वाहिगुरू जी का खालसा वाहिगुरू जी की फतेह। अस्सलाम वालेकुम आदाब वर्ज महा तुहाडी होस्ट नीलम कौर ते मैं चवीरी फॉर दे सारे दर्शकों ते ਸਰੋਤਿਆਂ ਨੂੰ जी आया कहंदियां प्रोग्राम सचो सच विच ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਇਸ ਟਾਈਮ ਵਾਸ਼ਿੰਗਟਨ ਡੀਸੀ ਤੋਂ ਮੇਰੇ ਨਾਲ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी तुहानू भी ते दुनिया भर च बैठे साडे बहुत ही प्यारे सोहणे सियाणे टीवी 84 दे व्यूअर्स नू भी वाहिगुरू जी का खालसा वाहिगुरू जी की फतेह ते साडे बहुत ही प्यारे मुसलमान भैणां भरावां नू अस्सलाम वालेकुम। जी डॉक्टर साहब जी आयां नू प्रोग्राम सचो सच विच बहुत मेहरबानी। जी डॉक्टर साहब अज 11 नवंबर 2022 28 कतक नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਰ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ फेसबुक राਹੀਂ जुड़े तो इस वध लाइक करो ते शेयर करो ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੇ ਜਿਹੜਾ ਇਤਿਹਾਸਕ ਦਿਨ ਬਾਰੇ ਹਿਸਟੋਰੀਕਲ ਡੇ ਬਾਰੇ। ਅੱਜ ਜਿਸ ਤਰ੍ਹਾਂ ਕਿ ਵੈਟਰਨਸ ਡੇ ਹੈ ਸੋ ਅੱਜ ਅਮਰੀਕਾ ਤੇ ਕੈਨੇਡਾ ਵਿੱਚ ਮੁਲਕਾਂ ਦੀ ਸਲਾਮਤੀ ਲਈ ਜੰਗਾਂ ਵਿੱਚ ਜੂਝਣ ਵਾਲੇ ਯੋਧਿਆਂ ਦੀ ਯਾਦ ਵਿੱਚ ਵੈਟਰਨਸ ਡੇ ਜਿਹੜਾ ਉਹ ਮਨਾਇਆ ਜਾ ਰਿਹਾ ਹੈ। ਔਰ ਯਾਦ ਰਹੇ ਮੈਮੋਰੀਅਲ ਡੇ ਜੰਗਾਂ ਵਿੱਚ ਮਾਰੇ ਗਏ ਫੌਜੀਆਂ ਦੀ ਯਾਦ ਵਿੱਚ ਹੁੰਦਾ ਹੈ ਜਦੋਂ ਕਿ ਵੈਟਰਨਸ ਡੇ ਜਿਉਂਦੇ ਬਜ਼ੁਰਗ ਫੌਜੀਆਂ ਦੇ ਯੋਗਦਾਨ ਦੀ ਸ਼ਲਾਘਾ ਦਾ ਦਿਨ ਹੁੰਦਾ ਹੈ। ਅਸੀਂ ਜਿੱਥੇ ਅਮਰੀਕਾ ਕੈਨੇਡਾ ਦੇ ਵੈਟਰਨਸ ਦੀਆਂ ਸੇਵਾਵਾਂ ਦੀ ਜਿਹੜੀ ਸ਼ਲਾਘਾ ਕਰਦੇ ਹਾਂ ਉੱਥੇ ਕੌਮੀ ਘਰ ਖਾਲਸਾ ਦੀ ਪ੍ਰਾਪਤੀ ਲਈ ਸ਼ਹੀਦ ਹੋਏ ਅਤੇ ਜੱਦੋ ਜਹਿਦ ਕਰ ਰਹੇ ਯੋਧਿਆਂ ਦੀ ਕੁਰਬਾਨੀ ਨੂੰ ਆਪਣਾ ਸਜਦਾ ਕਰਦੇ ਹਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਵਿਊਅਰਸ ਤੋਂ ਮਾਫੀ ਚਾਹੁੰਦੇ ਹਾਂ ਕਿ ਵੀ ਅਸੀਂ ਵੀਡੀਓ ਲਿੰਕ ਰਾਹੀਂ ਹੀ ਰਾਬਤਾ ਕਰ ਰਹੇ ਹਾਂ ਕਿਉਂਕਿ ਜਿਵੇਂ ਅਸੀਂ ਦੱਸਿਆ ਸੀ ਕਿ ਵਾਸ਼ਿੰਗਟਨ ਡੀਸੀ ਕੁਛ ਮੀਟਿੰਗਸ ਦੇ ਸਿਲਸਿਲੇ ਵਿੱਚ ਆਉਣਾ ਹੋਇਆ ਔਰ ਇਸ ਕਰਕੇ ਅਸੀਂ ਵੀਕਐਂਡ ਤੱਕ ਇੱਥੇ ਰੁਕਣਾ ਔਰ ਮੰਡੇ ਅਸੀਂ ਸਟੂਡੀਓ ਤੋਂ ਲਾਈਵ ਪ੍ਰੋਗਰਾਮ ਕਰਾਂਗੇ। ਸੋ ਅੰਗਰੇਜ਼ੀ ਵਾਲੇ ਕਹਿੰਦੇ ਨੇ ਸਮਥਿੰਗ ਇਜ਼ ਬੈਟਰ ਦੈਨ ਨਥਿੰਗ। ਸਾਡੀ ਕੋਸ਼ਿਸ਼ ਸੀ ਅੱਗੇ ਕਈ ਵਾਰ ਗੈਰ ਹਾਜ਼ਰੀ ਹੋ ਜਾਂਦੀ ਸੀ ਉਹ ਸਾਡੇ ਵਿਊਅਰਸ ਜ਼ਿਆਦਾ ਮਹਿਸੂਸ ਕਰਦੇ ਸੀ। ਸੋ ਸਾਨੂੰ ਲੱਗਾ ਕਿ ਬੇਸ਼ੱਕ ਇਹ ਅੱਧ ਪਚੱਧ ਜਿਹਾ ਹੀ ਕੰਮ ਹੁੰਦਾ ਹੈ ਹਾਲਾਂਕਿ ਮੈਂ ਕੋਈ ਬਹੁਤ ਕੰਫਰਟੇਬਲ ਨਹੀਂ ਹੁੰਦਾ लेकिन फिर भी जो डेवलपमेंट्स अराउंड ने वो रेगुलरली साडे व्यूअर्स तक पहुंचदियां रहन इसलिए असीं ये स्काइप जिहड़ा है इस राहीं तुहाडे रूबरू हो रहे हैं। कल असीं डिटेल च गल कीती जदों कि एक दिन पहला परसों साडी जिहड़ी है पूरा वर्ल्ड सिख पार्लीमेंट दा डेलीगेशन यूक्रेनियन पार्लीमेंट दे 4 प्रोमिनेंट मैंबर्स ऑफ पार्लीमेंट ਜਿਹੜੇ ਅੱਡ-ਅੱਡ ਕਮੇਟੀਆਂ ਨੂੰ ਚੇਅਰ ਵੀ ਕਰਦੇ ਨੇ ਯੂਕਰੇਨ ਦੀ ਪਾਰਲੀਮੈਂਟ ਵੱਲੋਂ ਉਹ ਇੱਕ ਰਿਪਰੈਜ਼ੈਂਟੇਟਿਵ ਡੈਲੀਗੇਸ਼ਨ ਦੇ ਤੌਰ ਤੇ ਅਮਰੀਕਨ ਸਟੇਟ ਡਿਪਾਰਟਮੈਂਟ ਦੇ ਸੱਦੇ ਤੇ ਵਾਸ਼ਿੰਗਟਨ ਡੀਸੀ ਆਏ ਹੋਏ ਸੀ। 3 ਦਿਨ ਪਹਿਲਾਂ ਹੀ ਆਏ ਅੱਜ ਉਹ ਜਾ ਚੁੱਕੇ ਨੇ ਵਾਪਸ ਯੂਕਰੇਨ ਔਰ ਇਸ ਪੀਰੀਅਡ ਦੇ ਵਿੱਚ ਉਹਨਾਂ ਨੇ ਈਵਨ ਮਿਡ ਟਰਮ ਜਿਹੜੀ ਯੂਐਸ ਹੋਈ ਉਹਦੇ ਅਬਜ਼ਰਵਰ ਵੀ ਸੀ ਔਰ ਉਹਨਾਂ ਨੇ ਇੱਥੇ ਆਪਣੀਆਂ ਖਾਸ ਮੀਟਿੰਗਸ ਵੀ ਸਾਰੇ ਹਾਇਰ ਅਪਸ ਨਾਲ ਕੀਤੀਆਂ। ਪਰ ਸਾਡੇ ਲਈ ਸਿੱਖ ਕੌਮ ਲਈ ਫਖਰ ਔਰ ਮਾਣ ਵਾਲੀ ਗੱਲ ਸੀ ਕਿ ਉਹਨਾਂ ਨੇ ਆਲਮੋਸਟ ਇੱਕ ਪੂਰਾ ਦਿਨ ਸਿੱਖ ਨੁਮਾਇੰਦਿਆਂ ਦੇ ਨਾਲ ਜਿਹਦੇ ਚ ਵਰਲਡ ਸਿੱਖ ਪਾਰਲੀਮੈਂਟ ਦਾ ਇੱਕ ਆਪਣਾ ਵਫਦ ਸੀ ਇਸ ਤੋਂ ਇਲਾਵਾ ਹਿਊਮੈਨੀਟੇਰੀਅਨ ਏਡ ਵਾਲਿਆਂ ਦੇ ਨਾਲ ਉਹਨਾਂ ਦੀ ਪ੍ਰੈਜੈਂਟੇਸ਼ਨ ਸੀ ਔਰ ਕਿਵੇਂ ਯੂਕਰੇਨ ਦੇ ਵਿੱਚ ਬਿਜ਼ਨਸ ਜਾਂ ਕਾਰੋਬਾਰੀ ਜਾਂ ਪ੍ਰੋਫੈਸ਼ਨਲ ਲੈਵਲ ਦੇ ਉੱਤੇ ਸਿੱਖ ਕੀ ਕੰਟਰੀਬਿਊਟ ਕਰ ਸਕਦੇ ਨੇ ਇਸ ਬਾਰੇ ਵੀ ਜਿਹੜੇ ਅੱਡ ਨੁਮਾਇੰਦੇ ਆਏ ਸੀ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਸੀ ਔਰ ਸ਼ਾਮ ਨੂੰ ਉਹਨਾਂ ਦੇ ਨਾਲ ਡਿਨਰ ਸੀ। ਸੋ ਇਹ ਅਸੀਂ ਕੱਲ ਦੇ ਸਾਡੇ ਓਪਨਿੰਗ ਸੈਗਮੈਂਟ ਅਸੀਂ ਕਵਰ ਕੀਤਾ ਸੀ ਔਰ ਮੈਂ ਆਪਣੀ ਈਮੇਲ ਚੈੱਕ ਕਰ ਰਿਹਾ ਕਮੈਂਟਸ ਚੈੱਕ ਕਰ ਰਿਹਾ ਕਿ ਉਸ ਦਾ ਇੰਨਾ ਜ਼ਿਆਦਾ ਸਾਡੇ ਵਿਊਅਰਸ ਵੱਲੋਂ ਸਰਾਹਨਾ ਹੋਈ ਹੈ
ਮੈਂ ਸਮਝਦਾ ਵੀ ਇਹ ਇੱਕ ਜਦੋਂ ਤੁਸੀਂ ਇਵੇਂ ਮਹਿਸੂਸ ਕਰ ਰਹੇ ਹੋ ਕਿ ਭਾਈ ਅਸੀਂ ਇੰਨਾ ਸਫ਼ਰ ਕੀਤਾ ਹੈ, 1.5 ਲੱਖ ਸਾਡੇ ਨੌਜਵਾਨ ਸ਼ਹੀਦ ਹੋਏ ਨੇ, ਅਸੀਂ ਵਿਕਟਮ ਹੈ ਇੰਨੇ ਲੰਬੇ ਵਕਤ ਤੋਂ, ਤੇ ਦੁਨੀਆ 'ਚ ਕਿਉਂ ਨਹੀਂ ਅਕਸਰ ਸਾਨੂੰ ਜਿਹੜੇ ਆਮ ਵਿਚਾਰੇ ਜਿਨ੍ਹਾਂ ਨੂੰ ਇੰਟਰਨੈਸ਼ਨਲ ਪੋਲਿਟਿਕਸ ਬਾਰੇ ਬੇਸ਼ੱਕ ਬਹੁਤਾ ਨਹੀਂ ਪਤਾ, ਪਰ ਉਹਨਾਂ ਨੂੰ ਇਹ ਪਤਾ ਵੀ UN ਬਹੁਤ ਵੱਡੀ ਪੰਚਾਇਤ ਹੈ ਦੁਨੀਆ ਦੀ, ਉਹ ਸਾਨੂੰ ਲਿਖਣਗੇ ਵੀ ਸਾਡੇ ਨਾਲ ਇਹ ਹੋ ਰਿਹਾ, UN ਕਿਉਂ ਨਹੀਂ ਕੁਛ ਕਰਦੇ, ਅਮਰੀਕਾ ਕਿਉਂ ਨਹੀਂ ਕੁਛ ਕਰਦਾ। ਲੇਕਿਨ ਅਸੀਂ ਵੀ ਓਵਰ ਏ ਪੀਰੀਅਡ ਆਫ ਟਾਈਮ ਸਮਝਿਆ ਕਿ ਦੁਨੀਆ ਦੇ ਵਿੱਚ ਜਿਹੜਾ ਹੱਕ ਸੱਚ ਇਨਸਾਫ ਦੀ ਲੜਾਈ ਹੈ ਇਹ ਸੌਖੀ ਨਹੀਂ ਹੁੰਦੀ। ਪਹਿਲੀ ਗੱਲ ਤਾਂ ਇਹ ਹੈ। ਦੂਸਰਾ, ਦੁਨੀਆ ਦੇ ਵਿੱਚ ਇਖਲਾਕ ਜਾਂ ਠੀਕ ਤੇ ਗਲਤ ਇਸ ਆਧਾਰ ਦੇ ਉੱਤੇ ਕੋਈ ਸਮਰਥਨ ਜਾਂ ਵਿਰੋਧ ਨਹੀਂ ਹੁੰਦਾ। ਹਰ ਚੀਜ਼ ਦੇ ਨਾਲ ਆਪੋ ਆਪਣੇ ਹਿੱਤ ਜੁੜੇ ਹੁੰਦੇ ਨੇ। ਮੁਲਕ ਆਪਣੇ ਨੈਸ਼ਨਲ ਇੰਟਰਸਟ ਦੇ ਨਾਂ ਥੱਲੇ ਕਿੰਨਾ ਕੁਛ ਜਿਹੜਾ ਉਹ ਇਗਨੋਰ ਕਰਦੇ ਨੇ, ਔਰ ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਕੋਈ ਹਿੱਤ ਹੈ ਉੱਥੇ ਖੰਭਾਂ ਦੀਆਂ ਡਾਰਾਂ ਬਰਾਣ ਤੱਕ ਜਾਂਦੇ ਨੇ। ਔਰ ਕਿਉਂਕਿ ਸਾਡਾ ਕੌਮੀ ਜਦੋਂ ਅਸੀਂ ਆਪਣੀ ਜਦੋਜਹਿਦ ਦੀ ਗੱਲ ਕਰ ਰਹੇ ਤੇ ਸਾਡੇ ਲਈ ਤਾਂ ਕਿਸੇ ਨੇ ਵੀ ਇੰਟਰਨੈਸ਼ਨਲ ਪਲੇਟਫਾਰਮ ਤੇ ਹਾਂ ਦਾ ਨਾਰਾ ਨਹੀਂ ਮਾਰਿਆ। ਜਿਹੜੇ ਥੋੜੇ ਬਹੁਤ ਐਕਸੈਪਸ਼ਨਸ ਨੇ ਉਹਨਾਂ ਦੀ ਅਸੀਂ ਹਮੇਸ਼ਾ ਸ਼ਲਾਘਾ ਕਰਦੇ ਹਾਂ। ਅਦਰਵਾਈਜ਼ ਇੱਕ ਛੋਟੀ ਜਿਹੀ ਕੌਮ ਜਿਸ ਦਾ ਇੱਕ ਛੋਟਾ ਜਿਹਾ ਹੋਮਲੈਂਡ ਭਾਰਤੀ ਕਬਜ਼ੇ ਵਾਲਾ ਪੰਜਾਬ, ਜੇ ਅਸੀਂ ਜੂਨ 84 ਦਾ ਪਹਿਲਾ ਹਫ਼ਤਾ ਦੇਖੀਏ, ਜਿਵੇਂ ਸਾਰੀ ਦੁਨੀਆ ਨਾਲੋਂ ਕੱਟ ਆਫ ਕਰ ਦਿੱਤਾ ਗਿਆ, ਸਾਰੇ ਈਵਨ ਬਾਹਰਲੇ ਜਿਹੜੇ ਕੋਰਸਪੋਂਡੈਂਟ ਸੀ ਉਹਨਾਂ ਨੂੰ ਉੱਥੋਂ ਕੱਢ ਦਿੱਤਾ ਗਿਆ, ਔਰ ਕਿਵੇਂ ਫੁੱਲ ਸਕੇਲ ਭਾਰਤੀ ਫੌਜ ਟੈਂਕਾਂ ਤੋਪਾਂ ਦੇ ਨਾਲ ਸਾਡੇ ਸੈਂਕਟਰਮ ਸਭ ਤੋਂ ਮੁਕੱਦਸ ਦਰਬਾਰ ਸਾਹਿਬ ਔਰ 37 ਇਤਿਹਾਸਕ ਗੁਰਦੁਆਰਿਆਂ ਦੇ ਉੱਤੇ ਹਮਲਾਵਰ ਹੁੰਦੀ ਹੈ। ਕਿਵੇਂ ਅਗਲੇ 6 ਮਹੀਨੇ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ ਚੋਂ ਚੁਣ ਕੇ ਸਿੱਖ ਨੌਜਵਾਨੀ ਨੂੰ ਜਿਹੜਾ ਉਹ ਮਾਰਿਆ ਜਾਂਦਾ ਹੈ, ਝੂਠੇ ਪੁਲਿਸ ਮੁਕਾਬਲੇ ਬਣਾਏ ਜਾਂਦੇ ਨੇ, ਔਰ ਦੁਨੀਆ ਦੇ ਵਿੱਚ ਇਸ ਦਾ ਕੋਈ ਉਸ ਲੈਵਲ ਦਾ ਨੋਟਿਸ ਨਾ ਲਿਆ ਜਾਏ। ਠੀਕ ਹੈ, ਹੁਣ ਕੁਝ ਕਿਤਾਬਾਂ ਵੀ ਪਬਲਿਸ਼ ਹੋ ਰਹੀਆਂ ਨੇ। ਅਸੀਂ ਵੀ ਲੈਸਟ ਵੀ ਫੋਰਗੇਟ ਦੇ ਥੱਲੇ ਖਾਲਿਸਤਾਨ ਅਫੇਅਰ ਸੈਂਟਰ ਵੱਲੋਂ 1992 ਦੇ ਵਿੱਚ ਇੱਕ ਕਿਤਾਬਚਾ ਛਾਪਿਆ ਸੀ ਕਿ ਨਿਊਯਾਰਕ ਟਾਈਮਜ਼ ਨੇ ਕੀ ਕਿਹਾ, ਵਾਸ਼ਿੰਗਟਨ ਪੋਸਟ ਨੇ ਕੀ ਕਿਹਾ। ਹੁਣ ਸਾਨੂੰ ਪਤਾ ਲੱਗਿਆ ਕੋਈ ਹੋਰ ਵੀਰ ਸ਼ਾਇਦ ਕਮਲਜੀਤ ਸਿੰਘ ਪਰਦੇਸੀ ਨੇ, ਉਹਨਾਂ ਨੇ ਕਾਫੀ ਵੇਰਵੇ ਨਾਲ ਇੰਟਰਨੈਸ਼ਨਲ ਪੀਰੀਓਡਿਕਲਸ ਦੇ ਵਿੱਚ ਜਾਂ ਨਿਊਜ਼ਪੇਪਰ ਜਾਂ ਮੈਗਜ਼ੀਨ 'ਚ ਇਸ ਬਾਰੇ ਕੀ ਛਪਿਆ ਉਹਦਾ ਜ਼ਿਕਰ ਕੀਤਾ ਹੈ। ਪਰ ਅਸੀਂ ਗੱਲ ਮੁਲਕਾਂ ਦੀ ਕਰ ਰਹੇ ਹਾਂ, ਇਸ ਵੈਸਟਰਨ ਸਿਵਲਾਈਜੇਸ਼ਨ ਦੇ। ਇਹ ਉਹ ਮੁਲਕ ਜਿਨ੍ਹਾਂ ਨੇ ਸੈਕੰਡ ਵਰਲਡ ਵਾਰ ਦਾ ਜਦੋਂ ਖਾਤਮਾ ਹੁੰਦਾ ਹੈ ਔਰ ਇਹ ਸਾਹਮਣੇ ਆਉਂਦਾ ਹੈ, ਜਿਹਨੂੰ ਅਸੀਂ ਹੌਰੀਫਾਈਂਗ ਜਿਹੜੀਆਂ ਘਟਨਾਵਾਂ ਨੇ ਯਹੂਦੀਆਂ ਦੀ ਨਸਲਕੁਸ਼ੀ ਦੇ ਨੂੰ ਲੈ ਕੇ ਜਾਂ ਜਿਪਸੀਆਂ ਦੇ ਨਾਲ ਕੀ ਹੁੰਦਾ, ਔਰ ਇਹ ਉਹਨਾਂ ਕਰੋੜਾਂ ਜਿਹੜੇ ਮਾਰੇ ਗਏ ਲੋਕ ਨੇ ਉਹਨਾਂ ਤੋਂ ਇਲਾਵਾ ਜਿਹੜੇ ਇਹ ਗੱਲ ਹੁੰਦੀ ਹੈ। ਤੇ ਉਦੋਂ ਇਹ ਨਾਰਾ ਦਿੱਤਾ ਗਿਆ ਸੀ ਜਾਂ ਇਹ ਲਫ਼ਜ਼ ਦੁਹਰਾਏ ਗਏ ਸੀ ਹਰ ਥਾਂ ਦੇ ਉੱਤੇ, ਜਦੋਂ ਨਰਮਬਰਗ ਟ੍ਰਾਇਲ ਵੀ ਚੱਲਦੇ ਨੇ ਨਾਜ਼ੀਆਂ ਨੂੰ ਜਾਂ ਇਟਾਲੀਅਨ ਫਾਸ਼ਿਸਟਾਂ ਨੂੰ ਸਜ਼ਾ ਦੇਣ ਲਈ, ਕਿ ਨੈਵਰ ਅਗੇਨ ਅਸੀਂ ਇਹਨੂੰ ਦੁਨੀਆ 'ਚ ਮੁੜ ਕੇ ਕਦੇ ਨਹੀਂ ਵਾਪਰਨ ਦਿਆਂਗੇ। ਪਰ ਇਸ ਸਾਰੇ ਪੀਰੀਅਡ 'ਚ ਜੇ ਪਿਛਲੇ 75 ਸਾਲ ਦੀ ਹਿਸਟਰੀ ਜਾਂ 77 ਇਅਰਸ ਦੇ 1945 ਤੋਂ ਅਸੀਂ ਦੇਖੀਏ ਤੇ ਕਿਵੇਂ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਹੁੰਦੀ ਚਲੀ ਗਈ। ਜਦੋਂ ਤੱਕ ਇਹਨਾਂ ਨੂੰ ਸੂਟ ਨਹੀਂ ਸੀ ਕਰਦਾ, ਅਸੀਂ ਰਵਾਂਡਾ ਦੇ ਵਿੱਚ ਹੁਤਸੀ ਤੇ ਤੁਤਸੀ, ਉਹ ਕਿਵੇਂ ਉਹਨਾਂ ਨੇ ਇੱਕ ਦੂਜੇ ਦੀ ਐਥਨਿਕ ਕਲੀਨਜ਼ਿੰਗ ਕੀਤੀ। ਮਿਡਲ ਈਸਟ ਦੇ ਵਿੱਚ ਕੀ ਹੋਇਆ, ਇਰਾਕ ਦੇ ਵਿੱਚ ਕੀ ਹੋਇਆ, ਇਹ ਸਾਰੇ ਜਿਹੜੇ ਨੇ ਉਹ ਉਸ ਵੱਲ ਨਜ਼ਰ ਮਾਰੀਏ ਤਾਂ ਫਿਰ ਇਹ ਲੱਗਦਾ ਕਿ ਵੀ ਇਸ ਜਦੋਂ ਅਸੀਂ ਕਹਿੰਦੇ ਹਾਂ ਵੀ ਸਾਡੇ ਲਈ ਕਿਸੇ ਨੇ ਹਾਂ ਦਾ ਨਾਰਾ ਨਹੀਂ ਮਾਰਿਆ, ਉਸ ਵਿੱਚ ਅਸੀਂ ਇਕੱਲੇ ਨਹੀਂ ਹੈ। ਈਵਨ ਬੋਸਨੀਆ ਹਰਜ਼ੇਗੋਵੀਨਾ ਜਦੋਂ ਯੂਗੋਸਲਾਵੀਆ ਟੁੱਟਦਾ 7-8 ਮੁਲਕਾਂ ਦੇ ਵਿੱਚ, ਇੱਥੇ ਅਸੀਂ ਵਾਸ਼ਿੰਗਟਨ ਬੇਸਡ ਸੀ ਉਸ ਪੀਰੀਅਡ 'ਚ ਔਰ ਉਸ ਲੌਬੀ ਦਾ ਹਿੱਸਾ ਸੀ। ਬੇਸ਼ੱਕ ਉਸ ਨੂੰ ਇਹ ਵੀ ਇੱਕ ਦਿਲਚਸਪ ਗੱਲ ਸੀ ਕਿ ਜਿਹੜੀ ਪਾਵਰਫੁਲ ਯਹੂਦੀ ਲੌਬੀ ਹੈ ਵਾਸ਼ਿੰਗਟਨ DC ਦੇ ਵਿੱਚ, ਉਹ ਬੋਸਨੀਅਨ ਮੁਸਲਮਾਨਾਂ ਦੇ ਹੱਕ ਦੇ ਵਿੱਚ ਆਵਾਜ਼ ਚੁੱਕ ਰਹੀ ਸੀ। ਉਹਨਾਂ ਦੀ ਕੈਪੀਟਲ ਸਾਰਾਯੇਵੋ ਨੂੰ ਕਿੰਨਾ ਲੰਬਾ ਵਕਤ ਘੇਰੀ ਰੱਖਿਆ ਗਿਆ। ਲੇਕਿਨ ਇਹਦੇ ਬਾਵਜੂਦ ਜਦੋਂ ਤੱਕ ਪ੍ਰੈਜ਼ੀਡੈਂਟ ਕਲਿੰਟਨ ਜਾਂ ਇਹਨਾਂ ਨੂੰ ਕੋਈ ਆਪਣੇ ਹਿੱਤ ਉਹਦੇ 'ਚ ਨਜ਼ਰ ਨਹੀਂ ਆਏ, ਇਹਨਾਂ ਫੋਰਸ ਇੰਨੀ ਦੇਰ ਬੋਸਨੀਅਨ ਮੁਸਲਮਾਨਾਂ ਦੀ ਨਸਲਕੁਸ਼ੀ ਹੁੰਦੀ ਰਹੀ, ਜਦੋਂ ਕਿ ਫਾਈਨਲੀ ਨੈਟੋ ਨੇ ਇੰਟਰਵੀਨ ਕੀਤਾ, ਸਰਬੀਆ ਨੂੰ ਪਿੱਛੇ ਧੱਕਿਆ
ਔਰ ਬੋਸਨੀਆ ਹਰਜ਼ੇਗੋਵੀਨਾ ਜਿਹੜਾ ਇੱਕ ਆਜ਼ਾਦ ਮੁਲਕ ਵਜੋਂ ਪਨਪਿਆ ਔਰ ਉਦੋਂ ਸਾਹਮਣੇ ਆਇਆ ਕਿੰਨੀਆਂ ਮਾਸ ਗਰੇਵਸ ਨੇ, ਕੀ ਉੱਥੇ ਜ਼ੁਲਮ ਉਹਨਾਂ ਨੇ ਕੀਤੇ। ਸੋ ਮੈਂ ਆਪਣੇ ਵਿਊਅਰਸ ਨੂੰ ਖਾਸ ਤੌਰ ਤੇ ਦੱਸਣਾ ਚਾਹੁੰਦਾ ਕਿ ਇਸ ਤਵੱਕੋ ਨਾਲ ਸਾਨੂੰ ਨਹੀਂ ਜਿਉਣਾ ਚਾਹੀਦਾ ਕਿ ਕਿਉਂਕਿ ਸਾਡਾ ਕੇਸ ਸੱਚ ਹੱਕ ਇਨਸਾਫ ਦੇ ਉੱਤੇ ਆਧਾਰਿਤ ਹੈ, ਕਿਉਂਕਿ ਅਸੀਂ ਪੀੜਤ ਹੈ, ਅਸੀਂ ਜ਼ੁਲਮਾਂ ਦਾ ਸ਼ਿਕਾਰ ਹੈ, ਸਾਡੇ ਨਾਲ ਧੱਕਾ ਹੋ ਰਿਹਾ, ਅਸੀਂ ਸਚਿਆਰੇ ਹੈ ਔਰ ਸਾਡੇ ਸਚਿਆਰੇ ਹੋਣਾ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਜਿਹੜਾ ਉਹ ਸਰਟੀਫਿਕੇਟ ਹੈ ਕਿ ਵੀ ਦੁਨੀਆ ਸਾਡੀ ਮਦਦ ਤੇ ਆਏ ਜਾਂ ਸਾਡੇ ਲਈ ਕੋਈ ਹਾਂ ਦਾ ਨਾਰਾ ਮਾਰੇ ਜਾਂ ਸਾਡੀ ਕੋਈ ਬਾਂਹ ਫੜੇ। ਇਵੇਂ ਨਹੀਂ ਹੁੰਦਾ ਕਦੇ ਵੀ। ਹਰ ਇੱਕ ਨੂੰ ਜੇ ਅਸੀਂ ਕੁੱਲ ਮਿਲਾ ਕੇ ਅੱਜ ਦੀ ਸਿਆਸਤ ਨੂੰ, ਔਰ ਸ਼ਾਇਦ ਬੀਤੇ ਚ ਵੀ ਮੋਰ ਔਰ ਲੈਸ ਇਵੇਂ ਹੀ ਰਿਹਾ ਹੋਏਗਾ, ਸੋ ਅਸੀਂ ਸਮਝਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਜਦੋਂ ਕੋਈ ਨਿੱਕੀ ਜਿਹੀ ਪ੍ਰਾਪਤੀ ਵੀ ਹੁੰਦੀ ਹੈ, ਬੇਸ਼ੱਕ ਇਹ ਇੱਕ ਟੈਂਜੀਬਲ ਪ੍ਰਾਪਤੀ ਹੈ ਜਿਹੜੀ ਅਸੀਂ ਕੱਲ ਗੱਲ ਕੀਤੀ ਕਿ ਕਿਵੇਂ ਹਾਈ ਪਾਵਰਡ ਯੂਕਰੇਨੀਅਨ ਪਾਰਲੀਮੈਂਟੇਰੀਅਨਸ ਦਾ ਡੈਲੀਗੇਸ਼ਨ ਉਹ ਸਿੱਖਾਂ ਦੀ ਅਹਿਮੀਅਤ ਨੂੰ ਸਮਝਦਾ ਹੈ, ਸਾਡੇ ਵੱਲੋਂ ਉੱਥੇ ਕੀਤੀ ਗਈ ਜਿਹੜੀ ਹੈ ਹਿਊਮੈਨਿਟੇਰੀਅਨ ਏਡ ਸੇਵਾ, ਇਹ ਇੱਕ ਕਾਰਨ ਬਣਦਾ। ਲੇਕਿਨ ਇਹ ਇੱਕ ਬੜਾ ਹੰਬਲ ਬਿਗਨਿੰਗ ਹੈ, ਇਸ ਤੋਂ ਬਹੁਤ ਜ਼ਿਆਦਾ ਐਕਸਪੈਕਟੇਸ਼ਨਸ ਵੀ ਨਹੀਂ ਹੋਣੀਆਂ ਚਾਹੀਦੀਆਂ, ਕਿਉਂਕਿ ਸਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਹੋਏਗਾ ਕਿ ਕਿਵੇਂ ਦੁਸ਼ਮਣ ਜਿਹੜਾ ਦਿੱਲੀ ਇੰਡੀਅਨ ਸਟੇਟ ਹੈ ਉਹ ਕਿਸ ਹੱਦ ਤੱਕ ਜਾ ਕੇ, ਔਰ ਇੱਕ ਪਾਸੇ ਉਹ ਇਸ ਰੂਸ ਯੂਕਰੇਨ ਕਨਫਲਿਕਟ ਦੇ ਵਿੱਚ ਨੰਗੇ ਧੜ ਪਹਿਲੀ ਦਿਨ ਤੋਂ ਰੂਸ ਦੇ ਨਾਲ ਖੜਾ ਹੈ। ਉਸਨੇ ਉਹ ਸਾਰੇ ਰੈਜ਼ੋਲੂਸ਼ਨ ਜਿਹੜੇ ਰੂਸ ਨੂੰ ਐਜ਼ ਏ ਐਗਰੈਸਰ ਹਮਲਾਵਰ ਐਲਾਨਦੇ ਸੀ ਉਹਨਾਂ ਨੂੰ ਬਲੌਕ ਕੀਤਾ। ਉਹ ਭਾਵੇਂ UN ਸਿਕਿਉਰਿਟੀ ਕਾਉਂਸਲ ਚ ਕੀਤਾ ਹੈ, UN ਜਨਰਲ ਅਸੈਂਬਲੀ ਚ ਵੀ ਉਸ ਕਿਸਮ ਦਾ ਰੋਲ ਰਿਹਾ ਹੈ, ਹਿਊਮਨ ਰਾਈਟਸ ਕਾਉਂਸਲ ਚ ਕੀਤਾ ਹੈ, ਪਰ ਉਸ ਦੇ ਨਾਲ ਉਹ ਇਹ ਵੀ ਐਸ ਜੈਸ਼ੰਕਰ ਨੇ ਕੱਲ ਵੀ ਕਿਹਾ ਕਿ ਜੀ ਅਸੀਂ ਤਿਆਰ ਹਾਂ ਜੇ ਕੋਈ ਪੀਸ ਕੀਪਿੰਗ ਰੋਲ ਅਸੀਂ ਰੂਸ ਔਰ ਯੂਕਰੇਨ ਦੇ ਵਿਚਾਲੇ ਕਰ ਸਕਦੇ ਹਾਂ। ਸੋ ਇਹ ਵੀ ਨਹੀਂ ਹੈ ਕਿ ਯੂਕਰੇਨ ਨੇ ਜਾਂ ਕਿਸੇ ਹੋਰ ਮੁਲਕ ਨੇ ਆਊਟਰਾਈਟਲੀ ਸਾਡੇ ਨਾਲ ਆ ਕੇ ਖਲੋ ਜਾਣਾ, ਪਰ ਅਸੀਂ ਇਸ ਨੂੰ ਇੱਕ ਪ੍ਰਾਪਤੀ ਦੇ ਤੌਰ ਤੇ ਜ਼ਰੂਰ ਦੇਖਦੇ ਹਾਂ ਕਿ ਭਾਈ ਘੱਟੋ ਘੱਟ ਇੰਟਰਨੈਸ਼ਨਲ ਡਿਪਲੋਮੇਸੀ ਦੇ ਵਿੱਚ ਵਰਲਡ ਸਿੱਖ ਪਾਰਲੀਮੈਂਟ ਰਾਹੀਂ ਇੱਕ ਬੜਾ ਬੇਬੀ ਸਟੈਪ ਹੈ ਔਰ ਇਹ ਸਾਡੇ ਲਈ ਜਿਨ੍ਹਾਂ ਵੀ ਵੀਰਾਂ ਭੈਣਾਂ ਨੇ ਮੁਬਾਰਕਬਾਦ ਦਿੱਤੀ ਹੈ, ਹੋਪ ਜਤਾਈ ਹੈ, ਅਸੀਂ ਵੀ ਉਸੇ ਹੋਪ ਦੇ ਨਾਲ ਹੀ ਅੱਗੇ ਵੱਧ ਰਹੇ ਹਾਂ ਔਰ ਅਸੀਂ ਇਹ ਆਸ ਵੀ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਯੂਕਰੇਨੀਅਨ ਪੋਲੀਟੀਕਲ ਲੈਵਲ ਦੇ ਉੱਤੇ ਵੀ ਅਸੀਂ ਹੋਰ ਪੇਸ਼ਕਦਮੀ ਕਰ ਪਾਵਾਂਗੇ। ਔਰ ਇਸ ਦੇ ਲਈ ਮੈਂ ਸਮਝਦਾ ਵੀ ਕੁਝ ਚੀਜ਼ਾਂ ਸਾਨੂੰ ਇੱਕ ਵਿਉਂਤਬੰਦੀ ਦੇ ਨਾਲ ਅੱਗੇ ਵਧਣਾ ਹੋਏਗਾ। ਪਰ ਸਭ ਦਾ ਬਹੁਤ ਬਹੁਤ ਸ਼ੁਕਰੀਆ। ਅੱਜ ਦੇ ਦਿਨ ਦੀ ਤੁਸੀਂ ਗੱਲ ਕੀਤੀ ਵੈਟਰਨਸ ਡੇ, ਉਹਨੇ ਅੰਗਰੇਜ਼ੀ ਦੇ ਲਫ਼ਜ਼ ਨੇ, ਹਾਲਾਂਕਿ ਜਦੋਂ ਫਸਟ ਵਰਲਡ ਵਾਰ ਜਿਹੜਾ 1914 ਤੋਂ 1918 ਤੱਕ ਹੋਇਆ, ਇਹ ਉਹ ਵਰਲਡ ਵਾਰ ਸੀ ਜਿਹਦੇ ਚ ਕਰੋੜਾਂ ਲੋਕ ਮਰੇ, ਕਿਉਂਕਿ ਅਜੇ ਹਵਾਈ ਜਹਾਜ਼ਾਂ ਜਾਂ ਬੰਬਾਰੀ ਵਾਲਾ ਸਿਲਸਿਲਾ ਉਸ ਲੈਵਲ ਦਾ ਨਹੀਂ ਸੀ। ਟ੍ਰੈਂਚ ਵਾਰਫੇਅਰ ਨੂੰ ਕਿਹਾ ਜਾਂਦਾ ਹੈ। ਮੋਰਚਿਆਂ ਦੇ ਵਿੱਚ ਹੀ ਇਹ ਲੜਾਈ ਜਰਮਨ, ਜਾਪਾਨ, ਆਲਮੋਸਟ ਉਹੀ ਅਲਾਈ ਜਿਹੜੇ ਸੈਕੰਡ ਵਰਲਡ ਵਾਰ ਵੇਲੇ ਪਰ ਇਕੱਠੇ ਹੋਏ ਉਹ ਸਨ। ਔਰ ਇਮੀਡੀਏਟਲੀ ਜਦੋਂ ਇਹ ਵਰਲਡ ਵਾਰ ਖਤਮ ਵੀ ਹੁੰਦੀ ਹੈ 1918 ਦੇ ਵਿੱਚ, ਤੇ ਜਿਸ ਨੂੰ ਸਪੈਨਿਸ਼ ਵਾਇਰਸ ਕਿਹਾ ਜਾਂਦਾ ਹੈ, ਜਿਵੇਂ ਅਸੀਂ COVID-19 ਚ ਦੇਖਿਆ ਕਿ 1.5 ਕਰੋੜ ਲੋਕ ਦੁਨੀਆ ਦੇ ਵਿੱਚ ਮਰੇ, ਲੇਕਿਨ ਉਦੋਂ ਅਜੇ ਇਹ 1/3 ਹੁਣ ਪਿਛਲੇ 3 ਦਿਨ ਪਹਿਲਾਂ ਹੀ ਆਇਆ ਕਿ ਦੁਨੀਆ ਦੀ ਆਬਾਦੀ 8 ਬਿਲੀਅਨ ਜਿਹੜੀ ਆ ਉਹ ਹੋ ਚੁੱਕੀ ਹੈ। ਲੇਕਿਨ ਜੇ ਅਸੀਂ ਅੱਜ ਤੋਂ ਆਲਮੋਸਟ 106 ਸਾਲ ਪਹਿਲਾਂ ਉਸ ਪੀਰੀਅਡ 'ਚ ਦੇਖੀਏ ਤੇ ਇਹ 2 ਬਿਲੀਅਨ ਤੋਂ ਵੀ ਘੱਟ ਆਬਾਦੀ ਸੀ, ਲੇਕਿਨ ਉਸ ਚੋਂ ਇੱਕ ਵੱਡਾ ਹਿੱਸਾ ਕਰੋੜਾਂ ਮਾਰੇ ਗਏ ਜੰਗ ਦੇ ਵਿੱਚ, ਔਰ ਫਿਰ ਕਰੋੜਾਂ ਜਿਹੜੇ ਨੇ ਉਸ ਸਪੈਨਿਸ਼ ਵਾਇਰਸ ਨਾਲ ਮਾਰੇ ਗਏ। ਕੱਲੇ ਅਮਰੀਕਾ ਦੇ ਵਿੱਚ ਹੀ ਜਿਹੜੇ ਨੇ 60 ਲੱਖ ਲੋਕ ਜਿਹੜੇ ਨੇ 6 ਮਿਲੀਅਨ, ਔਰ ਇਹ ਵੀ ਵਾਇਰਸ ਉਹ ਫੌਜੀ ਲੈ ਕੇ ਆਏ ਜਿਹੜੇ ਥਾਂ ਥਾਂ ਹੀ ਗਏ ਸੀ ਉਹ, ਲੇਕਿਨ ਇੱਥੇ ਉਹ ਬਿਮਾਰੀ ਇੰਨੀ ਤੇਜ਼ੀ ਨਾਲ ਫੈਲੀ ਔਰ ਭਾਰਤ ਦੇ ਵਿੱਚ ਵੀ ਕਰੋੜਾਂ ਜਿਹੜੇ ਸੀ ਇੰਡੀਅਨ ਮਾਰੇ ਗਏ। ਈਵਨ ਪੰਜਾਬ ਦੇ ਜਦੋਂ ਅਸੀਂ ਸਟੈਟਿਸਟਿਕ ਦੇਖਦੇ ਉਸ ਜ਼ਮਾਨੇ 'ਚ ਜਿਹੜੇ ਪੰਜਾਬ ਦੇ ਜ਼ਿਲ੍ਹੇ ਲਾਇਲਪੁਰ, ਅੰਮ੍ਰਿਤਸਰ, ਲਾਹੌਰ, ਸਿਆਲਕੋਟ, ਉਹਨਾਂ ਦੀ ਆਲਮੋਸਟ 30% ਆਬਾਦੀ ਜਿਹੜੀ ਹੈ ਉਹ ਬਿਲਕੁਲ ਵਾਈਪ ਆਊਟ ਹੋ ਗਈ ਸੀ। ਔਰ ਉਦੋਂ ਅਮਰੀਕਾ ਦੇ ਵਿੱਚ ਇਹ ਹੋਇਆ ਕਿ ਭਾਈ ਅਸੀਂ ਜਿਹੜੀ ਇੰਨੀ ਤਬਾਹੀ
ਫਸਟ ਵਰਲਡ ਵਾਰ ਦੀ ਹੋਈ ਹੈ, ਫੌਜੀ ਵੀ ਮਾਰੇ ਗਏ ਔਰ ਦੂਸਰੇ ਵੀ, ਉਹਨਾਂ ਦੀ ਯਾਦ ਦੇ ਵਿੱਚ ਕੋਈ ਦਿਨ ਮਨਾਇਆ ਜਾਏ, ਉਸ ਨੂੰ ਮਨਾਉਣਾ ਉਹਦੀ ਸ਼ੁਰੂਆਤ ਹੋਈ ਕਾਂਗਰੈਸ਼ਨਲ ਐਕਟ ਰਾਹੀਂ ਔਰ ਉਸ ਦਾ ਨਾਂ ਆਰਮਿਸਟਿਸ ਡੇ ਰੱਖਿਆ ਗਿਆ ਸੀ। ਲੇਕਿਨ ਸੈਕੰਡ ਵਰਲਡ ਵਾਰ ਤੋਂ ਬਾਅਦ ਹਾਲਾਂਕਿ ਲੱਗਦਾ ਸੀ ਕਿ ਭਾਈ ਹੁਣ ਜੰਗਾਂ ਦਾ ਜ਼ਮਾਨਾ ਮੁੱਕੇਗਾ, ਲੇਕਿਨ ਅਸੀਂ ਦੇਖਦੇ ਹਾਂ ਕਿ ਅਮਰੀਕਾ ਦਾ ਇੱਕ ਵੱਡਾ ਨੁਕਸਾਨ ਇਮੀਡੀਏਟਲੀ 1945 ਦੇ ਵਿੱਚ ਸੈਕੰਡ ਵਰਲਡ ਵਾਰ ਖਤਮ ਹੁੰਦਾ ਹੈ ਔਰ 1953 ਦੇ ਵਿੱਚ ਅਸੀਂ ਕੋਰੀਅਨ ਵਾਰ ਜਿਹੜੀ ਚਾਈਨਾ ਦੇ ਨਾਲ ਸਿੱਧੀ ਸ਼ੁਰੂ ਹੁੰਦੀ ਹੈ, ਫਿਰ 1960 ਤੱਕ ਪਹੁੰਚਦੇ ਆ ਵੀਅਤਨਾਮ ਵਾਰ। ਔਰ ਜਿਹੜੇ ਸਾਡੇ ਵਿਊਅਰਸ ਕਦੇ ਵਾਸ਼ਿੰਗਟਨ ਡੀਸੀ ਆਏ ਨੇ ਉਹ ਜਾਣਦੇ ਨੇ ਕਿ ਇੱਥੇ ਜਿਹੜੇ ਵੱਡੇ ਦੋ ਮੈਮੋਰੀਅਲ ਜਿਨ੍ਹਾਂ 'ਚ ਲੋਕ ਵਿਜ਼ਿਟ ਕਰਦੇ ਨੇ, ਕੋਰੀਅਨ ਵਾਰ ਮੈਮੋਰੀਅਲ, ਵੀਅਤਨਾਮ ਵਾਰ ਮੈਮੋਰੀਅਲ, ਉਹਦੇ ਤੇ ਤੁਹਾਨੂੰ ਇਹ ਅੰਦਾਜ਼ਾ ਹੋ ਜਾਏਗਾ ਕਿ ਲਗਭਗ 60,000 ਦੇ ਕਰੀਬ ਅਮਰੀਕਨ ਸੋਲਜਰ ਕੋਰੀਅਨ ਵਾਰ ਦੇ ਵਿੱਚ ਮਾਰੇ ਗਏ ਤੇ ਇਸ ਤੋਂ ਵੀ ਜ਼ਿਆਦਾ 65,000 ਸੋਲਜਰ ਜਿਹੜੇ ਨੇ ਉਹ ਵੀਅਤਨਾਮ ਵਾਰ 'ਚ ਮਾਰੇ ਗਏ। ਔਰ ਇਹ ਮੰਗ ਫਿਰ US ਕਾਂਗਰਸ ਦੇ ਵਿੱਚ ਉੱਠੀ, ਹਾਲਾਂ ਉਦੋਂ ਅਜੇ ਕੋਰੀਅਨ ਵਾਰ ਹੀ ਚੱਲ ਰਹੀ ਸੀ, ਕਿ ਇਹ ਜਿਹੜਾ ਇਸ ਦਿਨ ਨੂੰ ਅਸੀਂ ਜਿਹੜਾ ਆਰਮਿਸਟਿਸ ਡੇ ਦੀ ਥਾਂ ਤੇ ਇਹਦਾ ਨਾਂ ਬਦਲੀਏ ਔਰ ਇਹਦੇ ਵਿੱਚ, ਕਿਉਂਕਿ ਆਰਮਿਸਟਿਸ ਡੇ ਸਿਰਫ ਫਸਟ ਵਰਲਡ ਵਾਰ ਨਾਲ ਸੰਬੰਧਿਤ ਹੀ ਜਿਹੜੇ ਮਾਰੇ ਗਏ ਨੇ ਉਹਨਾਂ ਦਾ ਜ਼ਿਕਰ ਹੁੰਦਾ ਸੀ, ਜਾਂ ਜਿਹੜੇ ਸਰਵਾਈਵਰ ਨੇ ਉਹਨਾਂ ਦੇ ਵੈਟਰਨ ਉਹਨਾਂ ਦਾ ਜ਼ਿਕਰ ਹੁੰਦਾ ਸੀ। ਲੇਕਿਨ 1954 ਦੇ ਵਿੱਚ ਫਿਰ ਇਸ ਆਰਮਿਸਟਿਸ ਡੇ ਦੀ ਥਾਂ ਦੇ ਉੱਤੇ ਇਸ ਨੂੰ ਵੈਟਰਨਸ ਡੇ ਕਿਹਾ ਜਾਣ ਲੱਗਾ। ਔਰ ਤੁਸੀਂ ਬਿਲਕੁਲ ਠੀਕ ਇੰਟਰੋਡਕਸ਼ਨ ਦੇ ਵਿੱਚ ਕਿਹਾ ਕਿ ਇੱਕ ਅਮਰੀਕਾ ਦੇ ਵਿੱਚ ਮੈਮੋਰੀਅਲ ਡੇ ਹੁੰਦਾ ਹੈ ਔਰ ਮੈਮੋਰੀਅਲ ਡੇ ਦੇ ਮੌਕੇ ਅਮਰੀਕਨ ਪ੍ਰੈਜ਼ੀਡੈਂਟ ਜਿਹੜੇ ਨੇ ਉਹ ਆਰਲਿੰਗਟਨ ਸਿਮੈਟਰੀ ਜਿੱਥੇ ਕਿ ਸੋਲਜਰਸ ਦੀਆਂ ਗ੍ਰੇਵਸ ਨੇ ਉਹਦੇ 'ਚ ਜਾ ਕੇ ਉਹ ਜਿਹੜਾ ਟੋਂਬ ਆਫ ਐਨ ਅਨਨੋਨ ਸੋਲਜਰ, ਉਹ ਫੌਜੀ ਜਿਸ ਦਾ ਕੋਈ ਨਾਂ ਟਿਕਾਣਾ ਨਹੀਂ, ਉਸ ਦੇ ਉੱਤੇ ਫੁੱਲਾਂ ਦਾ ਜਿਹੜੀ ਹੈ ਉਹ ਫੁੱਲ ਮਾਲਾ ਰੱਖਦੇ ਨੇ। ਲੇਕਿਨ ਇਹ ਮੈਮੋਰੀਅਲ ਡੇ ਮਾਰੇ ਗਏ ਜਿਹਦੇ ਲਈ ਲਫ਼ਜ਼ ਅਕਸਰ ਹੁਣ ਸ਼ਹੀਦ ਲਫ਼ਜ਼ ਕਾਫੀ ਕਾਮਨ ਹੋ ਗਿਆ ਹਰ ਥਾਂ ਤੇ, ਉਹਨਾਂ ਦੀ ਯਾਦ 'ਚ ਹੁੰਦਾ ਹੈ। ਲੇਕਿਨ ਇਹ ਜਿਹੜਾ ਅੱਜ ਜਿਸ ਆਰਮਿਸਟਿਸ ਡੇ ਨੂੰ ਵੈਟਰਨਸ ਡੇ ਦੇ ਤੌਰ ਤੇ 1954 ਦੇ ਕਾਂਗਰੈਸ਼ਨਲ ਐਕਟ ਦੇ ਨਾਲ ਇਹ ਨਾਂ ਐਲਾਨਿਆ ਗਿਆ, ਇਹ ਜਿਹੜੇ ਸਰਵਾਈਵਰ ਨੇ ਜਿਹੜੇ ਲੜੇ ਜੰਗਾਂ ਦੇ ਵਿੱਚ, ਭਾਵੇਂ ਉਹਨਾਂ ਦੀ ਕਿਸੇ ਦੀ ਲੱਤ ਕੱਟੀ ਗਈ, ਕਿਸੇ ਦੀ ਬਾਂਹ ਕੱਟੀ ਗਈ, ਐਂਪੂਟੇਸ਼ਨਸ ਹੋਈਆਂ, ਜਾਂ ਜਿਹੜੇ ਅਦਰਵਾਈਜ਼ ਵੀ ਭਾਵੇਂ ਠੀਕ ਠਾਕ ਨੇ, ਲੇਕਿਨ ਜਦੋਂ ਤੁਸੀਂ ਜੰਗ ਦੇ ਵਿੱਚ ਜਾਂਦੇ ਹੋ ਇੱਕ ਉਹ ਟਰਾਮਾ ਜਦੋਂ, ਔਰ ਬਹੁਤ ਸਾਰੇ ਈਵਨ ਅਫਗਾਨਿਸਤਾਨ ਜਦੋਂ ਅਮਰੀਕਨ ਫੌਜ ਗਈ, ਭਾਵੇਂ ਮਾਰੇ ਤਾਂ 3-4 ਹਜ਼ਾਰ ਦੇ ਕਰੀਬ ਹੀ ਫੌਜੀ ਗਏ ਅਮਰੀਕਨ, ਲੇਕਿਨ ਕਿੰਨੇ ਹਜ਼ਾਰ ਐਸੇ ਸੀ ਜਿਹੜੇ ਮੈਂਟਲ ਸਿਕਨੈਸ ਦਾ ਸ਼ਿਕਾਰ ਹੋਏ, ਜਿਹਨੂੰ ਅੱਜ ਕੱਲ ਮੈਂਟਲ ਟਰਾਮਾ ਕਿਹਾ ਜਾਂਦਾ ਹੈ, ਔਰ ਕਿਸ ਕਿਸਮ ਦੇ ਜੰਗਾਂ ਦੇ ਪ੍ਰਭਾਵ ਹੁੰਦੇ ਨੇ। ਸੋ ਇਹ ਜਿਹੜਾ ਅੱਜ ਦਾ ਦਿਨ ਹੈ ਇਹ ਵੈਟਰਨਸ ਡੇ ਦੇ ਤੌਰ ਦੇ ਉੱਤੇ ਕਿ ਜਿਹੜੇ ਸਰਵਾਈਵਰ ਨੇ ਇਹ ਸਾਰੇ ਦੇ, ਭਾਵੇਂ ਕਰੰਟ ਐਕਸ਼ਨ ਨੇ, ਅਫਗਾਨਿਸਤਾਨ ਸੀ, ਇਰਾਕ ਸੀ, ਜਾਂ ਅਫਰੀਕਨ ਮੁਲਕਾਂ ਦੇ ਵਿੱਚ, ਉਹਨਾਂ ਦੀ ਯਾਦ ਨੂੰ ਸਮਰਪਿਤ ਡੇ। ਔਰ ਕੈਨੇਡਾ ਦੇ ਵਿੱਚ ਵੀ ਇਸ ਨੂੰ ਨਵੰਬਰ 11 ਦਾ ਦਿਨ ਜਿਹੜਾ ਹੈ ਇਸ ਨੂੰ ਇਸੇ ਹੀ ਸੈਂਸ ਦੇ ਵਿੱਚ ਵੈਟਰਨਸ ਡੇ ਦੇ ਤੌਰ ਤੇ ਮਨਾਇਆ ਜਾਂਦਾ ਹੈ। ਸੋ ਅਸੀਂ ਵੀ ਕਿਉਂਕਿ ਅਮਰੀਕਾ ਕੈਨੇਡਾ ਦੇ ਸ਼ਹਿਰੀ ਹੋਣ ਦੇ ਨਾਤੇ ਜਿੱਥੇ ਅਸੀਂ ਇਹਨਾਂ ਦੀਆਂ ਸਾਰੀਆਂ ਨਿਯਮਤਾਂ ਨੂੰ ਮੰਨਦੇ ਹਾਂ, ਉੱਥੇ ਜ਼ਾਹਰ ਹੈ ਕਿ ਇਸ ਧਰਤੀ ਦੇ ਨੂੰ ਮਹਿਫੂਜ਼ ਰੱਖਣ ਦੇ ਲਈ ਜਾਂ ਹੁਕਮਾਂ ਦੀ ਪਾਲਣਾ ਕਰਦੇ ਹਾਂ, ਜਿਹਨੂੰ ਇਨ ਲਾਈਨ ਆਫ ਡਿਊਟੀ ਕਹਿੰਦੇ ਨੇ, ਜਿਹੜੇ ਚਲੇ ਗਏ ਇਸ ਦੁਨੀਆ ਤੋਂ ਉਹਨਾਂ ਨੂੰ ਵੀ ਮੈਮੋਰੀਅਲ ਤਾਂ ਹਮੇਸ਼ਾ ਹੀ ਮੈਮੋਰੀਅਲ ਹੀ ਹੁੰਦਾ ਹੈ, ਔਰ ਇਸ ਨੂੰ ਜਿਹੜੇ ਸਰਵਾਈਵਰ ਨੇ ਉਹਨਾਂ ਨੂੰ ਵੀ ਆਪਣੀਆਂ ਯਾਦਾਂ 'ਚ ਲਿਆਈ ਹੈ। ਪਰ ਜ਼ਾਹਰ ਹੈ ਅਸੀਂ ਜਿੱਥੇ ਇਹਨਾਂ ਮੁਲਕਾਂ ਦੇ ਸ਼ਹਿਰੀ ਹੋਣ ਦੇ ਨਾਤੇ ਆਪਣੇ ਫਰਜ਼ ਇੱਥੇ ਪਛਾਣਦੇ ਆ, ਉੱਥੇ ਸਾਡੇ ਲਈ ਕੌਮੀ ਕਾਰ ਖਾਲਿਸਤਾਨ ਦੀ ਜਦੋਜਹਿਦ ਜਿਹੜੀ 38 ਵਰੇ ਪਹਿਲਾਂ ਬਿਲਕੁਲ ਨਿਸ਼ਾਨਾ ਮਿੱਥ ਕੇ ਸ਼ੁਰੂ ਹੋਈ, ਜੂਨ 84 ਦੇ ਪਹਿਲੇ ਹਫ਼ਤੇ ਸਿੱਖਾਂ ਦੇ ਉੱਤੇ ਟੋਟਲ ਵਾਰ ਭਰਪਾ ਕੀਤੀ ਗਈ, ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਕਿਵੇਂ ਇੱਕ ਦਹਾਕਾ ਪੂਰਾ ਜਿਹੜਾ ਕਿ ਝੂਠੇ ਪੁਲਿਸ ਮੁਕਾਬਲਿਆਂ ਦੀ ਦਾਸਤਾਨ, ਅਣਪਛਾਤੀਆਂ ਲਾਸ਼ਾਂ ਦੀ ਦਾਸਤਾਨ, ਉਸ ਦਾ ਅਸੀਂ ਜ਼ਿਕਰ ਕਰਦੇ। ਔਰ ਅੱਜ ਵੀ ਇਹ ਜੰਗ ਜਿਹੜੀ ਹੈ ਉਹ ਜਾਰੀ ਹੈ ਪੂਰੇ ਤੌਰ ਤਰੀਕੇ ਨਾਲ। ਕਿਵੇਂ ਹਕੂਮਤ ਨੇ ਵਿਦਨ ਇੰਡੀਅਨ ਸਿਸਟਮ ਅਕਾਲੀਆਂ ਨੂੰ ਐਜ਼ ਏ ਪ੍ਰੋਕਸੀ ਵਾਰ ਲਈ ਵਰਤਿਆ। ਅੱਜ ਉਹ ਭਾਵੇਂ ਕੋਈ ਸ਼ਿਵ ਸੈਨਾ ਦਾ ਨਾਂ ਹੋਏ ਜਾਂ ਕੋਈ ਬਜਰੰਗ ਦਲ ਦਾ ਹੋਏ, ਕੋਈ ਸੂਰ ਦਾ ਬੱਚਾ ਹੋਏ ਜਾਂ ਕੋਈ ਹੋਰ ਕੱਢ ਲੈਣ,
इस किस्म दे जिहड़े ने तुहानूं उलझाउंदे भी ने, फसाउंदे भी ने। और नौजवान जिहड़े साडे बड़े यंग उम्र दे, ईवन आ जिहड़ा एक दोषी सोधिया गया ਉਹਦੇ ਜਿਹੜੇ ਕਿਹਾ ਜੀ ਦਿੱਲੀ ਤੋਂ ਲਿਆਂਦੇ ਫੜ ਕੇ ਜਾਂ ਉੱਥੋਂ ਲਿਆਂਦੇ, ਦੋ ਉਹਨਾਂ ਦੇ ਵਿੱਚ ਟੀਨੇਜਰ ਨੇ ਜਿਹੜੇ ਅਜੇ ਐਂਡ ਫੁੱਲੀ ਐਡਲਟ ਵੀ ਨਹੀਂ ਨੇ। ਸੋ ਇਸ ਕਿਸਮ ਦੇ ਕੇਸ ਵੀ ਝੂਠੇ ਔਰ ਇਹ ਸਵਾਲ ਵੀ ਪੁੱਛੇ ਜਾਂਦੇ ਨੇ ਕਿ ਭਾਈ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਤਾਂ ਜਿਹੜੇ ਨੇ ਉਹ 7 ਸਾਲ ਬੀਤਣ ਬਾਅਦ ਵੀ ਨਹੀਂ ਮਿਲੇ, ਜਾਂ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਲਈ ਜ਼ਿੰਮੇਵਾਰ 38 ਸਾਲਾਂ ਬਾਅਦ ਵੀ ਤੁਹਾਨੂੰ ਜਿਹੜਾ ਉਹ ਨਹੀਂ ਮਿਲੇ, ਜਾਂ ਉਹਨਾਂ ਦੇ ਉੱਤੇ ਤੁਸੀਂ ਕੋਈ ਕਾਰਵਾਈ ਨਹੀਂ ਕੀਤੀ। ਪਰ ਇੱਥੇ ਤੁਸੀਂ ਕਿਵੇਂ ਵਿਦਨ 24 ਆਵਰਸ ਔਰ ਦੂਸਰਾ ਇਸ ਕਿਸਮ ਦਾ ਕਰਦੇ ਹੋ। ਸੋ ਇਹ ਤਾਂ ਜਦੋਂ ਅਸੀਂ ਦੁਸ਼ਮਣ ਬਾਤ ਕਰੇ ਅਨਹੋਣੀ ਕਹਿੰਦੇ ਤੇ ਇਹ ਸਾਰਾ ਉਹਦਾ ਹਿੱਸਾ ਹੈ। ਪਰ ਅਸੀਂ ਉਹਨਾਂ ਆਪਣੇ ਯੋਧਿਆਂ ਨੂੰ ਜਿਨ੍ਹਾਂ ਨੇ ਆਪਣਾ ਆਪਾ ਕੁਰਬਾਨ ਕੀਤਾ ਹੈ ਸਾਡੇ ਮਾਣ ਮਤੇ ਸ਼ਾਨ ਮਤੇ ਕੱਲ ਲਈ, ਔਰ ਫਿਰ ਮੈਂ ਕਈ ਵਾਰ ਇਹ ਮਹਿਸੂਸ ਕਰਦਾ ਸ਼ਹੀਦ ਦਾ ਰੁਤਬਾ ਦਰਜਾ ਬਹੁਤ ਉੱਚਾ ਹੁੰਦਾ ਹੈ, ਉਸ ਦੇ ਨਾਲ ਕੋਈ ਕੰਪਰੋਮਾਈਜ਼ ਜਾਂ ਉਸ ਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਜਾ ਸਕਦੀ। ਪਰ ਕਿਸੇ ਕੌਜ਼ ਦੇ ਲਈ ਜਿਉਣਾ ਸ਼ਾਇਦ ਕੁਝ ਹਾਲਤਾਂ 'ਚ ਮਰਨ ਨਾਲੋਂ ਵੀ ਜ਼ਿਆਦਾ ਔਖਾ ਹੁੰਦਾ ਹੈ, ਕਿਉਂਕਿ ਜਿਹੜਾ ਕੁਰਬਾਨ ਹੋ ਜਾਂਦਾ ਹੈ ਉਹ ਤਾਂ ਜਿਹੜਾ ਜਜ਼ਬਾ ਲੈ ਕੇ ਆਇਆ ਉਸ ਜਜ਼ਬੇ ਦਾ ਉਹ ਭਰਪੂਰ ਜਿਹੜਾ ਉਸ ਦੇ ਉੱਤੇ ਖਲੋਤਿਆਂ ਆਪਾ ਕੁਰਬਾਨ ਕਰ ਦਿੰਦਾ ਹੈ। ਪਰ ਜਦੋਂ ਤੁਸੀਂ ਕਿਸੇ ਕੌਜ਼ ਦੇ ਲਈ ਜਿਉਂਦੇ ਹੋ, ਔਰ ਜਦੋਂ ਅਸੀਂ ਬੰਦੀ ਸਿੰਘਾਂ ਦੀ ਗੱਲ ਕਰਦੇ ਹਾਂ ਜਾਂ ਅੱਜ ਵੀ ਬੰਦੀ ਸਿੰਘ ਤਾਂ 25-30 ਸਾਲ ਤੋਂ ਨੇ, ਔਰ ਅਸੀਂ ਜ਼ਿਕਰ ਕਰਾਂਗੇ ਕਿ ਭਾਈ ਕਿਵੇਂ ਰਾਜੀਵ ਗਾਂਧੀ ਅਸੈਸੀਨੇਸ਼ਨ ਕੇਸ ਵਾਲੇ ਸੁਪਰੀਮ ਕੋਰਟ ਉਹਨਾਂ ਦੀ ਰਿਹਾਈ ਦਾ ਹੁਕਮ ਸੁਣਾਉਂਦਾ। ਲੇਕਿਨ ਦੂਸਰੇ ਪਾਸੇ ਜਿਹੜੇ ਈਵਨ ਹੁਣ ਵੀ ਪਿਛਲੇ 3-4 ਸਾਲ 'ਚ ਉਹ ਸਿੱਖ ਨੌਜਵਾਨ ਜਿਨ੍ਹਾਂ ਦੇ ਘਰੋਂ 2 ਕਿਤਾਬਾਂ ਨਿਕਲੀਆਂ ਜਿਹੜੀਆਂ ਪੰਥ ਦੇ ਨਾਲ ਸੰਬੰਧਿਤ ਵਿਸ਼ਿਆਂ ਦੇ ਉੱਤੇ ਸੀ ਤੇ ਉਹਨਾਂ ਦੇ ਉੱਤੇ UAPA ਲੱਗ ਜਾਂਦਾ ਹੈ, ਉਹ 4-4 ਸਾਲ ਨੂੰ ਉਹਨੂੰ ਬੰਦ ਦਿੱਤਾ ਜਾਂਦਾ ਹੈ। ਅੰਦਰ ਨੇ ਜੇਲ੍ਹਾਂ ਦੇ ਵਿੱਚ ਅਜੇ ਕਿੰਨੇ ਸਾਲ ਹੋਰ ਰੱਖਣਗੇ। ਇਸੇ ਤਰ੍ਹਾਂ ਜੇ ਕਿਸੇ ਨੇ ਰੈਫਰੈਂਡਮ 2020 ਦੇ 2 ਉੱਥੇ ਪੋਸਟਰ ਲਾ ਦਿੱਤੇ ਨੇ, ਉਹ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਨੇ। ਔਰ ਹੁਣ ਵੀ ਜਦੋਂ ਕੇਸ ਕਿਤੇ ਹੁੰਦਾ ਹੈ ਕਿਵੇਂ ਝੂਠੇ ਜਿਹੜੇ ਨੇ ਕੇਸ ਪਾ ਕੇ ਸਿੱਖ ਨੌਜਵਾਨੀ ਨੂੰ ਜਿਹੜਾ ਉਹ ਜੇਲ੍ਹਾਂ ਦੇ ਵਿੱਚ ਡੱਕਿਆ ਜਾਂਦਾ ਹੈ। ਸੋ ਇਹ ਜਿਹੜਾ ਸਿਲਸਿਲਾ ਹੈ ਸਾਰੇ ਪੀਰੀਅਡ 'ਚ, ਔਰ ਮੈਂ ਸਮਝਦਾ ਵੀ ਜਥੇਦਾਰ ਜਗਤਾਰ ਸਿੰਘ ਹਵਾਰਾ, ਔਰ ਅੱਜ 11 ਨਵੰਬਰ ਦਾ ਦਿਨ 11/11/11 ਦਾ ਦਿਨ ਹੈ, ਕਿਉਂਕਿ 11 ਨਵੰਬਰ ਨੂੰ ਨਵੰਬਰ 11ਵਾਂ ਮਹੀਨਾ ਬਣਦਾ ਹੈ। ਔਰ 2011 ਦੇ ਵਿੱਚ ਜਿਸ ਨੂੰ ਅੱਜ ਸੋਸ਼ਲ ਮੀਡੀਆ ਤੇ ਥੱਪੜ ਦਿਵਸ ਵਜੋਂ ਵੀ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ, ਇੱਕ ਹੋਰ ਸੂਰ ਨਿਸ਼ਾਂਤ ਸ਼ਰਮਾ ਨਾਂ ਦਾ, ਜਿਸ ਨੇ ਜਦੋਂ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਬੀੜੀਆਂ ਹੱਥਕੜੀਆਂ ਦੇ ਵਿੱਚ ਕੋਰਟ ਲਿਜਾਇਆ ਜਾ ਰਿਹਾ ਸੀ, ਉਸਨੇ ਆ ਕੇ ਜਿਹੜਾ ਦਸਤਾਰ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਤੇ ਈਵਨ ਕੜੀਆਂ 'ਚ ਹੁੰਦਿਆਂ ਵੀ ਜਿਹੜਾ ਥੱਪੜ ਜਗਤਾਰ ਸਿੰਘ ਹਵਾਰਾ ਨੇ ਜੜਿਆ ਉਸਨੇ ਉਸ ਸੂਰ ਨੂੰ ਇੰਨੀ ਭੌਂਟਣੀ ਦਿੱਤੀ। ਔਰ ਕਿਸ ਲੈਵਲ ਦੇ ਉੱਤੇ ਜਿਹੜਾ ਉਹ ਇੱਕਦਮ ਜਿਹੜਾ ਮੈਂ ਸਮਝਦਾ ਵੀ ਹਿਸਟੋਰੀਕਲ ਡੇ ਬਣ ਗਿਆ। ਔਰ ਅੱਜ ਬਹੁਤ ਸਾਰੀਆਂ ਪੋਸਟ ਥੱਪੜ ਦਿਵਸ ਦੇ ਉੱਤੇ ਨੇ, ਅਸੀਂ ਵਧਾਈਆਂ ਵੀ ਦਿੰਦੇ ਹਾਂ ਥੱਪੜ ਦਿਵਸ ਦੀਆਂ, ਪਰ ਇਹ ਜਿਨ੍ਹਾਂ ਦੇ ਨਾਲ ਸਾਡਾ ਵਾਹ ਹੈ ਥੱਪੜ ਜੁੱਤੀਆਂ ਹਰ ਚੀਜ਼ ਦੇ ਹੱਕਦਾਰ ਨੇ, ਪਰ ਅਲਟੀਮੇਟ ਸਾਡਾ ਫੋਕਸ ਕੌਮੀ ਆਜ਼ਾਦੀ ਖਾਲਿਸਤਾਨ ਹੈ। ਇਹ ਵਿੱਚ ਵਿਚਾਲੇ ਵਾਕਿਆਤ ਹੁੰਦੇ ਰਹਿਣਗੇ ਹਮੇਸ਼ਾ। ਜਿਨ੍ਹਾਂ ਨੇ ਵੀ ਕੋਈ ਸੂਰਮਗਤੀ ਵਾਲਾ ਕੰਮ ਕੀਤਾ ਹੈ, ਸੰਦੀਪ ਸਿੰਘ ਅੰਮ੍ਰਿਤਸਰ ਦੇ ਨਿਵਾਸੀ ਨੌਜਵਾਨ ਜਿਹੜਾ ਗ੍ਰਸਤੀ ਵੀ ਹੈ, ਔਰ ਮੈਂ ਇਹ ਖੁਸ਼ੀ ਦਾ ਇਜ਼ਹਾਰ ਵੀ ਕਰਦਾ ਜਦੋਂ ਮੈਂ ਦੇਖਦਾ ਕਿ ਭਾਈ ਇਹਦੇ ਬਾਵਜੂਦ ਕਿ 38 ਸਾਲਾਂ 'ਚ ਕਿਸ ਕਿਸਮ ਦੇ ਜ਼ੁਲਮ, ਕਿਸ ਕਿਸਮ ਦਾ ਨੈਗੇਟਿਵ ਪ੍ਰਚਾਰ ਹੁੰਦਾ ਹੈ। ਉਹਨਾਂ ਦੀ ਫੈਮਿਲੀ, ਇਹਨਾਂ 'ਚ ਉਹਨਾਂ ਦੀ ਸਿੰਘਣੀ ਵੀ ਹੈ, ਉਹਨਾਂ ਦੇ ਭਰਾ ਨੇ, ਉਹਨਾਂ ਦੇ ਪਿਤਾ ਜੀ ਨੇ, ਉਹਨਾਂ ਦੀ ਮਾਤਾ ਜੀ ਨੇ, ਉਹ ਜਿਵੇਂ ਫਖਰ ਮਹਿਸੂਸ ਕਰਦੇ ਨੇ। ਔਰ ਕਹਿੰਦੇ ਨੇ ਕਿ ਭਾਈ ਸਾਨੂੰ ਫਖਰ ਹੈ ਕਿ ਬਿਲਕੁਲ ਪੰਥ ਲਈ ਸਾਡੇ ਬੱਚੇ ਨੇ ਜਿਹੜਾ ਉਹ ਕੁਛ ਕੀਤਾ ਹੈ। ਨਾਲ ਦੀ ਨਾਲ ਉਹ ਕਹਿੰਦੇ ਨੇ ਜੀ ਸਾਨੂੰ ਕੋਈ ਪੈਸਿਆਂ ਦੀ ਲੋੜ ਨਹੀਂ, ਗੁਰੂ ਦੀ ਬੜੀ ਰਹਿਮਤ ਹੈ। ਸੋ ਇਹ ਸਾਰੇ ਹੀ ਵੈਟਰਨ ਨੇ। ਵੈਟਰਨ ਦਾ ਮਤਲਬ ਕੋਈ ਜ਼ਰੂਰੀ ਨਹੀਂ ਹੈ ਕਿ ਜਿਹੜਾ ਕੋਈ 90 ਸਾਲ ਦਾ ਹੈ ਜਿਹਨੂੰ ਨਾ ਸੁਣੇ ਨਾ ਨਜ਼ਰ ਆਏ ਤੇ ਉਹੀ ਜੰਗ ਦਾ, ਉਹ ਵੀ ਆਪਣੀ ਥਾਂ ਤੇ ਨੇ। ਸੋ ਅਸੀਂ ਸਮਝਦੇ ਹਾਂ ਕਿ ਜਦੋਂ ਵੀ ਕਿਤੇ ਜਿਨ੍ਹਾਂ ਮੁਲਕਾਂ ਦੇ ਵਿੱਚ ਅਸੀਂ ਉਹਨਾਂ ਦੇ ਦੁੱਖ ਸੁੱਖ, ਉਹਨਾਂ ਦੇ ਤਿਉਹਾਰਾਂ ਜਾਂ ਉਹਨਾਂ ਦੀਆਂ ਸੈਲੀਬ੍ਰੇਸ਼ਨਸ ਦਾ ਵੀ ਅਸੀਂ ਹਿੱਸਾ ਹੈ, ਪਰ ਸਾਡੇ ਮਨਾਂ ਦੇ ਅੰਦਰ ਆਪਣੀ ਧਰਤੀ ਦੇ ਲਈ ਉਹ ਮੁਹੱਬਤ ਰਹਿਣੀ ਚਾਹੀਦੀ ਹੈ। ਆਪਣੀ ਜਿਹੜੀ ਸਟਰਗਲ ਹੈ ਸਾਡੀ, ਔਰ ਜਿਹੜੇ ਖਾਲਿਸਤਾਨ ਦੇ ਇਸ ਸੰਘਰਸ਼ ਦੇ
ਯੋਧੇ ਨੇ ਜੇਲ੍ਹਾਂ ਦੇ ਵਿੱਚ ਬੰਦ, ਬਾਹਰ ਰਹਿੰਦਿਆਂ ਵੀ ਆਪਣੀ ਗੱਲ ਕਰ ਰਹੇ ਨੇ। ਜਿਹੜੀਆਂ ਜਥੇਬੰਦੀਆਂ ਉੱਥੇ ਵੀ ਪੂਰੀ ਤਰ੍ਹਾਂ ਐਕਟਿਵਲੀ, ਔਰ ਭਾਈ ਗਜਿੰਦਰ ਸਿੰਘ ਦਲ ਖਾਲਸਾ ਵਰਗੀ ਸ਼ਖਸੀਅਤ ਕਿਵੇਂ 40 ਤੋਂ ਜ਼ਿਆਦਾ ਸਾਲ ਜਲਾਵਤਨੀ ਦੇ ਵਿੱਚ ਵੀ, ਔਰ ਇਹ ਸਾਰੇ ਹੀ ਵੈਟਰਨ ਨੇ। ਔਰ ਇਸੇ ਤਰ੍ਹਾਂ ਔਰ ਮੈਂ ਅੱਜ ਵੀ ਜਿਹੜੀਆਂ ਸਾਡੀਆਂ ਤਾਜ਼ਾ ਨੌਜਵਾਨ ਜਥੇਬੰਦੀਆਂ ਬੜੀ ਸਪਿਰਿਟ ਔਰ ਬੜੇ ਜੋਸ਼ੋ ਖਰੋਸ਼ ਦੇ ਨਾਲ ਪੇਸ਼ਕਦਮੀ ਕਰ ਰਹੀਆਂ ਨੇ ਖਾਲਿਸਤਾਨ ਵੱਲ। ਭਾਈ ਅੰਮ੍ਰਿਤਪਾਲ ਸਿੰਘ ਇਸ ਵੇਲੇ ਇੱਕ ਹੋਪ ਦੇ ਤੌਰ ਤੇ ਨੇ, ਸਿੱਖਸ ਫਾਰ ਜਸਟਿਸ ਨੇ ਬਾਹਰ ਜਿਸ ਲੈਵਲ ਦੇ ਉੱਤੇ ਖਾਲਿਸਤਾਨ ਰੈਫਰੈਂਡਮ ਦੇ ਉੱਤੇ ਇੱਕ ਮੁਹਿੰਮ ਵਿੱਢੀ ਔਰ ਪੂਰਾ ਇਲੈਕਟ੍ਰੀਫਾਈ ਕੀਤਾ ਹੈ ਡਾਇਸਪੋਰਾ ਦੀ ਸਿੱਖ ਕਮਿਊਨਿਟੀ ਨੂੰ। ਪਰ ਮੈਂ ਇਹਨਾਂ ਸਾਰਿਆਂ ਨੂੰ ਐਡਵਾਈਸ ਵੀ ਕਰਦਾ ਹਾਂ ਕਿ ਭਾਈ ਤੁਹਾਡਾ ਕੰਮ ਬਹੁਤ ਸ਼ਲਾਘਾਯੋਗ ਹੈ, ਪਰ ਕਦੇ ਵੀ ਇਵੇਂ ਨਾ ਕਰੋ ਕਿ ਭਾਈ ਇਹ ਸ਼ਾਇਦ ਹੁਣ ਇਸ ਦੀ ਸ਼ੁਰੂਆਤ ਹੋਈ ਹੈ। ਜਿਸ ਲੈਵਲ ਤੱਕ ਇਹ ਆਇਆ ਇਹਦੇ 'ਚ ਸਾਡੇ ਸ਼ਹੀਦਾਂ ਦਾ ਔਰ ਸਾਡੇ ਵੈਟਰਨਸ ਦਾ, ਜਿਨ੍ਹਾਂ ਦੇ ਵਿੱਚ ਅੱਜ ਵੀ ਪੰਜਾਬ ਦੇ ਵਿੱਚ ਜਥੇਬੰਦੀਆਂ ਦੇ ਹਵਾਲੇ ਨਾਲ ਗੱਲ ਕਰੀਏ ਤੇ ਉਹ ਦਲ ਖਾਲਸਾ ਹੈ ਜਿਹੜੀ ਸਭ ਤੋਂ ਪੁਰਾਣਿਆਂ 'ਚ ਆ ਜਾਂਦੀ। ਭਾਈ ਗਜਿੰਦਰ ਸਿੰਘ ਉਹਦੇ ਬਾਨੀਆਂ 'ਚ ਨੇ, 1970s ਦੀ ਹੈ। ਫਿਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ 1984 ਤੋਂ ਬਾਅਦ ਜਿਸ ਜੇਲ੍ਹ 'ਚ ਬੈਠੇ ਸਰ ਸਿਮਰਨਜੀਤ ਸਿੰਘ ਮਾਨ ਜਿਸ ਦੇ ਪ੍ਰੈਜ਼ੀਡੈਂਟ ਬਣਾਏ ਜਾਂਦੇ ਨੇ, ਔਰ ਹੁਣ ਤਾਂ ਉਹ ਮੈਂਬਰ ਪਾਰਲੀਮੈਂਟ ਨੇ। ਔਰ ਇਸੇ ਤਰੀਕੇ ਦੇ ਨਾਲ ਹੋਰ ਵੀ ਜਿਹੜੀਆਂ ਇੰਡੀਵਿਜੂਅਲਸ ਵੀ ਜਿਹੜੇ ਕੰਮ ਕਰਦੇ ਨੇ, ਹਾਂ ਉਹਨਾਂ ਦੇ ਕਈ ਵਾਰੀ ਸਾਨੂੰ ਜ਼ਰੂਰ ਹਿਰਖ ਹੁੰਦਾ ਹੈ ਕਿ ਜਿਹੜੇ ਕਦੇ ਆਰਮਡ ਸਟਰਗਲ ਦਾ ਵੀ ਹਿੱਸਾ ਰਹੇ ਖੁਦ, ਔਰ ਜਿਹੜੇ ਖੁਦ ਕਿਸੇ ਵੇਲੇ ਉਹਨਾਂ ਦਾ ਇੱਕ ਸੈਲੀਬ੍ਰਿਟੀ ਸਟੇਟਸ ਸੀ, ਅੱਜ ਉਹ ਜਿਸ ਕਦਰ ਯੂਟਿਊਬ ਦੇ ਉੱਤੇ ਬੈਠ ਕੇ ਐਂਟਾਈ ਪੰਥ ਲੋਕਾਂ ਨੂੰ ਇੰਟਰਵਿਊ ਦਿੰਦੇ ਨੇ, ਆਪਣੀ ਮੂਵਮੈਂਟ ਦੀਆਂ ਹੀ ਜੜ੍ਹਾਂ ਦੇ ਵਿੱਚ ਤੇਲ ਦੇਣ ਦਾ ਕੰਮ ਕਰਦੇ ਨੇ। ਪਤਾ ਨਹੀਂ ਉਹਨਾਂ ਨੇ ਆਪਣੀ ਜਿਹੜੀ ਪਿਛਲੀ ਕਮਾਈ ਵੀ ਆਪਣੇ ਇਸ ਕਿਸਮ ਦੀ ਜਿਹੜੀ ਹੈ ਉਹ ਜੁਮਲੇਬਾਜ਼ੀਆਂ ਦੇ ਨਾਲ ਖਰਾਬ ਕੀਤੀ ਹੈ। ਔਰ ਫਰਸਟ੍ਰੇਸ਼ਨ ਹੈ, ਹਾਲਾ ਬਹੁਤ ਸਾਰੇ, ਕੁਛ ਦੇ ਵਿੱਚ ਤਾਂ ਮੈਂਟਲ ਸਿਕਨੈਸ ਹੈ, ਕੁਛ ਫਰਸਟ੍ਰੇਸ਼ਨ ਹੈ। ਇਹ ਨਹੀਂ ਹੈ ਕਿ ਭਾਈ ਉਹ ਕੋਈ ਵਿਕ ਗਏ ਹੋਏ ਨੇ, ਪਰ ਕਈ ਵਾਰ ਫਰਸਟ੍ਰੇਸ਼ਨ ਔਰ ਮੈਂਟਲ ਸਿਕਨੈਸ ਉਸ ਲੈਵਲ ਦਾ ਨੁਕਸਾਨ ਕਰਵਾਉਂਦੀ ਹੈ ਜੋ ਜਿਹਾ ਸ਼ਾਇਦ ਵਿਕੇ ਹੋਏ ਵੀ ਨਹੀਂ ਕਰਦੇ। ਸੋ ਅਸੀਂ ਉਹਨਾਂ ਬਾਰੇ ਤਾਂ ਹੁਣ ਕੀ ਕਹਿਣਾ, ਪਰ ਮੈਂ ਸਮਝਦਾ ਵੀ ਜਿਨ੍ਹਾਂ ਨੇ ਅੱਜ ਤੱਕ ਆਪਣਾ ਈਮਾਨ ਕਾਇਮ ਰੱਖਿਆ ਹੈ, ਜਿਸ ਰਸਤੇ ਨੂੰ ਉਹਨਾਂ ਨੇ ਚੁਣਿਆ ਸੀ ਆਪਣੀ ਭਰ ਜਵਾਨੀ 'ਚ ਕਿ ਕੌਮੀ ਖਾਲਿਸਤਾਨ ਦੇ ਰਾਹ ਤੇ ਤੁਰਨਾ, ਅੱਜ ਆਪਣੀ ਜਦੋਂ ਕਿ ਉਮਰ ਦੀ ਸ਼ਾਮ ਹੈ, ਅਸੀਂ ਸਾਰੇ ਉਸ ਸਾਰੇ ਦਾ ਹਿੱਸਾ ਹੈ। ਅਲਟੀਮੇਟਲੀ ਸਭ ਚਾਲੇ ਹੈ ਹਮ ਵੀ ਚਲਣਾ, ਜੋ ਦਿਸੈ ਸੋ ਕਾਲੇ ਖੜਨਾ। ਕਈ ਜਿਹੜੇ ਨੇ ਇਸ ਪੀਰੀਅਡ ਦੇ ਵਿੱਚ ਜਿਹੜਾ ਗੁਰੂ ਨੂੰ ਪਿਆਰੇ ਹੋ ਗਏ, ਕੁਛ ਉਸ ਕਿਨਾਰੇ ਤੇ ਖੜੇ ਨੇ ਜਿਹਨੂੰ ਕਹਿੰਦੇ ਨੇ ਨਦੀ ਕਿਨਾਰੇ ਰੁਖੜੇ ਵਾਂਗ ਨੇ, ਤੇ ਕੁਛ ਉਸੇ ਸਪਿਰਿਟ ਦੇ ਨਾਲ ਜੂਝ ਰਹੇ ਨੇ। ਸੋ ਮੈਂ ਆਪਣੇ ਯੰਗਸਟਰਸ ਨੂੰ, ਜਿਹੜੇ ਸਾਡੇ ਨੌਜਵਾਨ ਐਕਟਿਵਿਸਟ ਨੇ, ਕਹਾਂਗਾ ਕਿ ਹਮੇਸ਼ਾ ਉਹਨਾਂ ਦਾ ਸਤਿਕਾਰ ਕਰੋ, ਉਹਨਾਂ ਤੋਂ ਕੁਝ ਸਲਾਹ ਲੈਣ ਦੀ ਕੋਸ਼ਿਸ਼ ਵੀ ਕਰੋ। ਭਾਵੇਂ ਬਹੁਤਿਆਂ ਨੂੰ ਲੱਗਦਾ ਵੀ ਉਹ ਚੱਲੇ ਕਾਰਤੂਸ ਨੇ, ਪਰ ਕੋਈ ਨਹੀਂ, ਚੱਲੇ ਕਾਰਤੂਸ ਵੀ ਕਈ ਵਾਰ ਜਦੋਂ ਕਾਰਤੂਸ ਘਟ ਜਾਂਦੇ ਸੀ ਤੇ ਜਿਹੜਾ ਉਹ ਕੁਆਟਰ ਮਾਸਟਰ ਜਿਸ ਨੂੰ ਰਿਪੋਰਟਿੰਗ ਕਰਨੀ ਹੁੰਦੀ ਸੀ ਉਸ ਨੂੰ ਚੱਲੇ ਕਾਰਤੂਸਾਂ ਵਾਲੇ ਵੀ ਨਾਲ ਗਿਣਤੀ 'ਚ ਰੱਖ ਲੈਂਦੇ ਸੀ ਤਾਂ ਕਿ ਗਿਣਤੀ ਪੂਰੀ ਹੋ ਜਾਏ। ਸੋ ਇਹ ਤੁਹਾਡੇ ਸਾਰੇ ਵੈਟਰਨ ਨੇ, ਤੁਹਾਡੇ ਯੋਧੇ ਨੇ। ਸੋ ਅਸੀਂ ਅੱਜ ਜਿੱਥੇ ਅਮਰੀਕਾ ਕੈਨੇਡਾ ਦੇ ਵੈਟਰਨਸ ਨੂੰ ਯਾਦ ਕਰ ਰਹੇ ਹਾਂ, ਉੱਥੇ ਅਸੀਂ ਖਾਲਿਸਤਾਨੀ ਸੰਘਰਸ਼ ਦੇ ਸ਼ਹੀਦਾਂ ਦੇ ਸਾਹਮਣੇ ਵੀ ਆਪਣਾ ਸਿਰ ਝੁਕਾਉਂਦੇ ਹਾਂ, ਔਰ ਜਿਹੜੇ ਵੈਟਰਨ ਨੇ, ਯੋਧੇ ਨੇ, ਉਹਨਾਂ ਨੂੰ ਵੀ ਸਲਾਮ ਕਰਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਵੈਟਰਨ ਡੇਜ਼ ਦੇ ਉੱਪਰ ਆਪਣੇ ਜਿਹੜੇ ਵਿਚਾਰ ਨੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 713-686
1277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰਿਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਇਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਾਂਗੇ ਇੰਡੀਅਨ ਸੁਪਰੀਮ ਕੋਰਟ ਦੇ ਹਵਾਲੇ ਨਾਲ ਕਿ ਭਾਰਤੀ ਸੁਪਰੀਮ ਕੋਰਟ ਨੇ ਹੁਕਮ ਸੁਣਾਇਆ ਹੈ ਕਿ ਰਾਜੀਵ ਗਾਂਧੀ ਦੀ ਹੱਤਿਆ ਵਿੱਚ ਸ਼ਾਮਲ ਅਤੇ ਦੋਸ਼ੀ ਪਾਏ ਗਏ 6 ਅਪਰਾਧੀਆਂ ਨੂੰ ਫੌਰਨ ਰਿਹਾ ਕੀਤਾ ਜਾਵੇ। ਅਸੀਂ ਇਸ ਫੈਸਲੇ ਦੀ ਸ਼ਲਾਘਾ ਕਰਦੇ ਹਾਂ, ਸਵਾਗਤ ਕਰਦੇ ਹਾਂ, ਪਰ ਸਵਾਲ ਪੈਦਾ ਇਹ ਹੁੰਦਾ ਹੈ ਕਿ ਇਹੀ ਅਦਾਲਤਾਂ ਸਿੱਖ ਸਿਆਸੀ ਕੈਦੀਆਂ ਦੀ ਰਿਹਾਈ ਦਾ ਹੁਕਮ ਕਿਉਂ ਨਹੀਂ ਸੁਣਾਉਂਦੀਆਂ ਜਿਨ੍ਹਾਂ ਨੂੰ ਜੇਲ੍ਹਾਂ ਵਿੱਚ ਪਿਛਲੇ 25 30 ਸਾਲਾਂ ਤੋਂ ਰੱਖਿਆ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਆਇਆ ਖਾਸ ਤੌਰ ਤੇ ਉਸ ਦੀ ਹੀ ਚਰਚਾ ਹੈ, ਨੈਸ਼ਨਲ ਮੀਡੀਆ ਸਾਰਾ ਉਸ ਨਾਲ ਭਰਿਆ ਹੋਇਆ ਹੈ। ਇਸ ਦੇ ਉੱਤੇ ਜਿਹੜਾ ਕਾਂਗਰਸ ਨੇ ਜਿਹੜਾ ਆਪਣਾ ਪ੍ਰਤੀਕਰਮ ਦਿੱਤਾ ਹੈ ਔਰ ਉਸ ਦਾ ਜ਼ਿਕਰ ਕਰਨ ਤੋਂ ਪਹਿਲਾਂ ਰਾਜੀਵ ਗਾਂਧੀ, ਇਸ ਗੱਲ ਦਾ ਧਿਆਨ ਰਿਹਾ ਕਿ ਜਦੋਂ ਰਾਜੀਵ ਗਾਂਧੀ ਪੋਲ ਕੈਂਪੇਨ ਦੇ ਵਿੱਚ ਸੀ ਉਦੋਂ ਪਾਵਰ ਚੋਂ ਬਾਹਰ ਹੋ ਚੁੱਕਾ ਸੀ ਕਿਉਂਕਿ ਬੋਫਰਸ ਗਨ ਜਿਹੜੀਆਂ ਕਿ ਇਟਲੀ ਤੋਂ ਭਾਰਤ ਨੇ ਸੌਦੇਬਾਜ਼ੀ ਕੀਤੀ। ਔਰ ਇਸ ਗੱਲ ਦਾ ਧਿਆਨ ਰਿਹਾ ਕਿ ਇਟਲੀ ਰਾਜੀਵ ਗਾਂਧੀ ਦੇ ਸਹੁਰਿਆਂ ਦਾ ਮੁਲਕ ਹੈ ਔਰ ਇਹ ਵੀ ਸਾਹਮਣੇ ਆਇਆ ਕਿ ਬੋਫਰਸ ਗਨ ਜਿਹੜੀਆਂ ਇਟਲੀ ਤੋਂ ਲਈਆਂ ਗਈਆਂ ਸੋਨੀਆ ਗਾਂਧੀ ਨਾਲ ਕਿਵੇਂ ਉਹਦੀ ਫੈਮਿਲੀ ਨਾਲ ਉਹਨਾਂ ਦਾ ਰਿਲੇਸ਼ਨਸ਼ਿਪ ਸੀ, ਕਿੰਨਾ ਵੱਡਾ ਜਿਹੜਾ ਹੈ ਉਹ ਇਸ ਸਾਰੇ ਦੇ ਵਿੱਚ ਜਿਹੜੀ ਹੈ ਉਹ ਰਿਸ਼ਵਤ ਨਹੀਂ ਉਹਨੂੰ ਕਿਹਾ ਜਾਂਦਾ, ਉਸ ਨੂੰ ਤਾਂ ਇਹ ਕਮਿਸ਼ਨ ਹੀ ਕਿਹਾ ਜਾਂਦਾ ਕਿ ਭਾਈ, ਪਰ ਇਹ ਮਿਲੀਅਨਸ ਐਂਡ ਮਿਲੀਅਨਸ ਆਫ ਡਾਲਰਸ ਦੇ ਸੌਦੇ ਜਿਹੜੇ ਨੇ ਹੁੰਦੇ ਨੇ ਜਦੋਂ, ਤੇ ਉਨੇ ਹੀ ਮਿਲੀਅਨਸ ਦੇ ਕਮਿਸ਼ਨ ਹੁੰਦੇ ਨੇ। ਔਰ ਇਸ ਇਸ਼ੂ ਨੂੰ ਵੀਪੀ ਸਿੰਘ ਜਿਹੜਾ ਕਿ ਰਾਜੀਵ ਗਾਂਧੀ ਦੀ ਹਕੂਮਤ ਸੀ ਉਹਨੇ ਚੁੱਕਿਆ। ਰਾਮ ਜੇਠ ਮਲਾਨੀ ਉਸ ਵੇਲੇ ਬੀਜੇਪੀ ਦਾ ਹਿੱਸਾ ਸੀ, ਉਸ ਨੇ ਇਸ ਨੂੰ ਹੋਰ ਵੀ ਵਨ ਕੁਐਸਚਨ ਐਵਰੀ ਡੇ ਦੇ ਨਾਂ ਥੱਲੇ ਉਹਨੂੰ ਹਾਈਲਾਈਟ ਕੀਤਾ। ਨਤੀਜਾ ਇਹ ਹੋਇਆ ਕਿ ਰਾਜੀਵ ਗਾਂਧੀ ਨੂੰ ਅਸਤੀਫਾ ਦੇਣਾ ਪਿਆ ਔਰ ਉਸ ਸਾਰੇ ਦਾ ਨਤੀਜਾ ਬਾਅਦ ਦੇ ਵਿੱਚ ਇਹ ਹੁੰਦਾ ਹੈ ਕਿ ਵੀ ਜਦੋਂ ਤੱਕ ਇਹ 1991 ਦਾ ਪੀਰੀਅਡ ਆਉਂਦਾ ਹੈ ਰਾਜੀਵ ਗਾਂਧੀ ਤਾਕਤ ਤੋਂ ਬਾਹਰ ਹੋ ਚੁੱਕਾ ਸੀ, ਪਾਵਰ 'ਚ ਨਹੀਂ ਸੀ ਔਰ ਇਲੈਕਸ਼ਨ ਕੈਂਪੇਨ ਕਰ ਰਿਹਾ ਸੀ। ਔਰ ਉਸ ਇਲੈਕਸ਼ਨ ਕੈਂਪੇਨ ਦੇ ਵਿੱਚ ਉਹ ਤਮਿਲਨਾਡੂ ਦੀ ਇੱਕ ਥਾਂ ਜਿਹਦਾ ਨਾਂ ਸ਼੍ਰੀ ਪਰੰਬਰਦਰ, ਉੱਥੇ ਚੋਣ ਕੈਂਪੇਨ ਦੇ ਲਈ ਗਿਆ ਹੋਇਆ ਸੀ ਜਦੋਂ ਕਿ ਇੱਕ ਤਮਿਲ ਬੀਬੀ ਨੇ ਜਿਸ ਦਾ ਸੰਬੰਧ ਲਿਬਰੇਸ਼ਨ ਟਾਈਗਰਸ ਆਫ ਤਮਿਲ ਐਲਮ ਲਿਟੇ ਜਿਸ ਨੂੰ ਕਿਹਾ ਜਾਂਦਾ ਹੈ ਸ੍ਰੀਲੰਕਾ ਦੇ, ਉਸ ਨਾਲ ਸੀ ਧੇਨੂ। ਉਸ ਨੇ ਆਤਮਘਾਤੀ ਬੰਬ ਬਣ ਕੇ ਉਹਨੇ ਰਾਜੀਵ ਗਾਂਧੀ ਦੇ ਪੈਰ ਛੂਹਣ ਦੇ ਬਹਾਨੇ ਜਾਂ ਗਲ 'ਚ ਹਾਰ ਪਾਉਣ ਦੇ ਬਹਾਨੇ ਉਹ ਉਹਦੇ ਨੇੜੇ ਚਲੀ ਗਈ ਔਰ ਉਸਨੇ ਉਹ ਜਿਹੜੀ ਉਹਨੇ ਆਤਮਘਾਤੀ ਜੈਕਟ ਪਾਈ ਹੋਈ ਸੀ ਉਸ ਨਾਲ ਜਿਹੜਾ ਹੈ ਉਸ ਨੂੰ ਉਡਾ ਦਿੱਤਾ ਰਾਜੀਵ ਗਾਂਧੀ ਨੂੰ। ਉਹਦੇ ਸਰੀਰ ਦੇ ਚੀਥੜੇ ਤਾਂ ਉੱਡੇ ਹੀ ਉੱਡੇ, ਹੋਰ ਵੀ ਬਹੁਤ ਸਾਰੇ ਸ਼ਾਇਦ 1 ਦਰਜਨ ਤੋਂ ਜ਼ਿਆਦਾ ਲੋਕ ਜਿਹੜੇ ਆਲੇ ਦੁਆਲੇ ਸੀ ਉਹ ਮਾਰੇ ਗਏ। ਔਰ ਰਾਜੀਵ ਗਾਂਧੀ ਦੀ ਪਛਾਣ ਤਾਂ ਬਾਅਦ 'ਚ ਉਸ ਦੇ ਪੈਰਾਂ 'ਚ ਪਾਏ ਹੋਏ ਕੋਈ ਚਿੱਟੇ ਰੰਗ ਦੇ ਸ਼ੂਜ਼ ਰਾਹੀਂ ਹੋਏ, ਜਾਂ ਜਿਵੇਂ ਇਹਨੂੰ ਪੰਜਾਬੀ 'ਚ ਕਿਹਾ ਜਾਂਦਾ ਕਿ ਝਾੜੂ ਨਾਲ ਇਕੱਠਾ ਕਰਨਾ, ਇਸ ਕਿਸਮ ਦਾ ਹੋਇਆ। ਹੁਣ ਇਹ ਰਾਜੀਵ ਗਾਂਧੀ ਦੇ ਉੱਤੇ ਲਿਟੇ ਵੱਲੋਂ ਇਸ ਲੈਵਲ ਦਾ ਮਾਰੂ ਹਮਲਾ, ਇਹਦੀ ਵਜੂਹਾਤ ਕੀ ਸੀ, ਇਹਦੇ ਕਾਰਨ ਕੀ ਸੀ, ਇਸ ਦੀ ਗੱਲ ਕਰਨ ਤੋਂ ਪਹਿਲਾਂ ਕਿਉਂਕਿ ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਸੁਪਰੀਮ ਕੋਰਟ ਨੇ ਜਿਹੜੇ ਰਾਜੀਵ ਗਾਂਧੀ ਦੀ ਅਸੈਸੀਨੇਸ਼ਨ ਕੇਸ ਦੇ 6 ਕਨਵਿਕਟ ਜਿਨ੍ਹਾਂ ਨੇ ਦੀ ਜਿਹੜੀ ਕੈਦ ਹੈ ਉਹ ਉਮਰ ਕੈਦ ਸੀ ਔਰ ਉਹਨੂੰ ਸੁਪਰੀਮ ਕੋਰਟ ਨੇ ਖਤਮ ਕਰਕੇ ਫੌਰਨ ਰਿਹਾਈ ਦਾ ਹੁਕਮ ਦਿੱਤਾ ਹੈ। ਪਰ ਉਸ ਤੋਂ ਪਹਿਲਾਂ ਅਸੀਂ ਰਾਜੀਵ ਗਾਂਧੀ ਨਾਲ ਸਿੱਖ ਕੌਮ ਦਾ ਵੀ ਕਿਹੜਾ ਹਿਸਾਬ ਚੁਕਤਾ ਕਰਨ ਦਾ ਜਿਹੜਾ ਉਹ ਕੰਮ ਬਾਕੀ ਸੀ, ਜੇ ਇਸ ਨੂੰ ਬੇਸ਼ੱਕ ਕੀਤਾ ਤਾਂ ਕਿਸੇ ਹੋਰ ਨੇ ਔਰ ਉਸ ਦਾ ਸਾਡੇ ਸਿੱਖ ਯੋਧਿਆਂ ਨੂੰ ਬਹੁਤ ਅਫਸੋਸ ਵੀ ਰਿਹਾ ਕਿ ਭਾਈ ਇਹ ਤਾਂ ਸਾਡੇ ਹਿੱਸੇ ਸੀ ਕਿਉਂਕਿ ਭਾਜੀ ਸਾਡੇ ਤੇ ਪਾਈ ਹੋਈ ਸੀ। ਪਰ ਇਹ ਜਿਹੜਾ ਅਕਾਲ ਪੁਰਖ ਦੀ ਖੇਡ ਹੁੰਦੀ ਹੈ ਕਿ ਕਿਸ ਨੂੰ ਕਿੱਥੇ ਕਿਵੇਂ, ਹਾਂ ਇਹ ਜ਼ਰੂਰ ਜਿਹੜਾ ਯੂਨੀਵਰਸਲ ਪ੍ਰਿੰਸੀਪਲ ਹੈ ਗੁਰਬਾਣੀ ਦਾ ਅਸੀਂ ਦੁਹਰਾਉਂਦੇ ਹਾਂ ਕਿ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਦੰਡ ਦਿਓ ਹੈ, ਸਜ਼ਾ ਯਾਫਤਾ ਕੀਤਾ ਹੈ। ਲੇਕਿਨ ਇਹ ਉਹੀ ਰਾਜੀਵ ਗਾਂਧੀ ਹੈ ਜਿਸ ਨੇ ਨਵੰਬਰ 84 ਦੇ ਪਹਿਲੇ ਹਫ਼ਤੇ ਹਜ਼ਾਰਾਂ ਸਿੱਖਾਂ ਦਾ ਖੂਨ
ਜਿਹੜਾ ਬਹਾਇਆ ਇਸ ਦੇ ਸਿੱਧੇ ਹੁਕਮਾਂ ਦੇ ਥੱਲੇ, ਔਰ ਉਹਨਾਂ ਹਜ਼ਾਰਾਂ ਬੇਗੁਨਾਹ ਸਿੱਖਾਂ ਦੇ ਖੂਨ ਦਾ ਤਿਲਕ ਲਾ ਕੇ ਇਹ ਜਿਹੜਾ ਹੈ ਰਾਜਗੱਦੀ ਤੇ ਬੈਠਾ। ਔਰ ਪਹਿਲੀ ਪਬਲਿਕ ਮੀਟਿੰਗ ਜਿਹੜੀ ਰਾਜੀਵ ਗਾਂਧੀ ਨੇ ਰਾਮਲੀਲਾ ਗਰਾਊਂਡ ਦੇ ਵਿੱਚ ਕੀਤੀ, ਉਹਨੂੰ ਜਿਹੜੀ ਨਵੰਬਰ 84 ਦੀ ਸਿੱਖ ਨਸਲਕੁਸ਼ੀ ਸੀ, ਜਿਹਦੇ ਚ ਹੁਣ ਤਾਂ ਰੈਜ਼ੋਲੂਸ਼ਨ ਨੇ ਨਿਊ ਜਰਸੀ, ਕਨੈਟੀਕਟ, ਪੈਂਸਿਲਵੇਨੀਆ ਅਸੈਂਬਲੀਆਂ ਦੇ ਕਿ 30,000 ਤੋਂ ਜ਼ਿਆਦਾ ਸਿੱਖਾਂ ਦਾ ਘਾਣ ਕੀਤਾ ਗਿਆ। ਔਰ ਉਸ ਪਹਿਲੀ ਆਪਣੀ ਜਨ ਸਭਾ ਦੇ ਵਿੱਚ ਰਾਜੀਵ ਗਾਂਧੀ ਨੇ ਇਹਨੂੰ ਇਹ ਕਹਿ ਕੇ ਨਿਆਂ ਸੰਗਤ ਠਹਿਰਾਇਆ, ਜਸਟੀਫਾਈ ਕੀਤਾ ਕਿ ਜਬ ਕੋਈ ਬੜਾ ਵ੍ਰਿਕਸ਼ ਗਿਰਤਾ ਹੈ तो धरती कांपती है। सो ਜ਼ਾਹਰ ਹੈ ਕਿ ਜਿਹੜੇ ਇਸ ਨਸਲਕੁਸ਼ੀ ਲਈ ਜਿਨ੍ਹਾਂ ਨੂੰ ਚਾਰਜ ਦਿੱਤਾ ਗਿਆ ਸੀ ਕਿ ਉਹਨਾਂ ਨੇ ਐਗਜ਼ੀਕਿਊਟ ਕਰਨਾ, ਉਹਨੂੰ ਰਾਜੀਵ ਗਾਂਧੀ ਨੇ ਆਪਣੀ ਪਹਿਲੀ ਕੈਬਨਿਟ ਦੇ ਵਿੱਚ ਵਜ਼ੀਰ ਬਣਾਇਆ। ਜਗਦੀਸ਼ ਟਾਈਟਲਰ, ਸਜਨ ਕੁਮਾਰ, HKL ਭਗਤ, ਇਹ ਸਾਰੇ ਨੂੰ, ਕਿਉਂਕਿ ਇਹ ਜਦੋਂ ਫੈਸਲਾ ਵੀ ਉਹਨਾਂ ਦਿਨਾਂ 'ਚ ਹੀ ਆ ਰਿਹਾ ਜਦੋਂ ਕਿ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ 38 ਸਾਲਾਂ ਦੀ ਦੁਖਦ ਯਾਦ ਅਸੀਂ ਮਨਾ ਰਹੇ। ਸੋ ਇਹ ਗੱਲ ਕੰਪਲੀਟ ਨਹੀਂ ਹੋਏਗੀ ਜੇ ਅਸੀਂ ਇਸ ਰਾਜੀਵ ਗਾਂਧੀ ਦੀਆਂ ਕਰਤੂਤਾਂ ਦਾ ਜ਼ਿਕਰ ਨਾ ਕਰੀਏ ਕਿ ਭਾਈ ਉਹਨੇ ਕਿਸ ਲੈਵਲ ਦੇ ਉੱਤੇ, ਇਹੀ ਨਹੀਂ ਕਿ ਉਸਨੇ ਇਹ ਨਵੰਬਰ 84 ਦੀ ਸਿੱਖ ਨਸਲਕੁਸ਼ੀ ਪਲਾਨ ਕੀਤੀ, ਪਰ ਉਸਨੇ ਬਰਾਬਰ ਰਾਦਰ ਜਿਹਦਾ ਰਾਈ ਕਰਵਾਇਆ, ਉਹਨਾਂ ਨੂੰ ਸਨਮਾਨਿਤ ਵੀ ਕੀਤਾ। ਔਰ ਇਹੀ ਕਾਰਨ ਹੈ ਕਿ 38 ਸਾਲ ਬਾਅਦ ਵੀ, ਔਰ ਜਿਹੜਾ ਈਵਨ ਅਕੋਰਡ ਦੇ ਨਾਂ ਥੱਲੇ ਲੌਂਗੋਵਾਲ ਦੇ ਨਾਲ ਜਿਹੜਾ ਫਰਾਡ ਕੀਤਾ ਗਿਆ, ਲੌਂਗੋਵਾਲ ਆਪਣੇ ਆਪ ਵੀ ਇੱਕ ਫਰਾਡ ਸੀ, ਪਰ ਬਹੁਤ ਵਾਰ ਅਸੀਂ 47 ਦੇ ਦੌਰ ਦੀ ਉਸ ਫਰਾਡ ਕਾਂਗਰਸ ਲੀਡਰਸ਼ਿਪ, ਨਹਿਰੂ, ਗਾਂਧੀ, ਪਟੇਲ, ਜਿਨ੍ਹਾਂ ਨੇ ਇਕਰਾਰ ਕੀਤੇ ਸਿੱਖ ਲੀਡਰਾਂ ਨਾਲ, ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਬਲਦੇਵ ਸਿੰਘ, ਉਹਨਾਂ ਦਾ ਜ਼ਿਕਰ ਤਾਂ ਕਰਦੇ, ਪਰ ਇਹਦੇ ਤੇ ਕਿਉਂਕਿ ਵੈਸੇ ਹੀ 84 ਤੋਂ ਬਾਅਦ ਸਿੱਖਾਂ ਦਾ ਨਿਸ਼ਾਨਾ ਹੀ ਖਾਲਿਸਤਾਨ ਹੋ ਗਿਆ ਸੀ, ਇਸ ਲਈ ਬਹੁਤ ਇਹਦੇ ਬਾਰੇ ਜ਼ਿਕਰ ਨਹੀਂ ਕੀਤਾ ਜਾਂਦਾ। ਪਰ ਜੇ ਤੁਸੀਂ ਫॉर ਡਿਸਕਸ਼ਨ ਸੇਕ ਦੇਖੋਗੇ ਕਿ ਜਦੋਂ ਅਸੀਂ ਬਿਟਰੇਡ ਪ੍ਰੋਮਿਸਿਸ ਦੀ ਗੱਲ ਕਰਦੇ, ਸੋ ਇਹੀ ਰਾਜੀਵ ਗਾਂਧੀ ਹਰਚੰਦ ਸਿੰਘ ਲੌਂਗੋਵਾਲ ਦੇ ਨਾਲ ਸਮਝੌਤਾ ਕਰਦਾ ਹੈ, ਅਕੋਰਡ ਕਰਦਾ ਹੈ, ਟ੍ਰੀਟੀ ਕਰਦਾ ਹੈ, ਔਰ ਉਹ ਰਾਜੀਵ ਲੌਂਗੋਵਾਲ ਸਮਝੌਤੇ ਦਾ ਡਾਕੂਮੈਂਟ ਇੰਡੀਅਨ ਪਾਰਲੀਮੈਂਟ ਦੇ ਵਿੱਚ ਵੀ ਰੱਖਿਆ ਜਾਂਦਾ ਹੈ। ਔਰ ਉਸ ਦੇ ਥੱਲੇ ਜੋ ਕੁਛ ਜੋ ਮੰਨਿਆ ਗਿਆ ਸੀ, ਉਹਦੇ ਚ ਚੰਡੀਗੜ੍ਹ ਦੇਣਾ, ਫੌਜ ਦੇ ਵਿੱਚ ਸਿੱਖਾਂ ਦੀ ਰਿਪਰੈਜ਼ੈਂਟੇਸ਼ਨ, ਕਮਿਸ਼ਨ ਬਣਾਉਣਾ, ਪੋਲੀਟੀਕਲ ਕੈਦੀਆਂ ਦੀ ਰਿਹਾਈ, ਇਹ ਉਹਦੇ ਚੋਂ ਜੇ ਸਿਰਫ ਤੇ ਸਿਰਫ ਇੱਕ ਮੱਦ ਲਾਗੂ ਕਰਵਾਈ ਗਈ ਤੇ ਉਹ ਸੀ ਸਤਲੁਜ ਜਮਨਾ ਲਿੰਕ ਨਹਿਰ ਲਈ, ਜਿਹੜਾ ਬਰਨਾਲਾ ਬਾਅਦ ਦੇ ਵਿੱਚ 1985 ਦੀਆਂ ਚੋਣਾਂ ਤੋਂ ਬਾਅਦ ਚੀਫ ਮਿਨਿਸਟਰ ਬਣਦਾ ਹੈ। ਉਹਦੇ ਰਾਹੀਂ ਜ਼ਮੀਨ ਐਕਵਾਇਰ ਕਰਕੇ, ਇਹ ਵੱਖਰੀ ਕਹਾਣੀ ਹੈ ਕਿ ਕਿਵੇਂ ਜੁਝਾਰੂਆਂ ਨੇ ਫਿਰ ਆਪਣੀ ਕੁਰਬਾਨੀ ਦੇ ਨਾਲ ਉਹ SYL ਕਨਾਲ ਰੁਕਵਾਈ, ਜਿਹੜੀ ਅੱਜ ਤੱਕ ਰੁਕੀ ਹੋਈ ਹੈ। ਪਰ ਸ਼ਾਇਦ ਇਹ ਮੋਦੀ, ਅਮਿਤ ਸ਼ਾਹ ਦੇ ਥੱਲੇ ਸੁਪਰੀਮ ਕੋਰਟ ਜਿਵੇਂ ਅੱਜ ਤੋਤੇ ਵਾਂਗ ਬੋਲਦਾ, ਜੋ ਕੁਝ ਉਹ ਬੁਲਾਉਣਾ ਚਾਹੁੰਦੇ ਨੇ ਆਪਣੇ ਫੈਸਲਿਆਂ, ਇਹ ਵੀ ਆਉਣ ਵਾਲੇ ਪੀਰੀਅਡ ਦਾ ਇੱਕ ਵੱਡਾ ਚੈਲੰਜ ਸਾਡੇ ਸਾਹਮਣੇ ਹੋਏਗਾ। ਲੇਕਿਨ ਇਹ ਵੀ ਇੱਕ, ਜਦੋਂ ਅਸੀਂ ਕੀਤੇ ਸਮਝੌਤਿਆਂ ਨੂੰ ਡਿਸਟਰੋਏ ਕਰਨ ਦੀ ਗੱਲ ਜਾਂ ਉਸ ਦੇ ਉੱਤੇ ਜੋ ਵਾਅਦੇ ਕੀਤੇ ਉਹ ਕਿਵੇਂ ਵਾਅਦਾ ਖਿਲਾਫੀਆਂ ਹੋਈਆਂ, ਤੇ ਈਵਨ ਰਾਜੀਵ ਲੌਂਗੋਵਾਲ ਅਕੋਰਡ ਵੀ ਨਾ ਚੰਡੀਗੜ੍ਹ ਨਾ ਕੋਈ ਦੂਸਰੀਆਂ ਮੰਗਾਂ ਜਿਹੜੀਆਂ ਉਸ ਦਾ ਹਿੱਸਾ ਸੀ। ਹਾਂ, ਉਸ ਜ਼ਮਾਨੇ ਦੇ ਵਿੱਚ ਇਹ ਜ਼ਰੂਰ ਇੱਕ ਗੱਲ ਮਸ਼ਹੂਰ ਸੀ ਕਿ ਜਦੋਂ ਉਹ ਸਮਝੌਤਾ ਹੋ ਗਿਆ ਤੇ ਰਾਜੀਵ ਗਾਂਧੀ ਉੱਠਿਆ, ਉਹਨੇ ਆਪਣੀ ਬੁਲਟ ਪ੍ਰੂਫ ਜੈਕਟ ਲਾਈ ਔਰ ਉਹਨੇ ਲੌਂਗੋਵਾਲ ਨੂੰ ਦੇਖ ਕੇ ਕਿਹਾ ਕਿ ਸੰਤ ਜੀ ਹੁਣ ਇਹਦੀ ਮੈਨੂੰ ਨਹੀਂ ਲੋੜ ਹੈ, ਤੁਹਾਨੂੰ ਲੋੜ ਹੈ। ਔਰ ਜ਼ਾਹਰ ਹੈ ਲੌਂਗੋਵਾਲ ਉਸ ਤੋਂ 20 ਦਿਨ ਦੇ ਵਿੱਚ ਸ਼ੇਰਪੁਰ ਇਧਰ ਇੱਕ ਗੁਰਦੁਆਰੇ ਦੇ ਵਿੱਚ ਹੀ ਮਾਰਿਆ ਗਿਆ। ਜੁਝਾਰੂਆਂ ਨੇ ਉਸ ਨੂੰ ਦੱਸਿਆ ਕਿ ਭਾਈ ਗਦਾਰੀ ਦੀ ਸਜ਼ਾ ਕੀ ਹੁੰਦੀ ਹੈ। ਲੇਕਿਨ ਰਾਜੀਵ ਗਾਂਧੀ ਜੇ ਉਸ ਮੌਕੇ, ਕਿਉਂਕਿ ਫਿਰ ਸਿੱਖਾਂ ਦਾ ਗੁੱਸਾ ਜ਼ਾਹਰ ਹੈ ਕਿ ਭਾਈ ਉਧਰੋਂ ਬਦਲ ਕੇ ਇੱਧਰ ਨੂੰ ਹੋਇਆ ਕਿ ਭਾਈ ਕੀ ਹੈ, ਫਿਰ ਤਾਂ ਅਕਾਲੀਆਂ ਦਾ ਇੱਕ ਦੌਰ ਸੁਰਜੀਤ ਸਿੰਘ ਬਰਨਾਲੇ ਨੂੰ ਚੀਫ ਮਿਨਿਸਟਰ ਬਣਾ ਕੇ ਸ਼ੁਰੂ ਕਰ ਦਿੱਤਾ ਗਿਆ। ਪਰ ਕੁਦਰਤ ਦਾ ਇੱਕ ਆਪਣਾ ਨਿਜ਼ਾਮ ਹੈ, ਜਦੋਂ ਇੱਕ ਥਾਂ ਦੇ ਉੱਤੇ ਕੋਈ ਜ਼ੁਲਮ ਕਰਕੇ ਬਚ ਨਿਕਲਦਾ ਹੈ ਤੇ ਉਸ ਦਾ ਹੌਸਲਾ ਹੋਰ ਵੀ ਬੁਲੰਦ ਹੁੰਦਾ ਹੈ। ਉਹਨੂੰ ਲੱਗਦਾ ਹੈ ਕਿ ਆਈ ਕੈਨ ਗੈਟ ਅਵੇ ਵਿਦ ਇਟ, ਜਿਵੇਂ ਅੰਗਰੇਜ਼ੀ ਚ ਕਹਿੰਦੇ ਨੇ। ਇਸੇ ਹੀ ਰਾਜੀਵ ਗਾਂਧੀ ਨੇ ਫਿਰ ਜਿਹੜੀ ਇਹਦੀ ਮਾਂ ਦੀਆਂ ਨੀਤੀਆਂ ਸੀ ਸ੍ਰੀਲੰਕਾ ਦੇ ਵਿੱਚ, ਜਿਵੇਂ ਉਹਨੇ ਜਿਹੜਾ ਲਿਟੇ ਖੁਦ ਬਣਾਈ, ਕਿਵੇਂ ਪ੍ਰਭਾਕਰਨ ਨੂੰ ਰਾਹ ਨੇ ਟ੍ਰੇਨਡ ਕੀਤਾ,
ਕਿਵੇਂ ਸ੍ਰੀਲੰਕਾ ਦੇ ਵਿਹੜੇ ਦੇ ਵਿੱਚ ਸਿਵਲ ਵਾਰ ਖੜੀ ਕੀਤੀ, ਕਿਵੇਂ ਸਿਹਾਲੀਜ਼ ਔਰ ਤਾਮਿਲ ਹਿੰਦੂ ਉਹਨਾਂ ਨੂੰ ਇੱਕ ਦੂਜੇ ਨਾਲ ਟਕਰਾਇਆ, ਤਾਮਿਲ ਹਿੰਦੂਆਂ ਨੂੰ ਜਿਹੜੇ ਕਿ ਨਾਰਥ ਈਸਟ ਦੇ ਵਿੱਚ ਰਹਿੰਦੇ ਨੇ ਸ੍ਰੀਲੰਕਾ ਦੇ ਜਾਫਨਾ ਔਰ ਦੂਸਰੇ ਏਰੀਏ, ਉਹਨਾਂ ਨੂੰ ਹੋਮਲੈਂਡ ਦਾ ਸੁਪਨਾ ਦਿਖਾਇਆ। ਫਿਰ ਜਦੋਂ ਤੁਸੀਂ ਕਿਸੇ ਨੂੰ ਸੁਪਨਾ ਦਿਖਾਦੇ ਹੋ ਔਰ ਉਹਦੇ ਲਈ ਉਹ ਆਪਣਾ ਲਹੂ ਵੀ ਡੋਲਦੇ ਨੇ, ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਇਹ ਖੁਦਕਸ਼ ਜੈਕਟਾਂ ਜਾਂ ਇਹ ਜਿਹੜੇ ਸੁਸਾਈਡ ਬੰਬਰ ਦਾ ਕਨਸੈਪਟ ਹੈ, ਇਹ ਦੁਨੀਆ ਦੇ ਵਿੱਚ ਠੀਕ ਹੈ। ਸੈਕੰਡ ਵਰਲਡ ਵਾਰ ਵੇਲੇ ਅਸੀਂ ਜਾਪਾਨੀ ਕਾਮਾਕਾਜ਼ੀਆਂ ਦੀ ਗੱਲ ਕਰਦੇ ਹਾਂ ਕਿ ਉਹ ਜਿਹੜੇ ਨੇ ਉੱਤੋਂ ਬੰਬ ਬਣ ਕੇ ਆ ਕੇ ਉਹਨਾਂ ਨੇ ਕਿਵੇਂ ਜਹਾਜ਼ ਡੋਬੇ, ਲੇਕਿਨ ਪੋਲੀਟੀਕਲ ਅਰੀਨਾ 'ਚ ਇਹਨੂੰ ਐਜ਼ ਏ ਵੈਪਨ ਜੇ ਯੂਜ਼ ਕਰਵਾਇਆ ਤੇ ਉਹ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਨੇ ਰਾਜੀਵ ਗਾਂਧੀ ਦੇ ਥੱਲੇ ਲਿਟੇ ਦੀਆਂ ਖੁਦਕੁਸ਼ ਕੁੜੀਆਂ ਮੁੰਡੇ ਜਿਹੜੇ ਇਸ ਕਿਸਮ ਦੀਆਂ ਕਾਰਵਾਈਆਂ ਕਰਦੇ ਰਹੇ, ਔਰ ਕਿਵੇਂ ਉਹਨਾਂ ਨੇ ਜਿਹੜਾ ਸਭ ਤੋਂ ਪਹਿਲਾਂ, ਔਰ ਉਹ ਹਿੰਦੂ ਨੇ ਤਾਮਿਲ ਹਿੰਦੂ, ਉਹਨਾਂ ਦੇ ਨਾਲ ਸ਼੍ਰੀ ਨੂੰ ਇਸਲਾਮ ਨਾਲ ਜੋੜਨਾ ਜਾਂ ਕਿਸੇ ਹੋਰ ਨਾਲ ਜੋੜਨਾ ਇਹ ਹਿਸਟੋਰੀਕਲੀ ਵੀ ਕਰੈਕਟ ਨਹੀਂ ਹੈ। ਲੇਕਿਨ ਇਹ ਵੀ ਇਸ ਗੱਲ ਦਾ ਧਿਆਨ ਰਹੇ ਕਿ ਜਦੋਂ ਕ੍ਰਿਸਚੀਅਨਿਟੀ ਦੇ ਵਿੱਚ ਇੱਕ ਗੱਲ ਕਹੀ ਜਾਂਦੀ ਹੈ ਉਹਨਾਂ ਦੇ ਜੀਸਸ ਨੂੰ ਕੋਟ ਕਰਕੇ ਕਿ those who live by sword die by sword, ਕਿ ਜਿਹੜੇ ਤਲਵਾਰ ਦੇ ਜ਼ੋਰ ਦੇ ਨਾਲ ਜਿਉਂਦੇ ਨੇ ਉਹ ਸਮਝਦੇ ਨੇ ਵੀ ਸਾਡੀ ਤਲਵਾਰ ਜਿਹੜੀ ਹੈ ਉਹ ਹਰ ਇੱਕ ਨੂੰ ਹੁਕਮ ਮੰਨਣ ਤੇ ਮਜਬੂਰ ਕਰਦੀ ਹੈ, ਉਹਨਾਂ ਦਾ ਐਂਡ ਵੀ ਫਿਰ ਤਲਵਾਰ ਨਾਲ ਹੁੰਦਾ ਹੈ। ਸੋ ਜਿਹੜੀ ਰਾਹ ਨੇ ਲਿਟੇ ਰਾਹੀਂ ਇਹ ਖੁਦਕੁਸ਼ ਹਮਲਿਆਂ ਦਾ ਸਿਲਸਿਲਾ ਸ਼ੁਰੂ ਕਰਕੇ ਹਜ਼ਾਰਾਂ ਦੀ ਗਿਣਤੀ 'ਚ ਬੇਗੁਨਾਹ ਲੋਕ ਸ੍ਰੀਲੰਕਾ 'ਚ ਮਾਰੇ ਮਰਵਾਏ, ਉਹੀ ਇੱਕ ਤਾਮਿਲਾਂ ਦੀ ਕੁੜੀ ਤਾਮਿਲ ਹਿੰਦੂਆਂ ਦੀ ਧੇਨੂੰ ਉਹ ਉਸੇ ਤਰ੍ਹਾਂ ਹੀ ਉਹਦਾ ਅੰਤ ਕਰਦੀ ਹੈ ਰਾਜੀਵ ਗਾਂਧੀ ਦਾ। ਪਰ ਇਹਦਾ ਇੱਕ ਜਿਹੜਾ ਕੈਚ ਪੁਆਇੰਟ ਇਹ ਹੈ ਕਿ ਜਦੋਂ ਉਹਨਾਂ ਨੂੰ ਵਰਤ ਲਿਆ ਸ੍ਰੀਲੰਕਾ ਗੋਡੇ ਟੇਕਣ ਤੇ ਮਜਬੂਰ ਹੋ ਗਿਆ ਤੇ ਇਹਨਾਂ ਨੇ ਕਿਹਾ ਰਾਜੀਵ ਗਾਂਧੀ ਦੇਖੋ ਜੀ ਅਸੀਂ ਹੁਣ ਪੀਸ ਮੇਨਟੇਨ ਕਰ ਰਹੇ ਹਾਂ, ਔਰ ਇੱਕ ਸਮਝੌਤਾ ਇਹਨਾਂ ਨੇ ਜਿਹੜਾ ਭਾਰਤੀ ਏਜੰਸੀਆਂ ਨੇ ਕੀਤਾ ਸ੍ਰੀਲੰਕਨ ਸਿਹਾਲੀਜ਼ ਗਵਰਨਮੈਂਟ ਦੇ ਨਾਲ, ਔਰ ਉਹਨਾਂ ਨੇ ਜਿਹੜੇ ਆਪਣੇ ਕ੍ਰੀਏਟ ਕੀਤੇ ਹੋਏ ਲਿਟੇ ਵਾਲੇ ਸੀ ਪ੍ਰਭਾਕਰਨ ਉਹਨੂੰ ਸੱਦਿਆ, ਉਹਨੂੰ ਕਿਹਾ ਜੀ ਅਸੀਂ ਹੁਣ ਇਹ ਪੀਸ ਸਮਝੌਤਾ ਹੋ ਗਿਆ ਔਰ ਤੁਸੀਂ ਆਪਣੇ ਹਥਿਆਰ ਰੱਖ ਦਿਓ ਔਰ ਬਾਕੀ ਹੋ ਗਿਆ ਖਤਮ, ਸਭ ਠੀਕ ਪੀਸ ਹੋ ਗਏ। ਔਰ ਉਹਦੇ ਲਈ ਉਹਨਾਂ ਨੇ ਕਿਹਾ ਪ੍ਰਭਾਕਰਨ ਨੇ, ਉਹਨੇ ਕਿਹਾ ਜੀ ਠੀਕ ਹੈ ਤੁਸੀਂ ਗੱਲ ਮੁਕਾ ਦਿੱਤੀ ਹੈ ਪਰ ਅਸੀਂ ਤਾਂ ਇਹਦੇ ਲਈ ਬਹੁਤ ਕੁਰਬਾਨੀ ਕੀਤੀ ਔਰ ਮੈਂ ਇਕੱਲਾ ਤਾਂ ਫੈਸਲਾ ਨਹੀਂ ਲੈ ਸਕਦਾ, ਮੈਂ ਜਾ ਕੇ ਆਪਣੇ ਕਾਡਰ ਨਾਲ ਆਪਣੀ ਬਾਕੀ ਲੀਡਰਸ਼ਿਪ ਨਾਲ ਕਰਕੇ ਅਸੀਂ ਹਥਿਆਰ ਰੱਖ ਦਿੰਦੇ। ਉਹ ਉੱਥੋਂ ਐਸਕੇਪ ਕਰਕੇ ਜਦੋਂ ਆਪਣਿਆਂ 'ਚ ਪਹੁੰਚਿਆ ਉਹਨੇ ਕਿਹਾ ਕਿ ਭਾਈ ਸਾਡੇ ਨਾਲ ਵੱਡਾ ਧੋਖਾ ਹੋਇਆ, ਸਾਨੂੰ ਇਹਨਾਂ ਨੇ ਮਰਵਾਇਆ ਔਰ ਹੁਣ ਇਹ ਜਿਹੜਾ ਇਹਨਾਂ ਨੇ ਆਪਣਾ ਮਕਸਦ ਹੱਲ ਕਰਕੇ ਸਾਨੂੰ ਇਹਦਾ ਲਰਸ ਛੱਡ ਦਿੱਤਾ, ਅਸੀਂ ਤਾਂ ਲੜਾਂਗੇ। ਔਰ ਇਹਦੇ ਨਤੀਜੇ ਦੇ ਤੌਰ ਤੇ ਫਿਰ ਇੰਡੀਆ ਨੇ ਆਪਣੀ ਫੌਜ ਸ੍ਰੀਲੰਕਾ ਦੇ ਵਿੱਚ ਭੇਜੀ ਜਿਹਦਾ ਨਾਂ ਦਿੱਤਾ ਗਿਆ ਜਿਹੜਾ ਉਹ ਪੀਸ ਫੋਰਸ, ਕਿ ਇਹ ਅਸੀਂ ਜਿਹੜੀ ਹੈ ਪੀਸ ਕੀਪਿੰਗ ਫੋਰਸ, ਉਸ ਦਾ ਨਾਂ ਕਿ ਜੀ ਸ਼ਾਂਤੀ ਲਈ ਚੱਲਦੀ। ਔਰ ਇੰਟਰਸਟਿੰਗਲੀ ਸ੍ਰੀਲੰਕਾ ਦੇ ਸਿਹਾਲੀਜ਼ ਵੀ ਸਮਝਦੀ ਸੀ ਹਕੂਮਤ ਕਿ ਭਾਈ ਇਹ ਇੰਡੀਆ ਨੇ ਇਹਨਾਂ ਨੂੰ ਚੱਕ ਦਿੱਤੀ ਹੋਈ ਸੀ। ਇਸ ਮੁੱਦੇ ਤੇ ਸੀਕ੍ਰੇਟਲੀ ਦੋਨਾਂ ਨੇ ਹੱਥ ਰਲਾ ਲਏ, ਸ੍ਰੀਲੰਕਨ ਤਾਮਿਲਜ਼ ਨੇ ਵੀ ਔਰ ਉਹਨਾਂ ਨੇ ਵੀ, ਔਰ ਜੋ ਫਿਰ ਉਹਨਾਂ ਨੇ ਭੜਥਾ ਬਣਾਇਆ ਇਹਨਾਂ ਦਾ ਇੰਡੀਅਨ ਪੀਸ ਕੀਪਿੰਗ ਫੋਰਸ ਦਾ, IPKF ਦਾ ਐਬਰੀਵੇਸ਼ਨ ਕਹੀ ਜਾਂਦੀ ਸੀ, ਔਰ ਇਹਦਾ ਨਤੀਜਾ ਦੋਨਾਂ ਦੇ ਪੱਖਾਂ ਤੋਂ ਇਹਨਾਂ ਨੂੰ ਜੁੱਤੀਆਂ ਪੈਣੀਆਂ ਸ਼ੁਰੂ ਹੋਈਆਂ। ਜਦੋਂ ਐਨ ਸਮਝੌਤਾ ਹੋ ਗਿਆ ਔਰ ਰਾਜੀਵ ਗਾਂਧੀ ਬੜੀ ਸ਼ਾਨ ਦੇ ਨਾਲ ਜਿਹੜਾ ਸ੍ਰੀਲੰਕਾ ਦੇ ਕੋਲੰਬੋ ਦੇ ਵਿੱਚ ਇੱਕ ਪੈਰੇਡ ਦਾ ਨਿਰੀਖਣ ਕਰਨ ਪਹੁੰਚਿਆ, ਔਰ ਅੱਜ ਵੀ ਉਹ ਵੀਡੀਓ ਕਿਤੇ ਨਾ ਕਿਤੇ ਮੌਜੂਦ ਹੋਏਗੀ। ਉਸ ਜ਼ਮਾਨੇ 'ਚ ਤਾਂ ਇਹ ਬੜੀ ਪ੍ਰਚਲਿਤ ਸੀ ਕਿ ਜਿਉਂ ਹੀ ਉਹ ਸਲੂਟ ਲੈ ਰਿਹਾ ਸੀ, ਇੱਕ ਸ੍ਰੀਲੰਕਨ ਫੌਜੀ ਨੇ, ਹਾਲਾਂ ਉਹਨਾਂ ਦੀਆਂ ਬੰਦੂਕਾਂ 'ਚੋਂ ਗੋਲੀਆਂ ਤਾਂ ਬਾਹਰ ਕੱਢੀਆਂ ਹੋਈਆਂ ਸੀ, ਉਹਨੇ ਬੰਦੂਕ ਦਾ ਵੱਟ 2 ਵਾਰੀ ਇਹਦੇ ਮਾਰਿਆ ਔਰ ਇਹ ਉੱਥੋਂ ਵਿੱਚੇ ਹੀ ਪਰੇਡ ਖਤਮ ਹੋ ਗਈ। ਉਹਨੂੰ ਬੇਸ਼ੱਕ ਉਹਨਾਂ ਨੇ ਫੜ ਲਿਆ, ਬਾਅਦ ਰਿਲੀਜ਼ ਵੀ ਕਰਤਾ, ਲੇਕਿਨ ਇਹ ਪਹਿਲਾ ਮੈਸੇਜ ਸੀ ਕਿ ਇਹ ਜਿਹੜੇ ਤੁਸੀਂ ਕਤਲੇਆਮ ਕਰਦੇ ਹੋ ਕਰਵਾਉਂਦੇ ਹੋ ਇਹਦੀ ਤੁਹਾਨੂੰ ਸਜ਼ਾ ਹੈ। ਔਰ ਉਸ ਸ੍ਰੀਲੰਕਾ ਦੇ ਉਸ ਕੌਪ ਨੇ ਤਾਂ ਪਬਲਿਕ ਹਿਊਮਿਲੇਸ਼ਨ ਦਿੱਤੀ ਰਾਜੀਵ ਗਾਂਧੀ ਨੂੰ, ਲੇਕਿਨ ਇਧਰ ਜੋ ਕੁਝ ਫਿਰ ਇੰਡੀਅਨ ਪੀਸ ਕੀਪਿੰਗ ਫੋਰਸ ਨੇ ਉੱਥੇ ਜਾ ਕੇ ਕੀਤਾ ਹੈ ਉਹਨਾਂ ਤਾਮਿਲਾਂ ਦੇ ਨਾਲ ਹੀ ਜਿਨ੍ਹਾਂ ਨੂੰ ਖੜੇ ਇਹਨਾਂ ਨੇ ਕੀਤਾ ਸੀ, ਔਰ ਉਸ ਫੌਜ ਦਾ ਬਹੁਤ ਬੁਰਾ ਹਾਲ ਹੋਇਆ, ਉੱਥੋਂ ਡਿਫੀਟ ਹੋ ਕੇ ਨਿਕਲੇ। ਔਰ ਉਸ ਪੀਰੀਅਡ ਦੇ ਵਿੱਚ ਇਹ ਸਾਹਮਣੇ ਆਇਆ ਕਿ ਤੈਨੂੰ ਇਹਦੀ ਫੈਮਿਲੀ ਦੀਆਂ ਬੱਚੀਆਂ ਦੇ ਨਾਲ ਵੀ ਜਿਹੜਾ ਇਸ ਕਿਸਮ ਦਾ ਜਬਰ ਜਨਾਹ ਔਰ ਦੂਜਾ ਭਾਰਤੀ ਫੌਜੀਆਂ ਨੇ ਕੀਤਾ ਸੀ।
ਸੋ ਉਹਨੇ ਉਸ ਗਰੁੱਪ ਨੂੰ ਜੁਆਇਨ ਕੀਤਾ ਜਿਹੜੇ ਸਮਝਦੇ ਸੀ ਕਿ ਭਾਈ ਰਾਜੀਵ ਗਾਂਧੀ ਨੂੰ ਸਜ਼ਾ ਦੇਣਾ ਬੜਾ ਜ਼ਰੂਰੀ ਹੈ, ਇਸ ਨੇ ਵੱਡਾ ਇਹ ਫੌਜ ਦੇ ਰਾਹੀਂ ਗੁਨਾਹ ਕੀਤਾ ਔਰ ਸਾਡੇ ਕਾਜ਼ ਨੂੰ ਬਿਟਰੇ ਕੀਤਾ। ਸੋ ਇਹ 21 ਮਈ 1991 ਨੂੰ ਰਾਜੀਵ ਗਾਂਧੀ ਦਾ ਅੰਤ ਹੁੰਦਾ ਹੈ, ਇੱਕ ਵੱਡਾ ਕੇਸ ਬਣਦਾ ਹੈ। ਮੈਂ ਉਸ ਦੀ ਡਿਟੇਲ 'ਚ ਨਹੀਂ ਜਾਵਾਂਗਾ, ਗੂਗਲ ਕਰਕੇ ਉਹਨੂੰ ਦੇਖਿਆ ਜਾ ਸਕਦਾ ਹੈ, ਕਿਉਂਕਿ ਮੇਰੇ ਸਾਹਮਣੇ ਬਹੁਤ ਸਾਰੇ ਉਸ ਕਤਲकांड ਦੇ ਫੈਕਟਸ ਵੀ ਨੇ ਕਿ ਇਹ ਕੀ ਉਸ ਦੀ ਟਾਈਮ ਲਾਈਨ ਹੋਈ, ਕਦੋਂ ਕੀ ਹੋਇਆ, ਲੇਕਿਨ ਉਹਦੇ ਵੇਰ ਵਿੱਚ ਜਾਏ ਬਿਨਾਂ ਹੁਣ ਇਸ ਗੱਲ 'ਚ ਇੱਕ ਮੈਂ ਐਪਰੀਸ਼ੀਏਸ਼ਨ ਜ਼ਰੂਰ ਕਰਨੀ ਚਾਹਾਂਗਾ। ਉਹ ਸੋਨੀਆ ਗਾਂਧੀ ਹੋਏ, ਪ੍ਰਿयंका ਗਾਂਧੀ ਹੋਏ, ਕਿਉਂਕਿ ਸੋਨੀਆ ਗਾਂਧੀ ਕੈਥੋਲਿਕ ਹੈ ਔਰ ਜ਼ਾਹਰ ਹੈ ਕਿ ਕੈਥੋਲਿਕਸ ਦੇ ਵਿੱਚ ਮੁਆਫੀ ਫॉरगिवनेस ਇਹ ਉਹਨਾਂ ਦਾ ਕਨਸੈਪਟ ਬਿਲਟ ਇਨ ਹੈ। ਔਰ ਜਦੋਂ ਇਸ ਕੇਸ ਵਾਲਿਆਂ ਚੋਂ ਬਹੁਤਿਆਂ ਨੂੰ ਜਿਨ੍ਹਾਂ ਦੇ ਵਿੱਚ ਨਲਨੀ ਵੀ ਇੱਕ ਬੱਚੀ ਕਿਉਂਕਿ ਤੈਨੂੰ ਤਾਂ ਮਾਰੀ ਗਈ ਔਰ ਹੋਰ ਉਹਨਾਂ ਨੂੰ ਡੈਥ ਸੈਂਟੈਂਸ ਹੋਈ, ਤੇ ਉਹਦੇ ਚ ਇਹਨਾਂ ਨੇ ਜਿਹੜੀ ਹੈ ਸੋਨੀਆ ਗਾਂਧੀ ਨੇ ਔਰ ਪ੍ਰਿयंका ਗਾਂਧੀ ਤਾਂ ਖੁਦ ਜਾ ਕੇ ਨਲਨੀ ਨੂੰ ਜੇਲ੍ਹ 'ਚ ਮਿਲੀ ਵੀ, ਉਹਨਾਂ ਨੇ ਕਿਹਾ ਜੀ ਐਜ਼ ਏ ਫੇਥ ਅਸੀਂ ਨਹੀਂ ਚਾਹੁੰਦੇ ਵੀ ਇਹਨਾਂ ਨੂੰ ਡੈਥ ਸੈਂਟੈਂਸ ਦਿੱਤੀ ਜਾਏ। ਸੋ ਉਸ ਗੱਲ ਨੇ ਵੀ ਮਦਦ ਕੀਤੀ ਕਿ ਜਦੋਂ ਇਹ ਸਾਰੇ ਜਿਹੜੇ ਕ੍ਰਿਮੀਨਲ ਮਰਡਰ ਕੇਸ ਦੇ ਵਿੱਚ ਸੀ ਇਹਨਾਂ ਨੂੰ ਉਮਰ ਕੈਦ ਦੇ ਵਿੱਚ ਬਦਲ ਦਿੱਤਾ ਗਿਆ, ਕੁਛ ਨੂੰ ਹਾਈ ਕੋਰਟ, ਕੁਛ ਨੂੰ ਅਪਰ ਲੈਵਲ ਤੇ, ਪਰ ਇਹ ਆਲਮੋਸਟ ਆਪਣੀਆਂ, ਕਿਉਂਕਿ ਉਮਰ ਕੈਦ ਦਾ ਕੋਈ ਪੀਰੀਅਡ ਤਾਂ ਹੁੰਦਾ ਨਹੀਂ ਹੈ, ਰਫਲੀ ਇਹ ਕਿਹਾ ਜਾਂਦਾ 14 ਸਾਲ, ਇਹ ਵੀ ਇੱਕ ਗਲਤ ਅੰਦਾਜ਼ ਹੈ। ਉਹ ਜ਼ਰੂਰ ਹੁੰਦਾ ਸੀ ਕਿ ਭਾਈ ਇੱਕ ਵਕਤ ਤੋਂ ਬਾਅਦ ਕਿ ਜੀ ਤੁਹਾਡਾ ਚਾਲ ਚਲਨ ਅੱਛਾ ਹੈ, ਆਚਰਣ ਅੱਛਾ ਹੈ, ਛੱਡ ਦਿੱਤਾ ਜਾਂਦਾ ਸੀ। ਹੁਣ ਸੁਪਰੀਮ ਕੋਰਟ ਨੇ ਜਿਹੜਾ ਉਮਰ ਕੈਦ ਵਾਂਗ ਕੈਦ ਭੁਗਤ ਰਿਹਾ ਸੀ, ਔਰ ਮੈਂ ਖਬਰ ਦਾ ਹੈਡਲਾਈਨ ਪੜ੍ਹਨਾ ਚਾਹਾਂਗਾ ਕਿ ਸੁਪਰੀਮ ਕੋਰਟ ਆਰਡਰਸ ਰਿਲੀਜ਼ ਆਫ 6 ਕਨਵਿਕਟਸ serving life sentence in Rajiv Gandhi assassination case. These include Nalini, Sri Charan and R.P. Ravichandran. और इस नलनी दे नाल इवन प्रियंका गांधी ने जेल दे विच जाके भी मुलाकात की सी। और आज जिहड़ा ये फैसला आया इहदे च जस्टिस B.R. गोयल, B.R. नगार्थना उन्होंने अपनी जजमेंट दे विच कहा, और मैं एक पैराग्राफ जिहड़ा उन्हां दी जजमेंट दा है उन्होंने कहा जी इन so far as the applicants before us are concerned, their death sentences were commuted to life on account of delay. ਜਦੋਂ ਈਵਨ ਉਹਨਾਂ ਦੀਆਂ ਮੌਤ ਦੀਆਂ ਸਜ਼ਾਵਾਂ ਨੂੰ ਵੀ ਉਹਨਾਂ ਨੇ ਉਮਰ ਕੈਦ 'ਚ ਬਦਲਿਆ, ਤੇ ਟੈਕਨੀਕਲ ਜਿਹੜਾ ਨੁਕਤਾ ਵਰਤਿਆ ਗਿਆ ਸੀ ਉਹਨਾਂ ਦੀ ਟੀਮ ਵੱਲੋਂ, ਵਕੀਲਾਂ ਦੀ ਟੀਮ ਵੱਲੋਂ, ਕਿ ਭਾਈ ਇਹ ਇਨ ਟਾਈਮ ਸੁਣਵਾਈ ਨਹੀਂ ਹੋਈ ਔਰ ਕੇਸ ਮੁਕੰਮਲ ਹੀ ਨਹੀਂ ਹੋਇਆ ਔਰ ਇੰਨੇ ਸਾਲ ਜਿਹੜੇ ਨੇ ਉਹਨਾਂ ਨੂੰ ਜਿਹੜਾ ਜੇਲ੍ਹ 'ਚ ਰੱਖਿਆ ਗਿਆ। फिर उन्होंने सुप्रीम कोर्ट ने कहा we direct that all the applicants are deemed to have served their sentence, कि already उन्होंने बहुत सजा पा ली है। The applicants are thus directed to be released unless required in any other case, the bench said. उन्होंने कहा जे तो कोई होर केस उन्हां दे खिलाफ है फिर तुसी उन्हां नूं पुछगिछ लई रख सकदे हो, अदरवाइज इन्हां नूं रिलीज करो। ये बहुत वड्डा फैसला है। इस दे उत्ते ईवन कांग्रेस ने कहा जी बेशक सोनिया गांधी और प्रियंका गांधी ने उन्होंने मुआफ किया जाए, उन्होंने की है असी रिव्यू पटिशन भी फाइल करांगे और इवें नहीं होना चाहिए, उवें नहीं होना चाहिए। पर कंक्लूजन च मैं कहां, हालांकि असी समझते हैं कि बार बार किसी भी चीज नाल कंपेयर करके कहना कि जी सिखां लई उत्थे इंसाफ नहीं है। और मैं जिवें कल परसों यूक्रेनियन डेलीगेशन ਦੇ ਨਾਲ ਪਾਰਲੀਮੈਂਟੇਰੀਅਨਸ ਦੇ ਗੱਲਬਾਤ ਕਰਦੇ ਆ ਕਿਹਾ ਸੀ ਕਿ ਸਾਡੀ ਪੀੜ ਹੋਰ ਵੀ ਵੱਧ ਜਾਂਦੀ ਹੈ ਜਦੋਂ ਅਸੀਂ ਇਸ ਭਾਰਤੀ ਸਿਸਟਮ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਰਹੇ ਹਾਂ ਕਿ ਅਸੀਂ ਤਾਂ ਇਨਸਾਫ ਦੇਣ ਵਾਲੀ ਕੌਮ ਹੈ, ਬਿਲਕੁਲ, ਲੇਕਿਨ ਅਸੀਂ ਇਨਸਾਫ ਮੰਗਣ ਤੇ ਮਜਬੂਰ ਹੈ। ਅਸੀਂ ਤਾਂ ਉਹ ਹੈ ਜਿਨ੍ਹਾਂ ਨੇ ਦੂਸਰਿਆਂ ਦੀਆਂ ਜਿਹੜੀਆਂ ਬਹੁ ਬੇਟੀਆਂ ਸੀ ਉਹਨਾਂ ਨੂੰ ਛੁਡਾ ਕੇ ਲਿਆਂਦਾ, ਉਹਨਾਂ ਨੂੰ ਦੁਸ਼ਮਣ ਨੂੰ ਸਜ਼ਾ ਦੇ ਕੇ ਇਨਸਾਫ ਦਿੱਤਾ। ਅੱਜ ਅਸੀਂ 38 ਸਾਲ ਬੀਤਣ ਬਾਅਦ ਵੀ ਆਪਣਿਆਂ ਦੇ ਲਈ ਇਨਸਾਫ ਮੰਗ ਰਹੇ। ਸੋ ਫਿਰ ਵੀ ਗੱਲ ਕਰਨ ਦੀ ਖਾਤਰ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਭਾਈ ਇਹੀ ਹਕੂਮਤ ਹੈ, ਇਹੀ ਸੁਪਰੀਮ ਕੋਰਟ ਹੈ। 2019 ਦੇ ਵਿੱਚ 550 ਸਾਲਾ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸੀ। ਮੋਦੀ ਹਕੂਮਤ ਨੇ, ਹੋਮ ਮਿਨਿਸਟਰੀ ਨੇ ਜਿਨ੍ਹਾਂ ਨੂੰ ਜਿਹੜਾ ਰਿਲੀਫ ਦੇਣ ਦਾ ਫੈਸਲਾ ਕੀਤਾ ਕਿ ਜੀ ਅਸੀਂ ਗੁਰੂ ਨਾਨਕ ਸਾਹਿਬ ਨੂੰ ਟ੍ਰਿਬਿਊਟ ਦੇ ਰਹੇ ਹਾਂ, ਜਿਨ੍ਹਾਂ ਦੀ ਰਿਲੀਜ਼ ਦੇ ਹੁਕਮ ਹੋਏ ਉਹਨਾਂ 'ਚ ਭਾਈ ਬਲਵੰਤ ਸਿੰਘ ਰਾਜੋਆਣਾ ਵੀ ਸਨ
ਅੱਜ ਵੀ ਉਹ ਜੇਲ੍ਹ ਦੇ ਵਿੱਚ ਨੇ ਔਰ ਕਦੇ ਸੁਪਰੀਮ ਕੋਰਟ ਖੱਬਾ ਕਦੇ ਸੱਜਾ ਇਹ ਕਰਦਾ। ਇਵੇਂ ਹੀ ਜਿਹੜੇ ਸਾਡੇ ਪੋਲੀਟੀਕਲ ਪ੍ਰਿਜ਼ਨਰ ਨੇ ਜਿਨ੍ਹਾਂ ਨੂੰ ਜਦੋਂ ਅਸੀਂ ਸਿਆਸੀ ਕੈਦੀ ਕਹਿੰਦੇ ਆ ਤੇ ਉਹ ਪੋਲੀਟੀਕਲ ਪ੍ਰਿਜ਼ਨਰ ਆਫ ਵਾਰ ਨੇ, ਜਿਹੜੀ ਟੋਟਲ ਵਾਰ ਭਾਰਤ ਨੇ ਭਰਪਾ ਕੀਤੀ ਔਰ ਸਾਡੇ ਨੌਜਵਾਨਾਂ ਨੇ ਜਿਹੜਾ ਉਹਨੂੰ ਰੈਜ਼ਿਸਟ ਕੀਤਾ, ਉਹ 25-25 30-30 ਸਾਲ ਕਿੰਨਾ ਜਿਹੜਾ ਉਹ ਸਾਰੀਆਂ ਉਮਰਾਂ ਉਹਨਾਂ ਦੀਆਂ ਜੇਲ੍ਹਾਂ 'ਚ ਲੰਘ ਗਈਆਂ ਨੇ। ਉਹਨਾਂ ਦੇ ਮਾਮਲੇ 'ਚ ਅਦਾਲਤਾਂ ਕਿੱਥੇ ਜਾਂਦੀਆਂ ਨੇ? ਗਵਰਨਮੈਂਟਾਂ ਦਾ ਜੋ ਸਾਹਮਣੇ ਹੈ ਉਹ ਹੈ ਹੀ ਹੈ, ਲੇਕਿਨ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਇਹ ਹਰ ਜ਼ਖਮ ਜਿਹੜਾ ਨਵਾਂ ਹੁੰਦਾ ਹੈ ਉਹ ਸਾਡੇ ਪੁਰਾਣੇ ਜ਼ਖਮਾਂ ਦੀ ਪੀੜ ਨੂੰ ਹੋਰ ਵੀ ਦੁਬਾਰਾ ਕਰਦਾ ਹੈ। ਔਰ ਇਸ ਗੱਲ ਦੇ ਉੱਤੇ ਹੀ ਸਾਨੂੰ ਲਿਆ ਕੇ ਖੜਾ ਕਰ ਦਿੰਦਾ ਹੈ ਕਿ ਬਿਨਾਂ ਆਜ਼ਾਦ ਮੁਲਕ ਖਾਲਿਸਤਾਨ ਤੋਂ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਅਸੀਂ ਦੀਨਾਂ ਵਾਂਗ ਵਿਚਾਰਿਆਂ ਵਾਂਗ ਜਿਹੜਾ ਹੈ ਉਹ ਇਨਸਾਫ ਕੂਕਦੇ ਰਵਾਂਗੇ ਤੇ ਇਹ ਸਾਨੂੰ ਹੋਰ ਵੀ ਜ਼ਲਾਲਤ ਦੇਗਾ। ਇਹ ਪੀਰੀਅਡ ਹੈ ਕਿ ਅਸੀਂ ਆਪਣਾ ਮੁਲਕ ਆਜ਼ਾਦ ਕਰਾਈਏ, ਜੇਲ੍ਹਾਂ ਦੇ ਦਰਵਾਜ਼ੇ ਆਪਣੇ ਆਪ ਖੁੱਲ ਜਾਣਗੇ ਔਰ ਇਹੀ ਸਾਡੇ ਹੀਰੋ, ਸਾਡੇ ਨਾਇਕ ਜਿਨ੍ਹਾਂ ਨੂੰ ਕੌਮ ਜਿਹੜੀ ਹੈ ਫਿਰ ਹਾਰਾਂ ਦੇ ਨਾਲ ਲੱਦ ਕੇ ਜਿਹੜਾ ਹੈ ਉਹਨਾਂ ਦਾ ਸਵਾਗਤ ਕਰੇਗੀ। ਤੇ ਇੱਥੇ ਤਾਂ ਜ਼ਲਾਲਤ ਤੋਂ ਬਿਨਾਂ ਸਾਨੂੰ ਕੁਝ ਨਹੀਂ ਮਿਲਣਾ। ਬਿਲਕੁਲ ਡਾਕਟਰ ਸਾਹਿਬ ਤੁਸੀਂ ਬਿਲਕੁਲ ਸਹੀ ਬੋਲਿਆ ਔਰ ਸਹੀ ਕਿਹਾ। ਸੋ ਇੱਥੇ ਲੈਣੇ ਬ੍ਰੇਕ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਾਂਗੇ ਯੂਨਾਈਟਿਡ ਨੇਸ਼ਨਜ਼ ਹਿਊਮਨ ਰਾਈਟਸ ਕੌਂਸਲ ਬਾਰੇ। ਸੋ ਇਸ ਦੇ ਸੈਸ਼ਨ ਦੌਰਾਨ ਭਾਰਤ ਅਤੇ ਪਾਕਿਸਤਾਨ ਜੰਮੂ ਕਸ਼ਮੀਰ ਦੇ ਮੁੱਦੇ ਨੂੰ ਲੈ ਕੇ ਆਮੋ ਸਾਹਮਣੇ ਹੋਏ ਅਤੇ ਇੱਕ ਦੂਸਰੇ ਤੇ ਦੂਸ਼ਣਬਾਜ਼ੀ ਜਿਹੜੀ ਉਹ ਕੀਤੀ ਗਈ। ਤੋ ਯਾਦ ਰਹੇ ਯੂਐਨ ਹਿਊਮਨ ਰਾਈਟਸ ਕੌਂਸਲ ਵਿੱਚ ਹਿਊਮਨ ਰਾਈਟਸ ਨੂੰ ਲੈ ਕੇ ਰਿਵਿਊ ਚੱਲ ਰਿਹਾ ਹੈ ਅਤੇ 10 ਤੋਂ ਜ਼ਿਆਦਾ ਮੁਲਕਾਂ ਨੇ ਭਾਰਤ ਵਿੱਚ ਮਨੁੱਖੀ ਹੱਕਾਂ ਦੇ ਘਾਣ ਨੂੰ ਲੈ ਕੇ ਉਸ ਦੇ ਮੁੱਦੇ ਨੂੰ ਲੈ ਕੇ ਭਾਰਤ ਨੂੰ ਖੂਬ ਰਗੜੇ ਜਿਹੜੇ ਨੇ ਉਹ ਦਿੱਤੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਨਾਲ ਸਕਾਈਪ ਰਾਹੀਂ ਵਾਸ਼ਿੰਗਟਨ DC ਤੋਂ ਜੁੜ ਚੁੱਕੇ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਬੇਸ਼ੱਕ ਇਸ ਟੌਪਿਕ ਦੇ ਉੱਤੇ ਅਸੀਂ ਕੱਲ ਵੀ ਗੱਲ ਕੀਤੀ ਸੀ, ਪਰ ਕਿਉਂਕਿ ਇਹ ਮੀਟਿੰਗ ਯੂਨਾਈਟਿਡ ਨੇਸ਼ਨਜ਼ ਹਿਊਮਨ ਰਾਈਟ ਕੌਂਸਲ ਦੀ ਜਿਹਦੇ 'ਚ ਇੰਡੀਆ ਦਾ ਯੂਨੀਵਰਸਲ ਪੀਰੀਓਡਿਕ ਰਿਵਿਊ ਚੱਲ ਰਿਹਾ ਹੈ ਉਹ ਜਾਰੀ ਹੈ ਔਰ ਅਲੱਗ-ਅਲੱਗ ਮੁਲਕਾਂ ਨੇ ਕਿਵੇਂ ਭਾਰਤ ਨੂੰ ਗ੍ਰਿਲ ਕੀਤਾ। ਕੱਲ ਵਾਲੇ ਸਾਡੇ ਸੈਗਮੈਂਟ ਨੂੰ ਵੀ ਵਿਊਅਰਸ ਵੱਲੋਂ ਬਹੁਤ ਪਸੰਦ ਕੀਤਾ ਗਿਆ। ਲੇਕਿਨ ਮੈਂ ਕੱਲ ਵੀ ਇਹ ਦੇਖ ਰਿਹਾ ਸੀ ਕਿ ਵੀ ਪਾਕਿਸਤਾਨ ਵੀ ਮੈਂਬਰ ਹੈ, ਵੀ ਉਹਨਾਂ ਦੀ ਲਾਈਨ ਕੀ ਰਹੀ। ਲੇਕਿਨ ਔਰ ਅਮਰੀਕਾ ਬਾਰੇ ਵੀ ਜ਼ਿਕਰ ਨਹੀਂ ਸੀ ਕੱਲ ਵਾਲੇ 'ਚ, ਹਾਲਾਂਕਿ ਮੈਨੂੰ ਇਸ ਗੱਲ ਦਾ ਨਹੀਂ ਸੀ ਪਤਾ ਵੀ ਅਜੇ ਉਹ ਸਾਰਾ ਪਾਰਟ ਚੱਲ ਰਿਹਾ, ਖਤਮ ਨਹੀਂ ਹੋਈ ਹੈ ਉਹਨਾਂ ਦੀ ਹੀਅਰਿੰਗ। ਅੱਜ ਜਿਹੜੀ ਕੁਝ ਹੋਰ ਮੁਲਕਾਂ ਦੀ ਰਿਪੋਰਟਿੰਗ ਵੀ ਆਈ ਹੈ ਔਰ ਉਸ ਤੋਂ ਇਹ ਅੰਦਾਜ਼ਾ ਹੁੰਦਾ ਹੈ ਕਿ ਭਾਰਤ ਇਸ ਵੇਲੇ ਅੰਤਰਰਾਸ਼ਟਰੀ ਕਚਹਿਰੀ 'ਚ ਕੌਮਾਂਤਰੀ ਤੌਰ ਦੇ ਉੱਤੇ ਪੂਰੀ ਤਰ੍ਹਾਂ ਹਿਊਮਨ ਰਾਈਟਸ ਦੇ ਮੁੱਦੇ ਤੇ ਐਕਸਪੋਜ਼ਡ ਹੈ। ਔਰ ਈਵਨ ਅਮਰੀਕਾ ਨੇ ਵੀ ਜਿਵੇਂ ਸਿੱਧੇ ਹੌਟ ਸ਼ਾਟ ਭਾਰਤ ਦੇ ਉੱਤੇ ਲਏ ਔਰ ਇਸ ਦੇ ਉੱਤੇ ਈਵਨ ਇੰਡੀਅਨ ਮੀਡੀਆ ਵੀ ਉਹਨਾਂ ਦੀ ਟ੍ਰਿਬਿਊਨ ਨਿਊਜ਼ ਸਰਵਿਸ ਵੀ ਇਹ ਖਬਰ ਦਿੰਦਾ ਹੈ, ਇੰਡੀਆ ਟੋਲਡ ਟੂ ਡਿਲੂਟ ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ, look after minorities at UN Human Rights Review। ਇਹ ਟ੍ਰਿਬਿਊਨ ਦੀ ਖਬਰ ਹੈ ਕਿ ਜੀ ਭਾਰਤ ਨੂੰ ਹਦਾਇਤ ਕੀਤੀ ਹੈ ਉਹਨਾਂ ਨੇ ਔਰ ਉਹਨਾਂ ਨੇ ਕਿਹਾ ਵੀ ਅਸੀਂ ਮੋਨੀਟਰ ਕਰਾਂਗੇ ਤੁਸੀਂ ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ ਜਿਹਨੂੰ ਲੈ ਕੇ
ਮਨੀਪੁਰ, ਨਾਗਾਲੈਂਡ, ਨਾਰਥ ਈਸਟ ਦੇ ਸੂਬਿਆਂ ਦੇ ਵਿੱਚ ਕਾਫੀ ਲੰਬਾ ਵਕਤ, ਜਿਵੇਂ ਇੱਕ ਸ਼ਰਮਿਲਾ ਨਾਂ ਦੀ ਬੀਬੀ ਨੇ ਵਿਚਾਰੀ ਨੇ ਕਿੰਨਾ ਲੰਬਾ ਵਕਤ ਭੁੱਖ ਹੜਤਾਲ ਵੀ ਰੱਖੀ, ਲੇਕਿਨ ਇਹ ਐਕਟ ਉੱਥੇ ਵੀ ਮੌਜੂਦ ਹੈ। ਔਰ ਦੂਸਰਾ ਜਿਹੜਾ ਭਾਰਤ ਨੂੰ ਤਾੜਨਾ ਕੀਤੀ ਕਿ ਲੁੱਕ ਆਫਟਰ ਮਾਈਨੋਰਿਟੀਜ਼, ਕਿ ਘੱਟ ਗਿਣਤੀਆਂ ਦੇ ਨਾਲ। ਸੋ ਉਹਦੇ ਚ ਜ਼ਾਹਰ ਹੈ ਕਿ ਜਿੰਨੀਆਂ ਘੱਟ ਗਿਣਤੀਆਂ ਮੁਸਲਮਾਨ, ਈਸਾਈ, ਸਿੱਖ, ਬੋਧੀ, ਜੈਨੀ, ਦਲਿਤ, ਉਹ ਖਾਸ ਵੀ ਜ਼ਿਕਰ ਹੈ ਕੁਛ ਦਾ। ਔਰ ਉਹਦੀ ਬਿਗਨਿੰਗ ਇਹ ਹੈ ਕਿ at least 10 countries have expressed serious concern over India's dealings with the human rights mechanism, posing questions at India's 4th Universal Periodic Review of the state of human rights at Geneva. Searching questions were posed by US, Germany, Belgium, UK on the need to enact anti-torture laws. ਉਹਨਾਂ ਨੇ ਭਾਰਤ ਨੂੰ ਹਦਾਇਤ ਕੀਤੀ ਹੈ ਕਿ ਤੁਹਾਡੇ ਉੱਤੇ ਹਰ ਫੜੇ ਜਾਣ ਵਾਲੇ ਨੂੰ ਤੁਹਾਡੀ ਪੁਲਿਸ ਸਿਕਿਉਰਿਟੀ ਦਸਤੇ ਟੌਰਚਰ ਕਰਦੇ ਨੇ, ਐਂਟੀ ਟੌਰਚਰ ਲਾਅ ਤੁਸੀਂ ਬਣਾਓ। ਔਰ ਇਹ ਜਿਹੜਾ ਰੈਟੀਫਾਈ ਰਿਗੋਰਸਲੀ ਐਂਟੀ ਡਿਸਕ੍ਰਿਮੀਨੇਸ਼ਨ ਲਾਜ਼, ਉਹਨਾਂ ਨੂੰ ਠੀਕ ਕਰੋ ਜਿਹੜਾ ਤੁਸੀਂ ਐਂਟੀ ਡਿਸਕ੍ਰਿਮੀਨੇਸ਼ਨ ਲਾਅ ਨੇ, ਐਂਡ ਅਡਾਪਟ ਲੈਜਿਸਲੇਸ਼ਨ ਦੈਟ ਕ੍ਰਿਮੀਨਲਾਈਜ਼ਸ ਹੇਟ ਸਪੀਚ। ਕਾਨੂੰਨ ਬਣਾਓ ਜਿਹਦੇ ਚ ਕਿ ਹੇਟ ਸਪੀਚ ਨੂੰ ਇੱਕ ਕ੍ਰਿਮੀਨਲ ਐਕਟ ਦੇ ਤੌਰ ਤੇ ਦੇਖਿਆ ਜਾਏ। ਪ੍ਰੀਵੈਂਟਸ ਕਮਿਊਨਲ ਵਾਇਲੈਂਸ, ਇਹਨੂੰ ਰੋਕੋ ਜੋ ਤੁਸੀਂ ਫਿਰਕੂ ਫਸਾਦ ਕਰਵਾ ਰਹੇ ਹੋ। ਐਂਡ ਪ੍ਰੋਟੈਕਟ ਹਿਊਮਨ ਰਾਈਟਸ ਡਿਫੈਂਡਰਸ, ਕਿ ਜਿਹੜੇ ਲੋਕ ਹਿਊਮਨ ਰਾਈਟਸ ਦੀ ਗੱਲ ਕਰਦੇ ਨੇ ਉਹਨਾਂ ਨੂੰ ਪ੍ਰੋਟੈਕਟ ਕਰੋ ਤੁਸੀਂ। ਔਰ ਇਹਦੇ ਚ ਈਵਨ ਉਹਨਾਂ ਨੇ ਡਿਟੇਲ ਚ ਦਲਿਤ ਕ੍ਰਿਸਚੀਅਨ, ਦਲਿਤ ਮੁਸਲਿਮ ਫੇਅਰਡ ਵਰਸਟ ਇਨ ਟਰਮਸ ਆਫ ਇਕਨੋਮਿਕ ਕੰਡੀਸ਼ਨ, ਇਹ ਸਾਰੇ ਦਾ ਜ਼ਿਕਰ ਹੈ। ਔਰ ਜਿਹੜਾ ਹਿਊਮਨ ਰਾਈਟਸ ਮੇਜਰਮੈਂਟ ਇਨੀਸ਼ੀਏਟਿਵ ਹੈ, ਉਹਨਾਂ ਨੇ ਕਿਹਾ ਕਿ ਇੰਡੀਆ ਹੈਜ਼ ਪਰਫਾਰਮਡ worse than average in upholding the 13 basic human rights, including religious freedom and tolerance towards religious minorities. ਕਿਉਂਕਿ ਇਹਨਾਂ ਦਾ 13 ਨੁਕਤਿਆਂ ਦਾ ਜਿਹੜਾ ਉਹ ਇੱਕ ਪੈਮਾਨਾ ਹੈ, ਕ੍ਰਾਈਟੇਰੀਆ, ਉਹਨਾਂ ਨੇ ਕਿਹਾ ਵੀ ਭਾਰਤ ਨੇ ਐਵਰੇਜ ਨਾਲੋਂ ਵੀ ਵਰਸਟ ਪਰਫਾਰਮ ਕੀਤਾ ਇਹਦੇ ਤੇ। ਉਹਨਾਂ ਨੇ ਕਿਹਾ ਵੀ ਅਸੀਂ ਤੁਹਾਨੂੰ ਆਉਣ ਵਾਲੇ ਪੀਰੀਅਡ ਦੇ ਵਿੱਚ ਮੋਨੀਟਰ ਕਰਾਂਗੇ। ਔਰ ਜਿਹੜਾ ਇਸ ਚ ਦਿਲਚਸਪ ਪਾਰਟ ਸੀ, ਅਮਰੀਕਾ ਨੇ ਕੀ ਕਿਹਾ, ਕਿਉਂਕਿ ਇੱਕ ਪਾਸੇ ਅਮਰੀਕਾ ਸਟ੍ਰੈਟੇਜਿਕ ਪਾਰਟਨਰ ਵੀ ਭਾਰਤ ਨੂੰ ਕਹਿ ਰਿਹਾ ਹੈ, ਉਸ ਕਿਸਮ ਦਾ ਜਿਹੜਾ ਚੀਨ ਦੇ ਖਿਲਾਫ ਉਸ ਨੂੰ ਖੜਾ ਵੀ ਕੀਤਾ ਜਾ ਰਿਹਾ। ਹੁਣ ਇਹ ਰਿਪੋਰਟ ਦੱਸਦੀ ਹੈ the US was the most searching, asking questions on concerning trends in the press freedom. ਉਹਨਾਂ ਨੇ ਕਿਹਾ ਵੀ ਸਭ ਤੋਂ ਜ਼ਿਆਦਾ ਜਿਹੜਾ ਹਮਲਾਵਰ ਰੁਖ ਸੀ ਭਾਰਤ ਦੇ ਉੱਤੇ ਉਹ ਅਮਰੀਕਾ ਦਾ ਸੀ। ਉਹਨਾਂ ਨੇ ਪ੍ਰੈਸ ਫਰੀडम ਦੀ ਗੱਲ ਕੀਤੀ, ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਦੀ ਗੱਲ ਕੀਤੀ, constitutional rights of religious minority groups ਦੀ ਗੱਲ ਕੀਤੀ, ਆਰਮਡ ਫੋਰਸਿਸ ਸਪੈਸ਼ਲ ਪਾਵਰ ਐਕਟ ਦੀ ਗੱਲ ਕੀਤੀ। ਔਰ ਜਿਹੜਾ ਹਿਜਾਬ ਦੇ ਉੱਤੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਦੇ ਵਿੱਚ ਬੈਨ ਹੈ, ਉਸ ਸਵਾਲ ਨੂੰ ਚੁੱਕਿਆ। ਇਟ ਆਲਸੋ ਐਕਸਪ੍ਰੈਸਡ ਕੰਸਰਨ ਓਵਰ ਅਨਲawful ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ UAPA ਦੇ ਉੱਤੇ ਅਮਰੀਕਾ ਨੇ ਸਵਾਲ ਖੜੇ ਕੀਤੇ, ਨੈਸ਼ਨਲ ਸਿਕਿਉਰਿਟੀ ਐਕਟ ਦੇ ਉੱਤੇ ਸਵਾਲੀਆ ਨਿਸ਼ਾਨ ਲਾਇਆ, ਪਬਲਿਕ ਸੇਫਟੀ ਐਕਟ ਦੇ ਉੱਤੇ, and sections 124A, 499, 500 of the Indian Penal Code, which has been applied to free speech advocates, activities and faith leaders, ਕਿ ਜਿਨ੍ਹਾਂ ਦੇ ਥੱਲੇ ਇਹਨਾਂ ਨੂੰ ਚੁੱਕਿਆ ਗਿਆ। ਸੋ ਇਹਦੇ ਚ ਜੇ ਕਹਿਣਾ ਹੋਏ ਕਿ ਭਾਰਤ ਦਾ ਚੰਗੀ ਤਰ੍ਹਾਂ ਜਿਹੜਾ ਉਹਨਾਂ ਨੇ ਜਨਾਜ਼ਾ ਕੱਢਿਆ, ਔਰ ਜਦੋਂ ਪਾਕਿਸਤਾਨ ਦੇ ਨੁਮਾਇੰਦੇ ਦੀ ਵਾਰੀ ਆਈ ਤੇ ਪਾਕਿਸਤਾਨ ਹਿਊਮਨ ਰਾਈਟਸ ਦੇ ਮਾਮਲੇ 'ਚ ਤਾਂ ਉਹਨਾਂ ਦਾ ਵੀ ਆਪਣਾ ਕੋਈ ਸਾਫ਼ ਕੰਮ ਨਹੀਂ ਹੈ, ਲੇਕਿਨ ਘੱਟੋ ਘੱਟ ਉਹਨਾਂ ਦੇ ਨੁਮਾਇੰਦਿਆਂ ਨੇ ਕਸ਼ਮੀਰ ਦੇ ਮੁੱਦੇ ਨੂੰ ਲੈ ਕੇ ਜਿਹੜੇ ਨੇ 6 ਸੁਜੈਸ਼ਨਸ ਮੂਵ ਕੀਤੀਆਂ। ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ 5 ਅਗਸਤ 2019 ਨੂੰ ਜੰਮੂ ਕਸ਼ਮੀਰ ਦਾ ਆਰਟੀਕਲ 370-35A ਬਦਲਿਆ ਗਿਆ, ਇਸ ਨੂੰ ਰੀਸਟੋਰ ਕਰੋ, ਵਾਪਸ ਲਿਆਓ, ਔਰ ਉੱਥੇ ਇੰਡੀਪੈਂਡੈਂਟ ਆਬਜ਼ਰਵਰਸ ਭੇਜੋ, ਸਾਰੇ ਛੱਡੇ ਜਾਣ ਜਿਨ੍ਹਾਂ ਨੂੰ ਫੜਿਆ ਗਿਆ, ਕਸ਼ਮੀਰ ਨੂੰ ਜੇਲ੍ਹ ਬਣਾਇਆ ਹੋਇਆ। ਇਹ ਸਾਰੇ ਦੇ ਉੱਤੇ ਪਾਕਿਸਤਾਨ ਦਾ ਸਟਾਂਸ ਸੀ। ਔਰ ਇਹ ਉਹਨਾਂ ਨੇ, ਇੰਡੀਆ ਨੇ ਇਸ ਦੇ ਉੱਤੇ ਉਹਨਾਂ ਦਾ ਤੁਸ਼ਾਰ ਮਹਿਤਾ ਜਿਹਨੂੰ ਖਾਸ ਤੌਰ ਤੇ ਭੇਜਿਆ ਹੋਇਆ ਸੀ ਕਿ ਵੀ ਉਹਨੇ ਡਿਫੈਂਡ ਕਰਨਾ ਇੰਡੀਆ ਨੂੰ, ਉਹਨੇ ਇਸ ਦੇ ਉੱਤੇ ਕਿਹਾ ਕਿ ਜੀ ਅਸੀਂ ਇਹ ਜਿਹੜਾ ਜੰਮੂ ਕਸ਼ਮੀਰ ਹੈ ਸਾਡਾ ਇਨਐਲੀਨੇਬਲ ਪਾਰਟ ਹੈ, ਇਹ CA ਹੈ। ਔਰ ਉਸ ਦੇ ਉੱਤੇ ਉਹਨੇ ਕਿਹਾ ਡਿਸਪਾਈਟ ਦਾ ਕੰਟੀਨਿਊਸ ਥ੍ਰੈਟ ਆਫ ਕ੍ਰਾਸ ਬਾਰਡਰ ਟੈਰਰਿਜ਼ਮ, security situation has improved in Jammu and Kashmir since 2009. ਝੂਠ ਤੇ ਝੂਠ ਬੋਲੀ ਜਾਂਦੇ ਨੇ, ਕਸ਼ਮੀਰੀ ਪੰਡਤ ਉੱਥੋਂ ਦੌੜ ਰਹੇ ਨੇ, ਕੋਈ ਸਿਕਿਉਰ ਨਹੀਂ ਹੈ,
ਇਹ ਡੈਮੋਗ੍ਰਾਫੀ ਔਰ ਦੂਜੀ ਤੀਜੀ ਉੱਥੋਂ ਦੀ ਬਦਲ ਰਹੇ ਨੇ। ਪਰ ਪਾਕਿਸਤਾਨ ਨੇ ਘੱਟੋ ਘੱਟ ਐਗਰੈਸਿਵ ਸਟਾਂਸ ਜ਼ਰੂਰ ਲਿਆ ਔਰ ਇੰਡੀਆ ਨੇ ਉਸੇ ਹੀ ਜ਼ਹਿਰ ਦੇ ਨਾਲ, ਜਿਹੜਾ ਜ਼ਹਿਰ ਇਹਨਾਂ ਦੇ ਅੰਦਰ ਭਰਿਆ ਹੋਇਆ ਹੈ, ਈਵਨ ਝੂਠ ਦਾ ਸਹਾਰਾ ਲੈ ਕੇ ਆਪਣੇ ਆਪ ਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ। ਪਰ ਕੁੱਲ ਬਣਾ ਕੇ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ ਯੂਨਾਈਟਿਡ ਨੇਸ਼ਨਸ ਦੇ ਹਿਊਮਨ ਰਾਈਟ ਕਾਉਂਸਲ ਵੱਲੋਂ ਪੀਰੀਓਡਿਕ ਰਿਵਿਊ ਹੈ, ਉਹਨੇ ਇੰਡੀਆ ਨੂੰ ਲਿਆ ਕੇ ਸਾਹਮਣੇ ਬਿਲਕੁਲ ਨੰਗਾ ਖੜਾ ਕਰ ਦਿੱਤਾ ਹੈ। ਔਰ ਯੂਰਪ ਦੇ ਮੁਲਕਾਂ ਨੇ ਵੀ ਜਿਵੇਂ ਉਹ ਸਾਰੇ ਇੰਡੀਆ ਦੀ ਕਰਤੂਤ ਕੀ ਹੈ, ਡੈਮੋਕ੍ਰੇਸੀ ਦੇ ਨਾਂ ਥੱਲੇ ਕੀ ਕਰਦਾ ਹੈ, ਘੱਟੋ ਘੱਟ ਜਗਜ਼ਾਰ ਜ਼ਰੂਰ ਹੋਈ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਾਂਗੇ ਸਰਬੱਤ ਖਾਲਸਾ ਦੇ ਹਵਾਲੇ ਨਾਲ ਕਿ ਸਰਬੱਤ ਖਾਲਸਾ ਹੋਇਆਂ ਨੂੰ 7 ਸਾਲ ਬੀਤ ਚੁੱਕੇ ਨੇ, ਹੋ ਚੁੱਕੇ ਨੇ। ਸੋ 10 ਨਵੰਬਰ ਨੂੰ 2015 ਨੂੰ ਇਹ ਸਰਬੱਤ ਖਾਲਸਾ ਹੋਇਆ ਸੀ। ਸੋ ਚੱਬਾ ਡਿਸਟ੍ਰਿਕਟ ਅੰਮ੍ਰਿਤਸਰ ਵਿੱਚ 10 ਨਵੰਬਰ 2015 ਨੂੰ ਹੋਏ ਸਰਬੱਤ ਖਾਲਸਾ ਵਿੱਚ ਲੱਖਾਂ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਸੀ ਅਤੇ ਇਸ ਵਿੱਚ 13 ਮਤੇ ਪਾਸ ਕੀਤੇ ਗਏ ਸਨ। ਭਾਵੇਂ ਕੁਝ ਹਲਕਿਆਂ ਵੱਲੋਂ ਇਹ ਇੱਕ ਹੋਰ ਜਿਹੜਾ ਸਰਬੱਤ ਖਾਲਸਾ ਜਿਹੜਾ ਸੱਦਣ ਦੀ ਚਰਚਾ ਹੋ ਰਹੀ ਹੈ ਔਰ ਕੀ ਸਰਬੱਤ ਖਾਲਸਾ 2015 ਦੇ ਮਤਿਆਂ ਨੂੰ ਲਾਗੂ ਕਰ ਦਿੱਤਾ ਗਿਆ ਹੈ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਕੱਲ ਜਦੋਂ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਡੈਲੀਗੇਸ਼ਨ ਜਿਹੜਾ ਯੂਕਰੇਨੀਅਨ ਮੈਂਬਰਸ ਆਫ ਪਾਰਲੀਮੈਂਟ ਨੂੰ ਮਿਲਿਆ, ਉਸ ਦਾ ਜ਼ਿਕਰ ਕੀਤਾ ਔਰ ਉਸ ਦੀ ਡਿਸਕਸ਼ਨ ਵੇਲੇ ਮੈਂ ਕਿਹਾ ਸੀ ਕਿ ਕਿਵੇਂ ਵਰਲਡ ਸਿੱਖ ਪਾਰਲੀਮੈਂਟ 2015 10 ਨਵੰਬਰ 2015 ਨੂੰ ਜਿਹੜਾ ਸਰਬੱਤ ਖਾਲਸਾ ਚੱਬੇ ਦੀ ਧਰਤੀ ਦੇ ਡਿਸਟ੍ਰਿਕਟ ਅੰਮ੍ਰਿਤਸਰ ਚ ਹੋਇਆ, ਉਸ ਸਰਬੱਤ ਖਾਲਸਾ ਦੇ ਮਤੇ ਰਾਹੀਂ ਵਰਲਡ ਸਿੱਖ ਪਾਰਲੀਮੈਂਟ ਹੋਣ ਦੇ ਵਿੱਚ ਆਈ ਔਰ ਇਹਨੂੰ ਮੈਂਡੇਟ, ਕਿਉਂਕਿ ਸਰਬੱਤ ਖਾਲਸਾ ਦਾ ਹੈ ਔਰ ਆਉਣ ਵਾਲੇ ਪੀਰੀਅਡ 'ਚ ਵੀ ਬੇਸ਼ੱਕ ਇਸ ਦੇ ਉੱਤੇ ਅਜੇ ਬਹੁਤ ਸਾਰਾ ਕੰਮ ਹੋਣ ਵਾਲਾ ਹੈ ਕਿ ਕਿਵੇਂ ਇਹਨੂੰ ਆਲ ਰਿਪਰੈਜ਼ੈਂਟੇਟਿਵ ਬਾਡੀ ਬਣਾਇਆ ਜਾਏ, ਪਰ ਇਹਦੀ ਲੈਜੀਟੀਮੇਸੀ ਜਿਹੜੀ ਹੈ ਉਹ ਸਰਬੱਤ ਖਾਲਸਾ ਦੀ ਐਂਡੋਰਸਮੈਂਟ ਦੇ ਨਾਲ ਨਿਕਲਦੀ ਹੈ। ਸੋ ਉਸ ਦੇ ਉੱਤੇ ਸਾਡੇ ਕੁਝ ਵੀਰਾਂ ਨੇ ਜਿਹੜੇ ਨੇ ਉਹ ਸਵਾਲ ਵੀ ਪੁੱਛੇ ਔਰ ਉਹਨਾਂ ਨੇ ਕਿਹਾ ਕਿ ਜੀ ਉਸ ਸਰਬੱਤ ਖਾਲਸਾ ਦੇ ਹੋਰ ਮਤੇ ਕੀ ਸੀ, ਉਹਨਾਂ ਮਤਿਆਂ ਦਾ ਕੀ ਬਣਿਆ। ਇਸ ਦੇ ਨਾਲ ਇੱਕ ਚਰਚਾ ਕੁਝ ਪਿਛਲੇ ਦਿਨਾਂ 'ਚ ਵੀ ਸੀ ਕਿ ਜੀ ਜੇ ਸਾਨੂੰ ਜਸਟਿਸ ਨਾ ਮਿਲਿਆ, ਇਨਸਾਫ ਨਾ ਮਿਲਿਆ, ਫਿਰ ਅਸੀਂ ਪੈਰਲਲ ਜਿਹੜਾ ਆਪਣੀ ਹਕੂਮਤ ਖੜੀ ਕਰਾਂਗੇ ਔਰ ਸਰਬੱਤ ਖਾਲਸਾ ਸੱਦ ਕੇ ਇਸ ਕਿਸਮ ਦਾ ਫੈਸਲਾ ਲਿਆ ਜਾ ਸਕਦਾ ਹੈ। ਹਾਲਾਂਕਿ ਇਹ ਨਹੀਂ ਸੀ ਕਿ ਕੋਈ ਸਰਬੱਤ ਖਾਲਸਾ ਦੀ ਕਾਲ ਸੀ, ਲੇਕਿਨ ਇਸ ਦੀ ਚਰਚਾ ਵੀ ਫਿਰ ਸੋਸ਼ਲ ਮੀਡੀਆ ਤੇ ਹੋਈ ਕਿ ਕਿਹਨਾਂ ਹਾਲਾਤਾਂ 'ਚ ਸਰਬੱਤ ਖਾਲਸਾ ਹੁੰਦਾ ਹੈ, ਕੌਣ ਸੱਦਣ ਦਾ ਹੱਕ ਰੱਖਦਾ ਹੈ। ਐਸੇ ਵੀ ਸਾਡੇ ਵੀਰ ਨੇ ਸਾਡੀਆਂ ਸਫਾਂ 'ਚ ਜਿਹੜੇ ਈਵਨ 26 ਜਨਵਰੀ 1986 ਦੇ ਸਰਬੱਤ ਖਾਲਸੇ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਲਾਉਂਦੇ ਨੇ ਕਿ ਜੀ ਉਹ ਤਾਂ ਫਲਾਣੇ ਨੇ ਸੱਦਿਆ ਜਾਂ ਢਿਮਕੇ ਨੇ ਸੱਦਿਆ। 2015 ਦੇ ਸਰਬੱਤ ਖਾਲਸਾ ਨੂੰ ਲੈ ਕੇ ਵੀ ਕੁਛ ਨੇ ਜਿਹੜੇ ਕਹਿੰਦੇ ਨੇ ਜੀ ਅਸੀਂ ਤਾਂ ਇਹਨੂੰ ਸਰਬੱਤ ਖਾਲਸਾ ਨਹੀਂ ਮੰਨਦੇ, ਇਹ ਤਾਂ ਜਿਹੜੀ ਹੈ ਸਿੱਖ ਕਾਨਫਰੰਸ ਇਹਨੂੰ ਕਿਹਾ ਜਾ ਸਕਦਾ। ਚਲੋ ਅਸੀਂ ਜੇ ਉਸ ਬਹਿਸ ਦੇ ਵਿੱਚ ਨਾ ਵੀ ਪਈਏ ਤੇ ਕੁਛ ਨੇ ਜਿਹੜੇ ਯੰਗਸਟਰਸ ਨੇ ਖਾਸ ਤੌਰ ਤੇ ਉਹਨਾਂ ਨੇ
ਇਹ ਜਾਣਨ ਦੀ ਜਿਹੜੀ ਹੈ ਜਿਗਿਆਸਾ ਉਹਨਾਂ ਦੇ ਵਿੱਚ ਹੈ ਕਿ ਸਰਬੱਤ ਖਾਲਸਾ ਕਾਨਸੈਪਟ ਹੈ ਕੀ, ਇਸ ਦਾ ਓਰੀਜਨ ਕੀ ਹੈ। ਸੋ ਮੈਂ ਸੀਮਤ ਸਮੇਂ ਦੇ ਵਿੱਚ ਇਹ ਤਿੰਨੋਂ ਹੀ ਪਾਰਟਸ ਨੂੰ ਜਿਹੜਾ ਉਹ ਟੈਕਲ ਕਰਨ ਦੀ ਕੋਸ਼ਿਸ਼ ਕਰਾਂਗੇ। ਦੇਖੋ, ਜੇ ਅਸੀਂ ਸਰਬੱਤ ਖਾਲਸਾ ਦੀ ਗੱਲ ਕਰੀਏ, ਪਹਿਲਾਂ ਤਾਂ ਜਦੋਂ ਅਸੀਂ ਅਰਦਾਸ ਕਰਦੇ ਹਾਂ, ਅਰਦਾਸ ਦੇ ਵਿੱਚ ਜਦੋਂ ਇਹ ਸ਼ਬਦ ਅਸੀਂ ਪੜ੍ਹਦੇ ਹਾਂ ਕਿ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਹੁਣ ਇਸ ਤੋਂ ਇੱਕ ਗੱਲ ਪ੍ਰਥਮ ਹੈ ਕਿ ਸਭ ਤੋਂ ਪਹਿਲਾਂ ਅਸੀਂ ਸਰਬੱਤ ਖਾਲਸਾ ਦੇ ਬਿਹਾਫ ਤੇ, ਦਾ ਮਤਲਬ ਸਿੱਖ ਕਾਮਨਵੈਲਥ ਅੰਗਰੇਜ਼ੀ ਵਾਲੇ ਕਰਦੇ ਨੇ, ਸਮੁੱਚਾ ਪੰਥ, ਕੁਝ ਜਿਹੜੇ ਨੇ ਅੰਮ੍ਰਿਤਧਾਰੀ ਸਿੰਘਾਂ ਸਿੰਘਣੀਆਂ ਦਾ ਇਕੱਠ, ਇਸ ਕਿਸਮ ਦਾ। ਪਰ ਮੈਂ ਸਮਝਦਾ ਵੀ 18ਵੀਂ ਸਦੀ ਚ ਇਸ ਦਾ ਮਤਲਬ ਬੇਸ਼ੱਕ ਜਿਹੜੇ ਜੰਗਜੂ ਜੰਗ ਦੇ ਮੈਦਾਨ ਦੇ ਵਿੱਚ ਸਿਰ ਤਲੀ ਤੇ ਰੱਖ ਕੇ ਜੂਝਣ ਵਾਲਾ ਖਾਲਸਾ ਤਾਂ ਉਹੀ ਸੀ ਜਿਹੜਾ ਚਲਦਾ ਵਹੀਰ ਵਾਂਗ ਜਿੱਥੇ ਹੈ ਉੱਥੇ ਹੀ ਉਹ ਆਪਣਾ ਮਤਾ ਕਰ ਲੈਂਦੇ ਸੀ। ਔਰ ਉਹ ਮਤਾ, ਔਰ ਇੱਕ ਪੀਰੀਅਡ ਆਇਆ ਕਿ ਜਦੋਂ ਕਲੈਕਟਿਵ ਡਿਸੀਜਨ ਦੇ ਲਈ ਤੁਹਾਡੇ ਕੋਲ ਜਦੋਂ ਥੋੜਾ ਬਹੁਤ ਪੀਸ ਟਾਈਮ ਹੁੰਦਾ ਸੀ ਤੇ ਸਰਬੱਤ ਖਾਲਸਾ ਇਵੇਂ ਹੀ ਸੀ ਜਿਵੇਂ ਅੱਜ ਦੁਨੀਆ ਦੀਆਂ ਪਾਰਲੀਮੈਂਟਸ ਦੇ 2 ਸੈਸ਼ਨ ਹੁੰਦੇ ਨੇ, ਇੱਕ ਸਮਰ ਸੈਸ਼ਨ ਹੁੰਦਾ, ਇੱਕ ਵਿੰਟਰ ਸੈਸ਼ਨ ਹੁੰਦਾ। ਸੋ ਸਿੱਖਾਂ ਨੇ ਉਸ ਗੱਲ ਨੂੰ ਆਸਾਨ ਕਰਦੇ ਆ ਜਦੋਂ ਅਸੀਂ ਵਿਸਾਖੀ ਦੀਵਾਲੀ ਦੀ ਗੱਲ ਕਰਦੇ ਹਾਂ। ਜ਼ਾਹਰ ਹੈ ਵਿਸਾਖੀ ਅਪ੍ਰੈਲ ਦੇ ਮਹੀਨੇ ਚ ਹੁੰਦੀ ਹੈ ਔਰ ਦੀਵਾਲੀ ਅਕਤੂਬਰ ਦੇ ਮਹੀਨੇ ਚ ਹੁੰਦੀ ਹੈ। ਸੋ ਆਪਣੇ ਆਪ ਚ ਹੀ ਇਹ ਸਮਰ ਔਰ ਵਿੰਟਰ ਸੈਸ਼ਨ ਵਾਂਗ ਪਾਰਲੀਮੈਂਟ ਦੇ ਸੀ। ਸਰਬੱਤ ਖਾਲਸਾ ਜਦੋਂ ਅਕਾਲ ਤਖਤ ਸਾਡੇ ਕਾਬੂ ਚ, ਸਾਡੇ ਕੰਟਰੋਲ ਚ ਸੀ ਜਾਂ ਦੁਸ਼ਮਣ ਦੇ ਕੰਟਰੋਲ ਚ ਨਹੀਂ ਸੀ, ਉਦੋਂ ਵਿਸਾਖੀ ਔਰ ਦੀਵਾਲੀ ਇਹ 2 ਦਿਨ ਫਿਕਸ ਸੀ ਕਿ ਜਦੋਂ ਸਰਬੱਤ ਖਾਲਸਾ ਅਕਾਲ ਤਖਤ ਦੇ ਸਨਮੁਖ ਹੋਏਗਾ। ਔਰ ਜਿਹੜੇ ਉਸ ਪੀਰੀਅਡ ਤੋਂ ਨਾ 6 ਮਹੀਨਿਆਂ ਚ ਇੱਕ ਸਰਬੱਤ ਖਾਲਸਾ ਵੇਲੇ ਜਿਹੜੇ ਫੈਸਲੇ ਲਏ ਗਏ ਉਹ ਇੰਪਲੀਮੈਂਟ ਹੁੰਦੇ ਸੀ, ਜਿਹੜੇ ਵਿੱਚ ਨਵੇਂ ਚੈਲੰਜ ਆਏ ਉਹਨਾਂ ਦੇ ਲਈ ਦੂਸਰੇ ਸਰਬੱਤ ਖਾਲਸਾ ਚ ਰਿਜ਼ੋਲਵ ਕੀਤਾ ਜਾਂਦਾ ਸੀ। ਔਰ ਸਰਬੱਤ ਖਾਲਸਾ ਦੀ ਜਿਹੜੀ ਫੈਸਲੇ ਲੈਣ ਦੀ ਸਾਰੀ ਕਾਰਜ ਵਿਧੀ ਰਹੀ ਹੈ ਉਹ ਸਰਬਸੰਮਤੀ ਦੇ ਨਾਲ ਹੈ। ਸਰਬਸੰਮਤੀ ਇਵੇਂ ਹੀ ਸੀ ਕਿ ਤੁਸੀਂ ਸਰਬੱਤ ਖਾਲਸਾ ਦੇ ਉਸ ਇਕੱਠ ਵੱਲੋਂ 5 ਨੁਮਾਇੰਦੇ ਗੁਰਸਿੱਖ ਮੌਕੇ ਦੇ ਉੱਤੇ, ਜਿਵੇਂ ਮੈਂ ਅਮਰੀਕਾ ਦੀ ਸਿਟੀਜ਼ਨ ਜੂਰੀ ਦੀ ਗੱਲ ਕਰਦਾ, ਉਹ ਜਿਹੜੇ ਨੇ ਚੁਣੇ ਜਾਂਦੇ ਸੀ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਜਿਹੜਾ ਵੀ ਦਰਪੇਸ਼ ਮਸਲੇ ਨੇ, ਚੈਲੰਜ ਨੇ, ਉਹਨਾਂ ਦੇ ਉੱਤੇ ਉਹ ਵਿਚਾਰ ਕਰਦੇ ਸੀ, ਜਿਸ ਵਿਚਾਰ ਨੂੰ ਗੁਰਮਤਾ ਕਿਹਾ ਜਾਂਦਾ ਸੀ। ਪਰ ਗੁਰਮਤਾ ਫਾਈਨਲ ਹੋਣ ਤੋਂ ਪਹਿਲਾਂ ਉਹ ਵਿਚਾਰ ਚਰਚਾ ਕਈ ਪੜਾਵਾਂ ਚੋਂ ਲੰਘਦੀ ਸੀ। ਪੰਥ ਨੂੰ ਜਿਹੜੇ ਗੈਦਰਿੰਗ ਹੈ ਵੱਡੀ, ਉਸ ਨੂੰ ਨੁਮਾਇੰਦਾ ਗੈਦਰਿੰਗ ਵੀ ਸੀ ਕਿਉਂਕਿ ਉਹੀ ਪੰਥ ਲਈ ਲੜਨ ਮੜਨ ਵਾਲੇ ਸੀ। ਕੋਈ ਉਦੋਂ ਕਮੇਟੀਆਂ ਦਾ ਰੁਝਾਨ ਤਾਂ ਨਹੀਂ ਸੀ। ਔਰ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਸੀ ਕਿ ਜਦੋਂ ਤੁਸੀਂ ਕਮਰਿਆਂ 'ਚ, ਬੰਦ ਕਮਰਿਆਂ 'ਚ ਫੈਸਲੇ ਕਰਦੇ ਹੋ, ਫਿਰ ਉਹਦੇ 'ਚ ਕਰਪਸ਼ਨ ਵੀ ਹੁੰਦੀ ਹੈ, ਮੈਨੀਪੂਲੇਸ਼ਨ ਵੀ ਹੁੰਦੀ ਹੈ, ਇਨਫਲੂਐਂਸ ਵੀ ਹੁੰਦਾ ਹੈ। ਸੋ ਖੁੱਲੇ ਦੇ ਵਿੱਚ ਜਿਹੜਾ ਵੀ ਮਤਾ ਆਇਆ ਜਾਂ ਜਿਹੜਾ ਵੀ ਰੈਜ਼ੋਲੂਸ਼ਨ ਹੈ ਜਾਂ ਜਿਹੜਾ ਵੀ ਇਸ਼ੂ ਹੈ ਉਸ ਦੇ ਉੱਤੇ ਡਿਸਕਸ਼ਨ ਹੁੰਦੀ ਸੀ। ਔਰ ਹਰ ਸਿੱਖ ਜਿਹੜਾ ਉਸ ਅਸੈਂਬਲੀ ਦੇ ਵਿੱਚ ਬੈਠਾ ਹੈ ਸਰਬੱਤ ਖਾਲਸਾ ਦੀ, ਉਸ ਕੋਲ ਹੱਕ ਸੀ ਕਿ ਉਹ ਖਲੋ ਕੇ ਆਪਣਾ ਇਤਰਾਜ਼ ਜ਼ਾਹਰ ਕਰ ਸਕਦਾ ਸੀ। ਤੇ ਜਦੋਂ ਫਾਈਨਲੀ ਈਵਨ ਅੰਦਰਲਿਆਂ ਨੇ ਵਿਚਾਰ ਵੀ ਕਰ ਲਿਆ ਇਸ ਤੋਂ ਪਹਿਲਾਂ ਕਿ ਉਹਨੂੰ ਗੁਰਮਤੇ ਦੇ ਤੌਰ ਦੇ ਉੱਤੇ ਲਾਗੂ ਕੀਤਾ ਜਾਂਦਾ, ਫਿਰ ਰਾਏ ਲਈ ਜਾਂਦੀ ਸੀ। ਜਿਵੇਂ ਨਵਾਬੀ ਦਾ ਮੁੱਦਾ ਹੈ ਕਿ ਨਵਾਬੀ ਦੀ ਖਿਲਤ ਆਈ ਔਰ ਭਾਈ ਸੁਵੇਗ ਸਿੰਘ ਲੈ ਕੇ ਆਏ, ਚਰਚਾ ਹੋਈ ਕੌਣ ਲਏਗਾ ਨਹੀਂ ਲੈਣੀ। ਔਰ ਈਵਨ ਜਦੋਂ ਲੈਣ ਦਾ ਵੀ ਫੈਸਲਾ ਹੋ ਗਿਆ, ਫਿਰ ਵੀ ਇੱਕ ਸਿੱਖ ਨੇ ਇਤਰਾਜ਼ ਕੀਤਾ ਕਿ ਕਿਵੇਂ ਲੈਵੇਂ ਨਵਾਬੀ, ਕਿ ਵੀ ਤੁਸੀਂ ਤਾਂ ਅਰਦਾਸ ਕੀਤੀ ਹੋਈ ਹੈ ਕਿ ਮੁਗਲਿਆ ਰਾਜ ਦੀ ਜੜ ਪੁੱਟਣੀ ਆ, ਉਹਨਾਂ ਦੀ ਭੇਜੀ ਨਵਾਬੀ ਕਿਵੇਂ ਲੈ ਰਹੇ ਹੋ। ਫਿਰ ਨਵਾਬੀ ਐਕਸੈਪਟ ਵੀ ਹੋਈ, ਪਰ ਉਹਦੇ ਨਾਲ ਇਹ ਵੀ ਲਿਖਿਆ ਗਿਆ ਔਰ ਕਿਹਾ ਗਿਆ ਕਿ ਭਾਈ ਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੀ ਨਵਾਬੀ ਲੈ ਕੇ, ਕਿਉਂਕਿ ਨਵਾਬੀ ਸਰਬੱਤ ਖਾਲਸਾ ਦੇ ਰੂਪ ਚ ਸਿੱਖ ਨੇਸ਼ਨ ਨੂੰ ਐਜ਼ ਏ ਸਬ ਨੇਸ਼ਨ ਵਿਦਨ ਦਾ ਮੁਗਲਿਆ ਸਲਤਨਤ ਰੈਕਗਨੀਸ਼ਨ ਸੀ। ਪਰ ਉਹਨਾਂ ਨੇ ਨਾਲ ਜਵਾਬ ਲਿਖਿਆ ਕਿ ਹਮ ਰਾਖਤ ਪਾਤਸ਼ਾਹੀ ਦਾ। ਇਹਦਾ ਮਤਲਬ ਇਹ ਹੈ ਵੀ ਅਸੀਂ ਅੱਜ ਤੁਸੀਂ ਸਾਨੂੰ ਸਬ ਨੇਸ਼ਨ ਮੰਨਦੇ ਹੋ, ਪਰ ਅਸੀਂ ਪੂਰਨ ਪ੍ਰਭੂ ਸਤਾ ਦਾ, ਬਾਦਸ਼ਾਹ ਦਾ ਦਾਵਾ ਛੱਡਿਆ ਨਹੀਂ ਹੈ, ਜਾਂ ਇਤਕੋ ਜਾਂ ਅਗਲੋ। ਸੋ ਇਹ ਇੱਕ ਨੋਰਮ ਸੀ ਸਰਬੱਤ ਖਾਲਸਾ ਦਾ। ਦੀਵਾਲੀ ਵਿਸਾਖੀ ਤੋਂ ਇਲਾਵਾ ਜਦੋਂ ਕੋਈ ਖਾਸ ਚੈਲੰਜ ਆ ਜਾਂਦਾ ਸੀ ਕਿ ਭਾਈ ਉੱਥੋਂ ਕਾਬਲ ਤੋਂ ਤੁਰ ਪਿਆ ਹਮਲਾਵਰ ਜਾਂ ਕੋਈ ਹੋਰ ਨਾਦਰ ਸ਼ਾਹ ਦੇ, ਉਦੋਂ ਐਮਰਜੈਂਸੀ ਦੇ ਵਿੱਚ ਵੀ ਸਰਬੱਤ ਖਾਲਸਾ ਸੱਦਿਆ ਜਾਂਦਾ ਸੀ।
ਔਰ ਮੈਂ ਸਮਝਦਾ ਵੀ ਈਵਨ ਜਦੋਂ ਅਕਾਲ ਤਖਤ ਮੱਸੇ ਰੰਗੜ ਵਰਗੇ ਔਰ ਮੁਗਲਿਆ ਸਲਤਨਤ ਦੇ ਕੋਲ ਸੀ, ਉਦੋਂ ਜੇ ਬੀਕਾਨੇਰ ਬੁੱਢਾ ਜੌੜ ਦੇ ਉਹਨਾਂ ਡੈਜ਼ਰਟ ਦੇ ਵਿੱਚ ਇਹ ਫੈਸਲਾ ਹੁੰਦਾ ਬੁੱਢੇ ਦਲ ਦੇ ਜਿੰਨੇ ਉੱਥੇ ਸਿੰਘ ਇਕੱਠੇ ਸੀ, ਵੱਡਾ ਜੱਥਾ ਸੀ ਉਹਨਾਂ ਦਾ, ਕਿ ਭਾਈ ਮੱਸੇ ਰੰਗੜ ਦਾ ਸਿਰ ਵੱਢਣਾ ਕੌਣ ਲਿਆਏਗਾ ਵੱਢ ਕੇ, ਉਹ ਵੀ ਸਰਬੱਤ ਖਾਲਸਾ ਸੀ, ਕਿਉਂਕਿ ਰਿਜ਼ੋਲਵ ਇਹੀ ਸੀ ਕਿ ਭਾਈ ਇਹਨੂੰ ਸਜ਼ਾ ਯਾਫਤਾ ਕਰਨਾ। ਸੋ ਇਹ ਇੱਕ ਪੀਸ ਟਾਈਮ ਤੁਹਾਡੇ ਸਰਬੱਤ ਖਾਲਸਾ ਨੇ, ਇੱਕ ਐਮਰਜੈਂਸੀ ਦੇ ਵਿੱਚ ਨੇ। ਔਰ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ, ਕਿਉਂਕਿ ਉਹ ਇੱਕੋ ਇੱਕ ਐਸੇ ਸੀ ਜਿਨ੍ਹਾਂ ਨੂੰ 10ਵੇਂ ਪਾਤਸ਼ਾਹ ਨੇ ਖੁਦ ਐਜ਼ ਏ ਜਰਨੈਲ ਬਣਾ ਕੇ ਬਹਾਦਰ ਦਾ ਖਿਤਾਬ ਦੇ ਕੇ ਨਗਾਰਾ, ਨਿਸ਼ਾਨ ਸਾਹਿਬ, ਪੰਜ ਸਿੰਘਾਂ ਦੀ ਕੌਂਸਲ ਔਰ ਸੰਗਤ ਦੇ ਨਾਂ ਹੁਕਮਨਾਮੇ ਭੇਜਿਆ ਸੀ। ਔਰ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਇੱਕ ਵੱਡਾ ਗੈਪ 1716 ਤੋਂ ਬਾਅਦ ਅਸੀਂ ਦੇਖਦੇ ਹਾਂ 20ਵੇਂ ਤੱਕ 30ਵੇਂ ਤੱਕ ਪਹੁੰਚਦੇ ਹਾਂ। ਸੋ ਸਰਬੱਤ ਖਾਲਸਾ ਉਸ ਪੀਰੀਅਡ ਦੇ ਵਿੱਚ ਸਾਡੀ ਡਿਵੈਲਪ ਹੋਈ ਇੰਸਟੀਟਿਊਸ਼ਨ ਹੈ, ਜਿਸ ਨੇ ਫਿਰ ਕਿਵੇਂ ਇੱਕੋ ਵੇਲੇ ਮੁਗਲਿਆ ਸਲਤਨਤ ਨਾਲ ਵੀ ਟੱਕਰ ਲਈ। ਇਹ ਫਿਰ ਵੱਖਰਾ ਹੈ ਕਿ ਕਿਵੇਂ 65 ਜਥੇ ਬਣੇ, ਉਸ ਚੋਂ 12 ਮਿਸਲਾਂ ਨਿਕਲੀਆਂ, ਫਿਰ ਉਹਦੇ ਚੋਂ ਦਲ ਖਾਲਸਾ ਨਿਕਲਿਆ। ਪਰ ਜਿਹੜੀ ਮੈਥਡ ਸੀ ਜਿਹੜੇ ਚੈਲੰਜਸ ਨਾਲ ਡੀਲ ਕਰਨ ਦਾ ਜਾਂ ਪੰਥ ਨੂੰ ਅਗਵਾਈ ਦੇਣ ਦਾ, ਉਹ ਸਰਬੱਤ ਖਾਲਸਾ ਵਿਦ ਕੰਸੈਂਸਸ, ਸਾਡੇ ਚ 51-49 ਦਾ ਕਨਸੈਪਟ ਨਹੀਂ ਸੀ। ਇਹ ਸਰਬਸੰਮਤੀ ਦੇ ਨਾਲ ਲਿਆ ਗਿਆ ਫੈਸਲਾ ਸਰਬੱਤ ਖਾਲਸਾ ਦੇ ਰੂਪ ਦੇ ਵਿੱਚ, ਫਿਰ ਉਹ ਗੁਰਮਤਾ ਬਣ ਜਾਂਦਾ ਸੀ ਜਿਹੜਾ ਕਿ ਬਾਈਂਡਿੰਗ ਸੀ ਹਰ ਇੱਕ ਦੇ ਉੱਤੇ। ਸੋ ਇਹ ਇਹਦੀ ਬਰੀਫ ਬੈਕਗ੍ਰਾਉਂਡ ਹੈ। ਅਨਫੋਰਚੂਨੇਟਲੀ ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਦੂਸਰਾ ਦੌਰ ਦੇਖਦੇ ਹਾਂ, ਪਹਿਲੇ ਪੀਰੀਅਡ ਦੇ ਵਿੱਚ 2 ਵਾਰ ਉਹਨਾਂ ਦੀ ਲਾਈਫ ਟਾਈਮ ਚ ਆਉਂਦਾ ਹੈ ਕਿ ਜਦੋਂ ਹੋਲਕਰ ਆਇਆ ਉਦੋਂ ਇੱਕ ਸਰਬੱਤ ਖਾਲਸਾ ਹੋਇਆ, ਉਹਨਾਂ ਨੇ ਕੀਤਾ। ਪਰ ਹੌਲੀ ਹੌਲੀ ਜਿਹੜਾ ਤਾਕਤ ਦਾ ਫੋਕਸ ਹੈ ਉਹ ਅਕਾਲ ਤਖਤ ਤੋਂ ਨਿਕਲ ਕੇ ਲਾਹੌਰ ਪੈਲੇਸ ਬਣ ਗਿਆ, ਫਿਰ ਪੈਲੇਸ ਇੰਟਰੀਗ ਹੋਈ ਤੇ ਡੋਗਰਿਆਂ ਦੀ ਕਹਾਣੀ ਔਰ ਸ਼ਾਹ ਮੁਹੰਮਦਾ ਇੱਕ ਸਰਦਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨਹੀਂ, ਉਸ ਨੂੰ ਮੈਂ ਹੁਣ ਦੁਹਰਾਉਣਾ ਨਹੀਂ ਚਾਹੁੰਦਾ। ਇਹ ਇੰਸਟੀਟਿਊਸ਼ਨ ਆਲਮੋਸਟ ਗਾਇਬ ਕਰ ਦਿੱਤੀ ਗਈ। ਫਿਰ ਮੂਵਮੈਂਟ ਸਾਡੀਆਂ ਸਿੰਘ ਸਭਾ, ਗਦਰ, ਅਕਾਲੀ ਮੂਵਮੈਂਟ ਦੂਸਰੀਆਂ ਚੱਲਦੀਆਂ ਨੇ। ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲ ਤਖਤ ਦੀ ਛਤਰ ਛਾਇਆ ਥੱਲੇ ਹੀ ਪਹਿਲਾਂ ਹੋਂਦ ਦੇ ਵਿੱਚ ਆਈ, ਪਰ ਜਦੋਂ ਗੁਰਦੁਆਰਾ ਐਕਟ ਬਣ ਗਿਆ ਔਰ ਕਿਵੇਂ ਫਿਰ ਅਕਾਲੀਆਂ ਨੂੰ ਵੀ ਲੱਗਾ ਕਿ ਭਾਈ ਇਹ ਵੋਟਿੰਗ ਪੈਟਰਨ ਰਾਹੀਂ ਆਪਣਾ ਜਿਹੜਾ ਉਹ ਜੱਫਾ ਕਾਇਮ ਰੱਖੋ, ਅਕਾਲ ਤਖਤ ਨੂੰ ਜਿਹੜਾ ਉਹ ਉਸ ਦੇ ਜਥੇਦਾਰ ਨੂੰ ਤਨਖਾਹੀਆ ਬਣਾ ਦਿੱਤਾ, ਕਿਉਂਕਿ ਤਨਖਾਹ ਸ਼੍ਰੋਮਣੀ ਕਮੇਟੀ ਦਿੰਦੀ ਸੀ। ਇੱਕ ਇੰਸਟੀਟਿਊਸ਼ਨ ਜਿਸ ਦੇ ਉੱਤੇ ਸ਼੍ਰੋਮਣੀ ਕਮੇਟੀ ਨੇ ਔਰ ਪੰਥ ਦੇ ਵਿੱਚ ਇੱਕ ਲੀਡਰ ਦਾ, ਵਾਹਦ ਲੀਡਰ ਦੇ ਕਨਸੈਪਟ ਦੇ ਥੱਲੇ ਫਿਰ ਉਹ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਟੌੜਾ ਬਾਦਲ ਤਲਵੰਡੀ, ਇਹਨਾਂ ਨੇ ਕਿਵੇਂ ਅਕਾਲ ਤਖਤ ਦੀਆਂ ਰਵਾਇਤਾਂ ਔਰ ਸਿੱਖੀ ਇੰਟਰਸਟ ਨੂੰ ਰੋੜਿਆ, ਇਹ ਇੱਕ ਵੱਖਰੀ ਕਹਾਣੀ ਹੈ। ਔਰ ਇਹੀ ਸਰਬੱਤ ਖਾਲਸੇ ਵੱਲ ਜਿਹੜਾ ਕਨਸੈਪਟ ਵੱਲ ਜਾਣਾ, ਇਹ ਜਿਨ੍ਹਾਂ ਨੇ ਜੂਨ 84 ਦੇ ਘੱਲੂਘਾਰੇ ਤੋਂ ਬਾਅਦ ਕਿਸ ਕਿਸਮ ਦਾ ਇੱਕ ਟੋਟਲ ਬ੍ਰੇਕਡਾਊਨ ਸੀ, ਅਕਾਲੀ ਡਿਸਗ੍ਰੇਸ ਹੋਏ, ਸੰਤ ਪਿੰਡਾਂ ਵਾਲਿਆਂ ਦੀ ਸ਼ਹਾਦਤ ਹੋਈ, ਇੱਕ ਤਬਕਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਕਹਿੰਦਾ ਰਿਹਾ, ਏਜੰਸੀਆਂ ਨੇ ਆਪਣੀ ਖੇਡ ਖੇਡੀ। ਔਰ ਉਹਨਾਂ ਹਾਲਾਤਾਂ ਦੇ ਵਿੱਚ ਕਿ ਪੰਥ ਨੂੰ ਕਿਵੇਂ ਅਗਵਾਈ ਮਿਲੇ, ਫਿਰ ਜਿਹਨੂੰ ਕਹਿੰਦੇ ਨੇ ਰਿਵਰਟ ਟੂ ਦਾ ਰੂਟਸ, ਉਹ ਰਿਵਰਜਨ ਸੀ ਸਰਬੱਤ ਖਾਲਸਾ। ਔਰ 26 ਜਨਵਰੀ 1986 ਦਾ ਸਰਬੱਤ ਖਾਲਸਾ ਦਮਦਮੀ ਟਕਸਾਲ ਵੱਲੋਂ ਕਾਲ ਕੀਤਾ ਗਿਆ ਔਰ ਅੱਜ ਵੀ ਉਹ ਪਿਕਚਰਸ ਮੌਜੂਦ ਨੇ ਔਰ ਜੇ ਸਾਡੀ ਟੈਕਨੀਕਲ ਟੀਮ ਨੇ ਕੱਢੀਆਂ ਹੋਈਆਂ ਤੇ ਕਿਵੇਂ 26 ਜਨਵਰੀ 1986 ਦਾ ਸਰਬੱਤ ਖਾਲਸਾ ਲੱਖਾਂ ਦੀ ਗਿਣਤੀ ਦੇ ਵਿੱਚ ਨੌਜਵਾਨ ਖਾਸ ਤੌਰ ਤੇ ਉੱਥੇ ਪਹੁੰਚਦੇ ਨੇ। ਅਕਾਲ ਤਖਤ ਜਿਹੜਾ ਬਿਲਕੁਲ ਇੱਕ ਪਹਿਲਾਂ ਖੰਡਰਾਤ ਬਣਾ ਦਿੱਤਾ ਗਿਆ ਸੀ, ਉੱਥੇ ਸਰਬੱਤ ਖਾਲਸਾ ਔਰ ਉਹ 26 ਜਨਵਰੀ 1986 ਦਾ ਸਰਬੱਤ ਖਾਲਸਾ 5 ਮੈਂਬਰੀ ਪੰਥਕ ਕਮੇਟੀ ਬਾਬਾ ਗੁਰਬਚਨ ਸਿੰਘ ਮਾਨੂੰਚਾਲ ਦੀ ਅਗਵਾਈ 'ਚ ਉਸ ਨੂੰ ਨੋਮੀਨੇਟ ਕਰਦੀ ਹੈ। ਔਰ ਉਹੀ 5 ਮੈਂਬਰੀ ਪੰਥਕ ਕਮੇਟੀ ਫਿਰ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕਰਕੇ ਕੌਮ ਦਾ ਨਿਸ਼ਾਨਾ ਖਾਲਿਸਤਾਨ ਮਿਥਦੀ ਹੈ। ਇਸ ਤੋਂ ਬਾਅਦ ਵੀ 26 ਜਨਵਰੀ ਤੋਂ ਬਾਅਦ ਵਿਸਾਖੀ ਦੇ ਮੌਕੇ ਵੀ ਜਿਹੜਾ ਸਰਬੱਤ ਖਾਲਸਾ ਹੁੰਦਾ ਹੈ। ਇੱਕ ਅੱਧਾ ਫਿਰ ਅਕਤੂਬਰ 'ਚ ਹੁੰਦਾ ਹੈ ਜਿਹਦੇ 'ਚ ਕਿ 29 ਅਪ੍ਰੈਲ ਦੇ ਫੈਸਲੇ ਨੂੰ ਐਂਡੋਰਸ ਕੀਤਾ ਜਾਂਦਾ ਹੈ। ਪਰ ਇਵੈਂਚੁਅਲੀ ਅਸੀਂ ਦੇਖਦੇ ਹਾਂ ਕਿ ਫਿਰ ਸਰਕਾਰੀ ਏਜੰਸੀਆਂ ਨੇ ਵਾਪਸ ਅਕਾਲ ਤਖਤ ਤੋਂ ਆਪਰੇਸ਼ਨ ਬਲੈਕ ਥੰਡਰ 1 ਜਿਹੜਾ 30 ਅਪ੍ਰੈਲ 1986 ਨੂੰ ਕੀਤਾ ਗਿਆ ਸੀ, ਉਹਦੇ ਰਾਹੀਂ ਵੀ ਇੰਟਰਵੀਨ ਕਰਦੇ ਨੇ।
ਔਰ ਬਾਅਦ ਦੇ ਵਿੱਚ ਆਪਰੇਸ਼ਨ ਬਲੈਕ ਥੰਡਰ 2 ਦੇ ਨਾਂ ਤੇ 1988 ਦੇ ਵਿੱਚ ਜੋ ਕੁਝ ਕੀਤਾ ਜਾਂਦਾ ਹੈ ਉਹਦੇ ਥੱਲੇ ਫਿਰ ਏਜੰਸੀਆਂ ਔਰ ਉਹਨਾਂ ਦੇ ਵਾਪਸ ਅਕਾਲੀਆਂ ਦੇ ਹਵਾਲੇ ਕਰਕੇ ਉਹੀ ਸਿਸਟਮ ਜਿਹੜਾ ਜੂਨ 84 ਤੋਂ ਪਹਿਲਾਂ ਸੀ, ਸ਼੍ਰੋਮਣੀ ਕਮੇਟੀ ਔਰ ਚੋਣਾਂ ਔਰ ਉਹੀ ਸਿਸਟਮ ਕੰਟਰੋਲ ਉਹਨਾਂ ਦੇ ਕੋਲ ਆ ਜਾਂਦਾ ਹੈ। ਦੁਬਾਰਾ 2015 ਦਾ ਸਰਬੱਤ ਖਾਲਸਾ ਇਸ ਦੀ ਲੋੜ ਇਸ ਲਈ ਪੈਂਦੀ ਹੈ ਜਿਹਦੇ ਚ ਅਸੀਂ ਬੁਰਜ ਜਵਾਹਰ ਸਿੰਘ ਵਾਲਾ, ਬਹਿਬਲ ਕਲਾਂ ਔਰ ਬਰਗਾੜੀ ਦੀਆਂ ਘਟਨਾਵਾਂ ਔਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵੱਡੀ ਗਿਣਤੀ ਦੇ ਵਿੱਚ ਹੁੰਦੀਆਂ ਨੇ। 2015 ਚ ਚੱਬੇ ਦੇ ਮੁਕਾਮ ਤੇ ਬੀਤਾ ਕੱਲ ਜਿਹੜਾ 10 ਨਵੰਬਰ ਸੀ, ਸਰਬੱਤ ਖਾਲਸਾ ਇਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਸ ਦੀ ਕਾਲ ਦਿੱਤੀ ਜਾਂਦੀ ਹੈ ਔਰ ਲੱਖਾਂ ਦੀ ਗਿਣਤੀ ਸਿੱਖ ਸੰਗਤਾਂ ਪਹੁੰਚਦੀਆਂ ਨੇ। ਬੇਸ਼ੱਕ ਪਹਿਲੇ ਸਰਬੱਤ ਖਾਲਸਾ ਨੇ ਆਲਰੇਡੀ ਨਿਸ਼ਾਨਾ ਮਿੱਥਿਆ ਹੋਇਆ ਇਸ ਗੱਲ ਨੂੰ, ਜਦੋਂ ਬਹੁਤ ਵਾਰ ਕਹੀਏ ਸਵਾਲ ਵੀ ਕਰਨਗੇ ਕਿ ਜੀ ਰੈਫਰੈਂਡਮ 2020 ਜਾਂ ਕੋਈ ਹੋਰ ਗੱਲ ਕਰਨ ਵਾਲੇ ਪਹਿਲੇ ਮਤੇ ਤਾਂ ਤੁਹਾਡਾ ਨਿਸ਼ਾਨਾ ਖਾਲਿਸਤਾਨ ਦਾ ਮਿੱਥਿਆ ਹੋਇਆ। ਇਹ ਟੈਕਟਿਕਸ ਨੇ ਜਾਂ ਟੈਕਨੀਕਸ ਨੇ ਜਾਂ ਵਿਉਤਮੰਦੀ ਹੈ ਤੁਹਾਡੀ ਕਿ ਤੁਸੀਂ ਉਸ ਨਿਸ਼ਾਨੇ ਨੂੰ ਅੱਡ-ਅੱਡ ਪਲੇਟਫਾਰਮਸ ਰਾਹੀਂ ਉਹਨਾਂ ਨੂੰ ਤੁਸੀਂ ਉਭਾਰਦੇ ਹੋ। ਜੋ ਸਰਬੱਤ ਖਾਲਸਾ ਨੇ ਖਾਲਿਸਤਾਨ ਦਾ ਐਲਾਨਨਾਮਾ ਕੀਤਾ ਹੋਇਆ ਉਹ ਸਾਡਾ ਬੇਸਿਕ ਰੌਕ ਹੈ ਔਰ ਉਹ ਅਨਸ਼ੇਕੇਬਲ ਹੈ। ਉਹਨੂੰ ਇਹੀ ਕਾਰਨ ਹੈ ਕਿ ਉਹ ਭਾਈ ਜਸਬੀਰ ਸਿੰਘ ਰੋਡੇ ਹੋਣ ਜਾਂ ਜਥੇਦਾਰ ਰਣਜੀਤ ਸਿੰਘ ਜਾਂ ਲੇਟਰ ਔਨ ਹੋਰ ਵੀ ਇਸ ਕਿਸਮ ਦੇ ਜਿਨ੍ਹਾਂ ਨੇ ਵੀ ਖਾਲਿਸਤਾਨ ਦੇ ਇਸ ਫਾਈਨਲ ਨਿਸ਼ਾਨੇ ਤੋਂ ਖੱਬਾ ਸੱਜਾ ਕਰਨ ਦੀ ਕੋਸ਼ਿਸ਼ ਕੀਤੀ, ਕੋਈ ਪੂਰਨ ਆਜ਼ਾਦੀ, ਕੋਈ ਫਲਾਣਾ, ਉਹ ਇੱਕਦਮ ਰਿਜੈਕਟ ਹੋਏ। ਔਰ ਇਹੀ ਕਾਰਨ ਹੈ ਅਸੀਂ ਸਮਝਦੇ ਹਾਂ ਵੀ 2015 ਦਾ ਸਰਬੱਤ ਖਾਲਸਾ ਬੇਸ਼ੱਕ ਗੈਦਰਿੰਗ ਦੇ ਪੱਖੋਂ ਜਿਵੇਂ 26 ਜਨਵਰੀ 1986 ਦੇ ਸਰਬੱਤ ਖਾਲਸਾ ਉਹ ਤਾਂ ਅਕਾਲ ਤਖਤ ਤੇ ਹੋਇਆ ਸੀ, ਪਰ 2015 ਦਾ ਅਕਾਲ ਤਖਤ ਬਾਦਲਾਂ ਦੇ ਕੰਟਰੋਲ 'ਚ ਸੀ ਔਰ ਜਿਹੜੀ ਹਕੂਮਤ ਬੇਅਦਬੀ ਕਰਵਾ ਰਹੀ ਸੀ ਉਹ ਬਾਦਲਾਂ ਦੀ ਸੀ। ਗੋਲੀ ਚਲਾਉਣ ਵਾਲਾ ਵੀ ਸੁਮੇਧ ਸੈਣੀ ਬਾਦਲਾਂ ਦੇ ਹੁਕਮਾਂ ਦੀ ਜਿਹੜਾ ਉਹ ਤਾਮੀਲ ਕਰ ਰਿਹਾ ਸੀ। ਸੋ ਇਹਨਾਂ ਹਾਲਾਤਾਂ 'ਚ ਠੀਕ ਫੈਸਲਾ ਲਿਆ ਗਿਆ ਕਿ ਅਸੀਂ ਚੱਬੇ 'ਚ ਕਰੀਏ ਤਾਂ ਕਿ ਸਿੱਧੀ ਕਨਫਰੰਟੇਸ਼ਨ ਆਪਸ ਦੇ ਵਿੱਚ ਇੱਕ ਦੂਸਰੇ ਦੇ ਨਾਲ ਫਸਣ ਦੀ ਨਾ ਹੋਵੇ। ਔਰ ਲੱਖਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਤਾਂ ਆ ਕੇ ਉੱਥੇ ਪਹੁੰਚੀਆਂ। ਇੱਕ ਵੱਖਰੀ ਕਹਾਣੀ ਹੈ ਕਿ ਉਸ ਸਰਬੱਤ ਖਾਲਸਾ 'ਚੋਂ ਜੋ ਕੱਢਿਆ ਜਾ ਸਕਦਾ ਸੀ ਸਿਆਸੀ ਗੋਲ ਨੂੰ ਅੱਗੇ ਵਧਾਉਣ ਦਾ, ਉਹ ਕਿਤੇ ਨਾ ਕਿਤੇ ਉਹ ਸਾਰਾ ਪਾਰਟ ਮੈਨੀਪੂਲੇਟ ਹੋਇਆ। ਕਿਹਨੇ ਕੀਤਾ ਮੈਂ ਇਸ ਡਿਬੇਟ 'ਚ ਨਹੀਂ ਜਾਣਾ ਚਾਹੁੰਦਾ। ਹਾਂ, ਉਸ ਸਰਬੱਤ ਖਾਲਸਾ ਨੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਅਕਾਲ ਤਖਤ ਥਾਪਿਆ ਔਰ ਅੱਜ ਵੀ ਤੁਸੀਂ ਉਹ ਵੀਡੀਓਜ਼ ਦੇਖ ਸਕਦੇ ਹੋ। TV 84 ਨੇ ਉਸ ਸਰਬੱਤ ਖਾਲਸਾ ਨੂੰ ਲਾਈਵ ਕਵਰ ਕੀਤਾ ਸੀ ਕਿ 5 ਮਿੰਟ ਜੈਕਾਰੇ ਗੂੰਜਦੇ ਰਹੇ ਲੱਖਾਂ ਦੀ ਗਿਣਤੀ 'ਚ ਜਦੋਂ ਜਥੇਦਾਰ ਹਵਾਰਾ ਜਥੇਦਾਰ ਥਾਪੇ ਜਾਂਦੇ ਨੇ ਤੇ ਜਿਹੜੇ ਐਕਟਿੰਗ ਜਥੇਦਾਰ ਛਾਪੇ ਜਾਂਦੇ ਨੇ ਆਫੀਸ਼ੀਏਟਿੰਗ, ਉਹਨਾਂ ਨੇ ਫਿਰ ਐਕਟਿੰਗ ਹੀ ਕੀਤੀ ਜਿਹਦੇ ਨਾਲ ਹੀ ਲਫ਼ਜ਼ ਐਕਟਿੰਗ ਲੱਗਾ ਹੋਵੇ। ਮੈਂ ਹੁਣ ਉਹਦੇ 'ਚ ਨਹੀਂ ਜਾਣਾ ਚਾਹੁੰਦਾ ਕਿਉਂਕਿ ਇਹ ਫਿਰ ਡਿਵੀਏਟ ਹੋਏਗਾ ਅਸਲੀ ਨਿਸ਼ਾਨੇ ਤੋਂ। ਔਰ ਜਿਵੇਂ ਅਸੀਂ ਕੱਲ ਦੇ ਹਵਾਲੇ ਨਾਲ ਗੱਲ ਕੀਤੀ ਸੀ ਕਿ ਇਸੇ ਸਰਬੱਤ ਖਾਲਸਾ ਨੇ 2015 ਵਾਲੇ ਨੇ 13 ਮਤੇ ਪਾਸ ਕੀਤੇ ਸੀ ਔਰ ਮੇਰੇ ਕੋਲ ਵਕਤ ਨਹੀਂ ਹੈ ਕਿ ਮੈਂ ਸਾਰੇ ਡਿਸਕਸ ਕਰਾਂ, ਪਰ ਉਸ ਦਾ ਮਤਾ ਨੰਬਰ 5 ਕਿਉਂਕਿ ਉੱਥੇ ਪੰਜਾਬੀ ਔਰ ਅੰਗਰੇਜ਼ੀ ਦੋਨਾਂ ਦੇ ਵਿੱਚ ਹੀ ਪੜ੍ਹਿਆ ਗਿਆ ਸੀ। ਮੇਰੇ ਕੋਲ ਅੰਗਰੇਜ਼ੀ ਵਰਸ਼ਨ ਹੈ ਮੈਂ ਕਿਉਂਕਿ ਟਰੈਵਲ ਕਰ ਰਿਹਾ। ਔਰ 5ਵਾਂ ਮਤਾ ਸੀ ਕ੍ਰੀਏਟਸ ਵਰਲਡ ਸਿੱਖ ਪਾਰਲੀਮੈਂਟ to represent global Sikhs under the aegis of Akal Takht Sahib. A draft committee is to be constituted comprising of Sikhs both from the homeland and the diaspora to report on its struggle and its structure and governance. Plan to be adopted by next Vaisakhi ke bhai ਇਹ ਅਸੀਂ ਅੱਜ ਦਾ ਇਹ ਇਕੱਠ ਇਹ ਮੈਂਡੇਟ ਦਿੰਦਾ ਹੈ ਕਿ ਵਰਲਡ ਸਿੱਖ ਪਾਰਲੀਮੈਂਟ ਕ੍ਰੀਏਟ ਹੋਏ ਗਲੋਬਲ ਸਿੱਖਾਂ ਦੀ ਅਕਾਲ ਤਖਤ ਦੀ ਛਤਰ ਛਾਇਆ ਥੱਲੇ ਜ਼ਾਹਰ ਜਥੇਦਾਰ ਹਵਾਰਾ ਦੀ ਅਗਵਾਈ। ਔਰ ਇਸ ਦੇ ਲਈ ਡਰਾਫਟ ਕਮੇਟੀ ਜਿਹੜੀ ਸਿੱਖ ਹੋਮਲੈਂਡ ਪੰਜਾਬ ਵੀ ਔਰ ਡਾਇਸਪੋਰਾ ਵੀ ਔਰ ਇਹ ਬਹੁਤ ਸਾਰਾ ਜਿਹੜਾ ਸਟਰਕਚਰ ਕ੍ਰੀਏਟ ਬਾਅਦ ਦੇ ਵਿੱਚ ਹੁੰਦਾ ਹੈ ਜਿਹਦੇ ਥੱਲੇ ਮੈਂ ਆਲਰੇਡੀ ਦੱਸਿਆ ਸੀ ਕਿ ਨਿਊਯਾਰਕ, ਲੰਡਨ, ਪੈਰਿਸ ਦੇ ਵਿੱਚ ਇਸ ਦੇ ਜਿਹੜੇ ਨੇ ਉਹ ਸੈਸ਼ਨ ਹੋ ਚੁੱਕੇ ਨੇ ਔਰ ਥੈਂਕਸਗਿਵਿੰਗ ਵੀਕਐਂਡ ਤੇ ਆਉਣ ਵਾਲੇ ਇਸੇ ਮਹੀਨੇ ਦੇ ਵਿੱਚ ਟੋਰਾਂਟੋ ਦੇ ਵਿੱਚ ਇੱਕ ਵੱਡਾ ਸੈਸ਼ਨ ਹੋਣ ਜਾ ਰਿਹਾ। ਸੋ ਇਹ 2015 ਦੇ ਸਰਬੱਤ ਖਾਲਸਾ ਦਾ ਪਾਰਟ ਹੈ। ਹੁਣ ਸਵਾਲ ਕਿ ਜੀ ਕੀ ਕੋਈ ਨਵਾਂ
ਸਰਬੱਤ ਖਾਲਸਾ ਚਾਹੀਦਾ। ਮੈਂ ਸਮਝਦਾ ਵੀ ਸਰਬੱਤ ਖਾਲਸਾ ਸਾਡੀ ਇਕੱਲੀ ਇੱਕ ਪਵਿੱਤਰ ਇੰਸਟੀਟਿਊਸ਼ਨ ਹੀ ਨਹੀਂ ਹੈ, ਇਹਨੂੰ ਅਸੀਂ ਇਵੇਂ ਜਿਹੜਾ ਹਲਕੇਪਨ ਦਾ ਸ਼ਿਕਾਰ ਨਾ ਬਣਾਈਏ। ਮੈਂ ਸਮਝਦਾ ਵੀ 2015 ਦੇ ਮਤੇ, ਔਰ ਕਿਉਂਕਿ ਇਹ ਮਤੇ, ਇਹਦੇ 'ਚ ਇੱਕ ਮਤਾ ਸੀ ਕਿ ਅਸੀਂ 26 ਜਨਵਰੀ 1986 ਦੇ ਸਰਬੱਤ ਖਾਲਸਾ ਨੂੰ, ਔਰ ਇਹ ਮਤਾ ਨੰਬਰ 12 ਸੀ, reaffirms the resolutions adopted by the Sarbat Khalsa held on 26 January 1986. 26 ਜਨਵਰੀ 1986 ਔਰ ਖਾਲਿਸਤਾਨ ਇਹ ਆਲਰੇਡੀ ਸਾਡੇ ਕੋਲ ਹੈ। ਮੈਂ ਸਮਝਦਾ ਵੀ ਇਸ ਵੇਲੇ ਜੇ ਲੋੜ ਹੈ ਤੇ ਜਿਹੜੀਆਂ ਸਾਡੀਆਂ ਉੱਥੇ ਐਗਜ਼ਿਸਟਿੰਗ ਪੰਥਕ ਧਿਰਾਂ ਨੇ ਉਹ ਮਿਸਲਾਂ ਵਾਂਗ ਸਿਰ ਜੋੜਨ, ਬਾਹਰ ਜਿਹੜੀਆਂ ਸਾਡੀਆਂ ਧਿਰਾਂ ਕੰਮ ਕਰਦੀਆਂ ਨੇ ਉਹ ਘੱਟੋ ਘੱਟ ਉਹ ਵੀ ਜਿਹੜੇ ਪੰਥਕ ਚੜ੍ਹਦੀ ਕਲਾ ਦੇ ਪ੍ਰੋਜੈਕਟ ਨੇ ਕਿਸੇ ਵੀ ਜਥੇਬੰਦੀ ਵੱਲੋਂ ਵਿੱਢੇ ਜਾਂਦੇ ਨੇ ਉਹਦੀ ਹਮਾਇਤ ਕਰਨ ਤੇ ਗਾਈਡਲਾਈਨ ਜਿਹੜਾ ਉਹ 1986 ਦੇ ਸਰਬੱਤ ਖਾਲਸਾ ਔਰ ਖਾਲਿਸਤਾਨ ਦੇ ਐਲਾਨਨਾਮੇ 'ਚ ਮੌਜੂਦ ਹੈ। ਬਾਰ-ਬਾਰ ਜਦੋਂ ਜੇ ਤੁਸੀਂ ਇੱਕ ਸਰਬੱਤ ਖਾਲਸਾ ਕਰਦੇ ਹੋ, ਉਹਦੇ ਤੁਸੀਂ ਮਤੇ ਕੀਤੇ ਨੇ, ਉਹਨਾਂ ਨੂੰ ਤੁਸੀਂ ਇੰਪਲੀਮੈਂਟ ਹੀ ਨਹੀਂ ਕਰਦੇ, ਫਿਰ ਇਹ ਇੱਕ ਜਿਹੜਾ ਹਲਕੇਪਨ ਦਾ ਸ਼ਿਕਾਰ ਹੁੰਦਾ ਹੈ। ਸੋ ਮੈਂ ਸਮਝਦਾ ਵੀ ਲੋੜ ਹੈ ਕਿ ਜਿਹੜੇ 2015 ਦੇ ਸਰਬੱਤ ਖਾਲਸਾ ਦੇ ਫੈਸਲੇ ਨੇ, ਉਸ ਰੋਸ਼ਨੀ ਦੇ ਵਿੱਚ ਜੋ 26 ਜਨਵਰੀ 1986 ਦਾ ਸਰਬੱਤ ਖਾਲਸਾ ਸੀ, ਉਹਨਾਂ ਦੀ ਇੰਪਲੀਮੈਂਟੇਸ਼ਨ ਦੇ ਲਈ ਜਿਹੜਾ ਕੰਮ ਕਰਨ ਦੀ ਲੋੜ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ, ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ, ਐਂਡ ਵਾਲੇ ਸੈਕਸ਼ਨ ਵਿੱਚ ਪਹੁੰਚ ਚੁੱਕੇ ਹਾਂ। ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਸ ਤਰ੍ਹਾਂ ਕਿ ਜਿਹੜੇ ਇਹ ਦਿਨ ਚੱਲ ਰਹੇ ਨੇ, ਇਹ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੇ ਜਿਹੜੇ ਦਿਨ ਨੇ ਉਹ ਚੱਲ ਰਹੇ ਨੇ, ਔਰ 38ਵੀਂ ਸਾਲਾਨਾ ਦੁੱਖ ਦੀ ਯਾਦ ਜਿਹੜੀ ਆਪਾਂ ਉਹ ਮਨਾ ਰਹੇ ਹਾਂ। ਸੋ ਸਿੱਖ ਕੌਮ ਦਾ ਜਿਹੜਾ ਇੱਕ ਵੱਡਾ ਜਿਹੜਾ ਹਿੱਸਾ ਹੈ ਅੱਜ ਵੀ ਗਫਲਤ ਦੀ ਜਿਹੜੀ ਨੀਂਦ ਹੈ ਉਸ ਵਿੱਚ ਸੁੱਤਾ ਹੈ। ਔਰ 84 ਵਰੇ ਪਹਿਲਾਂ ਜਰਮਨੀ ਵਿੱਚ ਨਵੰਬਰ ਦੇ ਮਹੀਨੇ ਯਹੂਦੀਆਂ ਦੀ ਨਸਲਕੁਸ਼ੀ ਦੀ ਸ਼ੁਰੂਆਤ ਹੋਈ ਸੀ, ਔਰ ਇਸ ਦੌਰਾਨ ਯਹੂਦੀਆਂ ਦੇ ਬਿਜ਼ਨੈਸਸ ਅਤੇ ਸਿਨਾਗੋਗਸ ਉੱਤੇ ਹਮਲੇ ਕੀਤੇ ਗਏ ਸਨ। ਸੋ ਇਸ ਨੂੰ ਜਰਮਨ ਕ੍ਰਿਸਟਲ ਨੋਚ ਕਿਹਾ ਜਾਂਦਾ ਹੈ, ਔਰ ਇਸ ਦਿਨ ਨੂੰ ਯਹੂਦੀ ਕੌਮ ਕਦੇ ਨਹੀਂ ਭੁੱਲਦੀ। ਸੋ ਕੁਝ ਦਿਨ ਪਹਿਲਾਂ ਕੈਂਟਕੀ KFC ਨੇ ਇਸ ਦਿਨ ਤੇ ਚੀਜ਼ੀ ਚਿਕਨ ਖਾਣ ਦਾ ਮੈਸੇਜ ਦਿੱਤਾ। ਸੋ ਇਸ ਦਾ ਇੰਨਾ ਵਿਰੋਧ ਹੋਇਆ ਕਿ KFC ਨੂੰ ਮੁਆਫੀ ਮੰਗਣੀ ਪਈ। ਸੋ ਕੀ ਕਦੀ ਸਿੱਖ ਕੌਮ ਵੀ ਆਪਣੀ ਨਸਲਕੁਸ਼ੀ ਪ੍ਰਤੀ ਇੰਨੀ ਜਾਗਰੂਕ ਹੋਵੇਗੀ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਜੁੜੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਯੂਨਾਈਟਿਡ ਨੇਸ਼ਨਸ ਨੇ ਜਿਹੜੇ ਮਿਸਟਰ ਸਟੈਨਲੀ ਨੇ 10 ਸਟੇजेस ਆਫ ਜੈਨੋਸਾਈਡ ਦਿੱਤੀਆਂ ਨੇ, ਉਹਨਾਂ ਨੂੰ ਅਪਰੂਵ ਕੀਤਾ। ਉਸ ਦਾ ਜ਼ਿਕਰ ਚਰਚਾ ਹਰ ਥਾਂ ਹੁੰਦੀ ਹੈ ਤੇ ਬਹੁਤ ਸਾਰੇ ਜਿਹੜੇ ਨਸਲਕੁਸ਼ੀ ਦੇ ਲੈਸਨ ਨੇ ਉਸ ਦੇ ਲਈ ਜੂਇਸ਼ ਜੈਨੋਸਾਈਡ ਵੱਲ ਦੇਖਿਆ ਜਾਂਦਾ ਹੈ ਕਿ ਕਿਵੇਂ ਨਾਜ਼ੀਆਂ ਨੇ ਗਰਾਊਂਡ ਤਿਆਰ ਕੀਤੀ, ਕਿਵੇਂ ਹਿਟਲਰ ਦੀ ਕਮਾਂਡ ਵਿੱਚ ਨਾਜ਼ੀ ਪਾਰਟੀ ਨੇ ਇੱਕ ਸਿਸਟਮੈਟਿਕ ਪ੍ਰੋਪੇਗੈਂਡਾ ਕੈਂਪੇਨ ਚਲਾਇਆ। ਨਾਜ਼ੀਆਂ ਨੇ ਯਹੂਦੀਆਂ ਨੂੰ ਘਟੀਆ ਨਸਲ ਤਾਂ ਬਾਅਦ ਦੇ ਵਿੱਚ ਦੱਸਿਆ। ਸਭ ਤੋਂ ਪਹਿਲਾਂ ਉਹਨਾਂ ਨੂੰ ਜਰਮਨ ਮੁਲਕ ਦੇ ਦੁਸ਼ਮਣ ਕਿ ਜਿਨ੍ਹਾਂ ਨੇ ਫਸਟ ਵਰਲਡ ਵਾਰ ਵੇਲੇ ਬ੍ਰਿਟਿਸ਼ਰਸ ਦੀ ਮਦਦ ਕਰਕੇ ਜਰਮਨ ਪ੍ਰਾਈਡ ਨੂੰ ਖਤਮ ਕੀਤਾ। ਜੇ ਅਨਇੰਪਲੋਇਮੈਂਟ ਜਾਂ ਦੂਸਰਾ ਉਹਦੇ ਲਈ ਵੀ ਉਹਨਾਂ ਨੂੰ ਦੋਸ਼ ਦਿੱਤਾ ਗਿਆ। ਹਿਸਟੋਰੀਕਲੀ ਵੀ ਜਿਹੜਾ ਇਸ ਕਿਸਮ ਦਾ ਨੈਰੇਟਿਵ ਯੂਰਪ ਦੇ ਵਿੱਚ ਬਿਲਡ ਕੀਤਾ ਗਿਆ ਕਿ ਜਿਹੜੇ ਜੂਇਸ਼ ਲੋਕ ਸੀ ਉਹਨਾਂ ਦੀ ਜਿਹੜੀ ਕਲਰਜੀ ਸੀ ਉਹੀ ਜੀਸਸ ਕ੍ਰਾਈਸਟ ਦੇ ਜਿਹੜਾ ਉਸ ਦੇ ਕ੍ਰੂਸੀਫਿਕੇਸ਼ਨ
ਕ੍ਰੂਸੀਫਿਕੇਸ਼ਨ ਦੇ ਲਈ ਵੀ ਜ਼ਿੰਮੇਵਾਰ ਸੀ, ਉਹਨੂੰ ਕ੍ਰੂਸੀਫਾਈ ਕਰਨ ਦੇ ਲਈ, ਕਿਉਂਕਿ ਉਹਨਾਂ ਨੇ ਹੀ ਰੋਮਨ ਐਮਪਾਇਰ ਨੂੰ ਇਹ ਕੰਪਲੇਨ ਕੀਤਾ ਸੀ ਕਿ ਜੀਸਸ ਜਿਹੜਾ ਹੈ ਉਹ ਬਲੈਸਫੈਮੀ ਕਰ ਰਿਹਾ, ਉਹ ਆਪਣੇ ਆਪ ਨੂੰ ਸਨ ਆਫ ਗॉड ਕਹਿੰਦਾ ਹੈ, ਜਿਹੜਾ ਕਿ ਉਹ ਨਹੀਂ ਹੈ। ਸੋ ਕੁੱਲ ਮਿਲਾ ਕੇ ਇਸ ਕਿਸਮ ਦਾ ਮਾਹੌਲ ਤਿਆਰ ਕੀਤਾ ਗਿਆ ਕਿ ਆਮ ਜਰਮਨ ਲੋਕਾਂ ਦੇ ਵਿੱਚ ਨਫ਼ਰਤ ਯਹੂਦੀਆਂ ਪ੍ਰਤੀ ਆਈ। ਪਰ ਜਿਹੜਾ ਪਾਰਟ ਜਿਵੇਂ 10 ਸਟੇਜਿਸ ਆਫ ਨਸਲਕੁਸ਼ੀਆਂ ਦਾ ਹੈ ਕਿ ਫਿਰ ਜਦੋਂ ਇਸ ਲੈਵਲ ਦੇ ਉੱਤੇ ਨਫ਼ਰਤ ਦਾ ਦੌਰ ਦੌਰਾ ਪੂਰਾ ਹੋ ਜਾਂਦਾ ਹੈ, ਜਿਹੜੀ ਆਰਗੇਨਾਈਜੇਸ਼ਨ ਨੇ ਇਹ ਐਗਜ਼ੀਕਿਊਟ ਕਰਨਾ, ਉਹ ਆਰਗੇਨਾਈਜੇਸ਼ਨ ਨੂੰ ਵੀ ਸਰਕਾਰੀ ਹਮਾਇਤ ਵੀ ਹੈ ਕਿ ਐਗਜ਼ੀਕਿਊਟ ਕਿਵੇਂ ਕਰਨਾ ਹੈ। ਫਿਰ ਇੱਕ ਦਿਨ ਉਹ ਕਲੈਕਟਿਵਲੀ ਰੱਖਦੇ ਨੇ ਉਹਦੀ ਸ਼ੁਰੂਆਤ ਲਈ, ਹਾਲਾਂ ਭਾਵੇਂ ਉਹ ਫਿਰ ਕਿੰਨੇ ਵਰੇ ਅੱਗੋਂ ਲਿੰਗਰ ਆਨ ਹੁੰਦਾ ਰਹੇ। ਸੋ ਇਸ ਕਰਕੇ ਜਦੋਂ ਜੂਇਸ਼ ਜੈਨੋਸਾਈਡ ਦੀ ਗੱਲ ਹੁੰਦੀ ਹੈ ਤੇ 9 ਨਵੰਬਰ 1938 ਦਾ ਦਿਨ ਉਸ ਦਾ ਖਾਸ ਮੈਂਸ਼ਨ ਹੁੰਦਾ ਹੈ ਔਰ ਉਸ ਨੂੰ ਜਰਮਨ ਕ੍ਰਿਸਟਲ ਨਾਟ ਕਰਕੇ ਕਿਹਾ ਜਾਂਦਾ ਹੈ। ਕ੍ਰਿਸਟਲ ਨਾਟ ਜਰਮਨ ਜ਼ਬਾਨ ਦਾ ਲਫ਼ਜ਼ ਹੈ ਜਿਸ ਦਾ ਮਤਲਬ ਹੈ ਬ੍ਰੋਕਨ ਗਲਾਸਿਸ, ਟੁੱਟੇ ਹੋਏ ਸ਼ੀਸ਼ੇ। ਹੁਣ ਇਹ 9 ਨਵੰਬਰ 1938 ਨੂੰ ਕੀ ਐਸਾ ਹੋਇਆ ਕਿ ਜਰਮਨ ਕ੍ਰਿਸਟਲ ਨਾਟ ਬਣਿਆ ਔਰ ਐਕਚੁਅਲੀ ਯਹੂਦੀ ਵੀ ਔਰ ਬਾਕੀ ਵੀ ਇਹਨੂੰ ਉਹ ਬਿਗਨਿੰਗ ਡੇ ਮੰਨਦੇ ਨੇ ਜਿੱਥੋਂ ਕਿ ਯਹੂਦੀਆਂ ਦੀ ਨਸਲਕੁਸ਼ੀ ਦੀ ਸ਼ੁਰੂਆਤ ਹੋਈ। ਫਿਰ ਅਸੀਂ 6 ਮਿਲੀਅਨ ਯਹੂਦੀਆਂ ਦਾ ਮਾਰਿਆ ਜਾਣਾ ਔਰ ਗੈਸ ਚੈਂਬਰ ਔਰ ਕੰਸੈਂਟ੍ਰੇਸ਼ਨ ਕੈਂਪਸ ਔਰ ਦੂਸਰਾ ਉਹਦਾ ਜ਼ਿਕਰ ਅਕਸਰ ਸੁਣਦੇ ਆ, ਪੜ੍ਹਦੇ ਆ। ਕਿੰਨੇ ਹੋਲੋਕਾਸਟ ਮਿਊਜ਼ੀਅਮ ਬਣੇ ਹੋਏ ਨੇ, ਵਾਸ਼ਿੰਗਟਨ ਡੀਸੀ ਚ ਹੈ, ਤੈਲ ਅਵੀਵ ਚ ਹੈ, ਲੰਡਨ ਚ ਹੈ, ਜੈਰੂਸ਼ਲਮ ਚ ਹੈ, ਉਹਦੇ ਚੋਂ ਸਾਰੀ ਕਹਾਣੀ ਬਿਆਨੀ ਹੋਈ ਹੈ। ਹੁਣ ਉਹਨਾਂ ਨੇ ਇੱਕ ਦਿਨ ਨਾਜ਼ੀਆਂ ਨੇ ਚੁਣਿਆ ਆਪਣੇ ਜਿਹੜੇ ਜਿਵੇਂ ਅੱਜ ਅਸੀਂ ਹਿੰਦੂ ਤਵੀਆਂ ਜਾਂ RSS ਦਾ ਵਰਕਿੰਗ ਪੈਟਰਨ ਦੇਖਦੇ ਆ, ਕਦੇ ਉਹ ਕਰਨਾਟਕਾ ਚ ਜਾ ਕੇ ਬਜਰੰਗ ਦਲ ਬਣ ਕੇ ਜਾਂ ਦੂਜੇ ਮੁਸਲਮਾਨਾਂ ਦੀਆਂ ਬਿਜ਼ਨੈਸਿਸ ਨੂੰ ਟਾਰਗੇਟ ਕਰਦੇ ਨੇ। ਇੱਕ ਗਰੁੱਪ ਉਹਨਾਂ ਦਾ ਵਿਸ਼ਵ ਹਿੰਦੂ ਪਰਿਸ਼ਦ ਦੇ ਥੱਲੇ ਉਹਨਾਂ ਨੇ ਮਸੀਤਾਂ ਨੂੰ ਮੰਦਰਾਂ 'ਚ ਕਨਵਰਟ ਕਰਨ ਦੀ ਲਾਈਨ ਲਈ ਹੋਈ ਹੈ, ਜੋ ਬਾਬਰੀ ਮਸਜਿਦ ਜਾਂ ਹੁਣ ਗਿਆਨ ਵਿਆਪੀ ਮਸਜਿਦ ਜਾਂ ਮਥੁਰਾ ਦੀ ਮਸਜਿਦ ਹੈ। ਇਸੇ ਤਰ੍ਹਾਂ ਸਿੱਖਾਂ ਦੇ ਹਵਾਲੇ ਨਾਲ ਉਹਨਾਂ ਨੇ ਉਸ ਕਿਸਮ ਦਾ ਨਫ਼ਰਤ ਦਾ ਮਾਹੌਲ 1978-79 ਤੋਂ ਬਣਾਉਣਾ ਸ਼ੁਰੂ ਕੀਤਾ ਔਰ ਕਿਸ ਅੰਦਾਜ਼ ਦੇ ਵਿੱਚ ਫਿਰ ਜਿਹੜੀ ਸਿੱਖ ਨਸਲਕੁਸ਼ੀ ਪਹਿਲਾਂ ਫੁੱਲ ਸਕੇਲ ਅਟੈਕ ਉਹ ਤਾਂ ਸਟੇਟ ਸਪਾਂਸਰਡ ਸੀ, ਲੇਕਿਨ ਨਵੰਬਰ 84 ਦੀ ਫਿਰ ਦੂਸਰੀ ਨਸਲਕੁਸ਼ੀ ਕਿਵੇਂ ਸਟੇਟ ਸਪਾਂਸਰਡ ਔਰ ਕਿਵੇਂ ਉਹਨਾਂ ਨੇ ਕੀਤਾ। ਪਰ ਉਹਦੀ ਗੱਲ ਕਰਨ ਤੋਂ ਪਹਿਲਾਂ ਕਿ ਬਈ ਇਹਦੀ ਸ਼ੁਰੂਆਤ ਕਿਵੇਂ ਜਿਹੜੀ ਹੈ 9 ਨਵੰਬਰ 1938 ਨੂੰ ਹੋਈ ਕਿ ਉਸ ਸ਼ਾਮ ਉਹਨਾਂ ਨੇ ਨਾਜ਼ੀਆਂ ਦੇ ਜਿਹੜੇ ਗਰੁੱਪ ਉਹਨਾਂ ਨੇ ਪਲਾਨ ਥਾਂ ਜਿਹੜਾ ਉਹ ਜਰਮਨ ਦੀ ਬਰਲਿਨ ਤੋਂ ਲੈ ਕੇ ਬਾਕੀ ਸਾਰੇ ਸ਼ਹਿਰਾਂ 'ਚ ਜਿੱਥੇ ਯਹੂਦੀਆਂ ਦੀਆਂ ਬਿਜ਼ਨੈਸਿਸ ਸੀ, ਉਹਨਾਂ ਦੇ ਸਿਨਾਗੋਗ ਸੀ ਔਰ ਉਹਨਾਂ ਦੇ ਹੋਰ ਕਾਰੋਬਾਰੀ ਅਦਾਰੇ ਸੀ, ਉਹਨਾਂ ਦੇ ਉੱਤੇ ਉਹਨਾਂ ਨੇ ਉਸ ਰਾਤ ਹਮਲੇ ਕੀਤੇ। ਉਹਨਾਂ ਦੇ ਸ਼ੀਸ਼ਿਆਂ ਵਾਲੇ ਜਿਹੜੇ ਦਰਵਾਜ਼ੇ ਤੋੜੇ, ਉਹਨਾਂ ਦੀਆਂ ਜਿਹੜੀਆਂ ਬੁੱਕਸ ਜਾਂ ਜਿੱਥੇ ਉਹਨਾਂ ਦਾ ਲਿਟਰੇਚਰ ਸੀ ਉਹਦੀ ਬੋਨਫਾਇਰ ਬਣਾਈ, ਉਹਨਾਂ ਨੂੰ ਅੱਗਾਂ ਲਾ ਕੇ ਸਾੜਿਆ ਔਰ ਕੁਛ ਥਾਂ ਤੇ ਉਹਨਾਂ ਨੇ ਯਹੂਦੀਆਂ ਨੂੰ ਕੁੱਟ ਕੇ ਮਾਰਿਆ ਔਰ ਇੱਕ ਅੰਦਾਜ਼ੇ ਮੁਤਾਬਕ 90 ਜਿਹੜੇ ਯਹੂਦੀ ਨੇ ਉਸ ਰਾਤ 9 ਨਵੰਬਰ 1938 ਦੀ ਇਸ ਜਰਮਨ ਕ੍ਰਿਸਟਲ ਨਾਟ ਦੇ ਵਿੱਚ ਮਾਰੇ ਗਏ। ਇਹ ਉਹਨਾਂ ਦੀ ਬਿਗਨਿੰਗ ਸੀ ਔਰ ਇਸ ਦਾ ਜ਼ਿਕਰ ਹੁੰਦਾ ਹੈ ਜਦੋਂ ਵੀ ਜੂਇਸ਼ ਜਿਹੜੀ ਹੈ ਉਹ ਹੋਲੋਕਾਸਟ ਦੀ ਗੱਲ ਹੁੰਦੀ। ਹੁਣ ਇਹ ਖਬਰਾਂ 'ਚ ਕਿਉਂ ਹੈ ਜਾਂ ਇਸ ਦਾ ਅਸੀਂ ਕਿਉਂ ਸਿੱਖਾਂ ਬਾਰੇ ਗੱਲ ਕਰਦੇ ਹਾਂ? ਕਿਹਾ ਕਿਉਂਕਿ ਇਹ ਵੀ ਉਹਨਾਂ ਦਾ 9 ਨਵੰਬਰ ਹੈ, ਸਾਡਾ 1 ਨਵੰਬਰ ਤੋਂ ਸ਼ੁਰੂ ਹੋ ਜਾਂਦਾ ਹੈ। ਸਾਡੇ ਲਈ ਇਹ ਕਿਉਂ ਅਹਿਮੀਅਤ ਵਾਲੀ ਗੱਲ ਹੈ ਵੀ ਇਸ ਗੱਲ ਨੂੰ ਹੁਣ 1938 ਤੋਂ ਹੁਣ ਤੱਕ ਅਸੀਂ ਗੱਲ ਕਰੀਏ ਤਾਂ 84 ਸਾਲ ਹੋ ਗਏ, ਲੇਕਿਨ ਇਸ ਦਿਨ ਨੂੰ ਅੱਜ ਵੀ ਦੁਨੀਆ ਭਰ ਦੇ ਵਿੱਚ ਯਹੂਦੀ, ਬਾਅਦ ਚ ਬੇਸ਼ੱਕ 6 ਮਿਲੀਅਨ ਯਹੂਦੀ ਮਾਰੇ ਗਏ, ਉਹਨਾਂ ਦੇ ਆਪਣੇ ਦਿਨ ਨੇ ਯਾਦ ਕਰਨ ਦੇ, ਪਰ ਜਰਮਨ ਕ੍ਰਿਸਟਲ ਨਾਟ ਨੂੰ ਨਹੀਂ ਭੁੱਲੇ ਕਿ ਵੀ ਜੇ ਉਸ ਦਿਨ ਜੋ ਹੋਇਆ ਉਹਨੂੰ ਯੂਰਪ, ਅਮਰੀਕਾ ਬਾਕੀ ਸੀਰੀਅਸਲੀ ਲੈਂਦੇ ਕਿ ਯਹੂਦੀਆਂ ਨਾਲ ਕੀ ਹੋਣ ਜਾ ਰਿਹਾ ਤੇ ਫਿਰ ਜਿਹੜੇ 6 ਮਿਲੀਅਨ ਮਾਰੇ ਗਏ ਉਹ ਨਹੀਂ ਸੀ ਮਰਨੇ। ਔਰ ਹੁਣ ਇਹ ਖਬਰਾਂ 'ਚ ਕਿਉਂ ਹੈ? ਹੁਣ ਕੈਂਟਕੀ ਫਰਾਈਡ ਚਿਕਨ KFC ਇਹ ਚੇਨ ਜਿਹੜੀ ਹੈ ਇਹ ਇੰਟਰਨੈਸ਼ਨਲ ਚੇਨ ਹੈ, ਜ਼ਾਹਰ ਹੈ ਕੈਂਟਕੀ ਫਰਾਈਡ ਚਿਕਨ ਆਪਣੇ ਇਸ ਪ੍ਰੋਡਕਟ ਨੂੰ ਵੇਚਦਾ ਹੈ ਔਰ ਦੁਨੀਆ ਭਰ ਦੇ ਵਿੱਚ ਜਿਵੇਂ ਪੀਜ਼ਾ ਔਰ ਪੀਜ਼ਾ ਹਟਸ ਔਰ ਪੀਜ਼ਾ ਦੇ ਕਿੰਨੇ ਬ੍ਰਾਂਡ ਆ ਗਏ ਨੇ
ਉਹਨਾਂ ਨੇ ਆਪਣੀ ਮਾਰਕੀਟ ਬਣਾਈ ਹੋਈ ਹੈ। ਹੁਣ ਜਰਮਨ ਦੇ ਵਿੱਚ ਵੀ KFC, ਮੈਂ ਇਹਦੀ ਐਬਰੀਵੇਸ਼ਨ ਇਸਤੇਮਾਲ ਕਰਾਂਗਾ, ਹੁਣ ਉਹਨਾਂ ਨੇ ਇਹ 9 ਨਵੰਬਰ ਦਾ ਦਿਨ ਐਜ਼ ਏ ਮੈਮੋਰੀਅਲ ਡੇ ਰੱਖਿਆ ਹੋਇਆ ਤਾਂ ਕਿ ਇਸ ਦਿਨ ਕਾਨਫਰੰਸਾਂ ਹੁੰਦੀਆਂ ਨੇ, ਕੈਂਡਲ ਲਾਈਟ ਵਿਜਲਸ ਹੁੰਦੇ ਨੇ, ਇਸ ਨੂੰ ਲੋਕ ਜਿਹੜੇ ਨੇ ਉਹ ਪੌਂਡਰ ਅਪਨ ਕਰਦੇ ਨੇ ਕਿ ਭਾਈ ਜੇ ਜਰਮਨ ਕ੍ਰਿਸਟਲਨਾਟ ਦੇ ਚੈਲੰਜ ਨੂੰ ਉਸੇ ਹੀ ਸੀਰੀਅਸਨੈਸ ਨਾਲ ਸਮਝਿਆ ਹੁੰਦਾ ਤੇ ਕਿੰਨੇ ਮਿਲੀਅਨ, 6 ਮਿਲੀਅਨ ਦਾ ਯਹੂਦੀ ਮਰੇ, ਜਿਪਸੀ, ਸਿਵਲ ਲਿਬਰਟੇਰੀਅਨ, ਕੈਥੋਲਿਕਸ, ਕਿ ਉਹ ਸਾਰਿਆਂ ਨੂੰ ਹੀ ਜਿਹੜਾ ਉਹਨਾਂ ਨਸਲਕੁਸ਼ੀਆਂ ਨੂੰ ਰੋਕਿਆ ਜਾ ਸਕਦਾ ਸੀ। ਪਰ ਐਨ ਇਸ ਮੌਕੇ ਤੇ 9 ਨਵੰਬਰ ਨੂੰ KFC ਵਾਲਿਆਂ ਨੇ ਜਿਹੜਾ ਆਪਣਾ ਮੈਸੇਜ ਦਿੱਤਾ, ਉਹਨਾਂ ਦਾ ਮੈਸੇਜ ਸੀ the fast food chain sent an app alert on Wednesday saying, exact message see, it is Memorial Day for Kristallnacht, treat yourself with more tender cheese on your crispy chicken now at KFC cheese। ਕਿ ਭਾਈ ਅੱਜ ਜਿਹੜਾ ਕ੍ਰਿਸਟਲਨਾਟ ਡੇ ਹੈ ਔਰ ਤੁਸੀਂ ਅੱਜ ਆਪਣੇ ਆਪ ਨੂੰ ਖੂਬ ਇੰਜੋਏ ਕਰੋ, ਟੈਂਡਰ ਚੀਜ਼ ਜਿਹੜਾ ਹੈ ਉਹ ਤੁਹਾਡਾ ਜਿਹੜਾ ਕ੍ਰਿਸਪੀ ਚਿਕਨ ਹੈ ਉਸ ਦੇ ਉੱਤੇ। ਸੋ ਇਹ ਉਹਨਾਂ ਦਾ ਆਪਣਾ KFC ਨੇ ਆਪਣੇ ਪ੍ਰੋਡਕਟ ਨੂੰ ਪ੍ਰਮੋਟ ਕੀਤਾ, ਲੇਕਿਨ ਇਹਦੇ ਚ ਇਨਸੈਂਸਿਟਿਵਿਟੀ, ਕਿਉਂਕਿ ਇਹ ਜਿਹੜਾ ਇਸ ਕਿਸਮ ਦੇ ਮੈਮੋਰੀਅਲ ਡੇ ਹੁੰਦੇ ਨੇ ਉਹ ਆਪਣੇ ਆਪ ਨੂੰ ਟ੍ਰੀਟ ਨਾਲ ਜਿਹੜਾ ਉਹ ਨਵਾਜਣ ਦੇ ਨਹੀਂ ਹੁੰਦੇ, ਇਹ ਤਾਂ ਦੁੱਖ ਦੀਆਂ ਘੜੀਆਂ ਹੁੰਦੀਆਂ ਨੇ। ਔਰ ਜਿਉਂ ਹੀ ਇਹ ਮੈਸੇਜ ਬਾਹਰ ਗਿਆ, ਇੱਕਦਮ ਯਹੂਦੀਆਂ ਨੇ ਔਰ ਬਾਕੀ ਵੀ ਜਿਹੜੇ ਸਿਵਲ ਸੁਸਾਇਟੀ ਵਾਲੇ ਨੇ ਉਹਨਾਂ ਨੇ ਇਸ ਕਿਸਮ ਦਾ ਜਿਹੜਾ ਵਾਵੇਲਾ ਇਸ ਦੇ ਉੱਤੇ ਕੀਤਾ ਕਿ 1 ਘੰਟੇ ਦੇ ਬਾਅਦ ਉਹਨਾਂ ਨੇ ਸੌਰੀ ਮੈਸੇਜ ਪੋਸਟ ਕੀਤਾ। ਉਹਨਾਂ ਨੇ ਕਿਹਾ ਵੀ ਆਰ ਵੈਰੀ ਸੌਰੀ, we will check our internal processes immediately so that this doesn't happen again, please excuse this error। कि भी ये साडा कोई ऐसी गलती हो गई जिधर आई ये चला गया, माफी माफी माफी। पर मैं देख रहा भी जो ये मैसेज आंदा है किवें उन्हां दियां यूरोप दियां ऑर्गेनाइजेशंस यहूदियां दियां बोर्ड ऑफ डेप्यूटीज ऑफ ब्रिटिश ज्यूज described the KFC message as absolutely slender, कि भी ये condemnable है, बदनाम करने दे लई है। फिर इसी तरह डायरेक्टर ऑफ यूरोपियन अफेयर्स एट Jewish NGO Anti-Defamation League tweeted, how wrong can you get on Kristallnacht KFC Germany, shame on you। So मैं ये कहना चाहता भी उन्होंने माफीनामा अगेन उन्होंने फिर पोस्ट किया कि भाई sincerely we apologize for unplanned, insensitive, unacceptable message and said ये सारा उन्होंने लंबा चौड़ा है। पर मैं जिथे असी ਦੁਨੀਆ 'ਚ ਕਿਤੇ ਵੀ ਕੁਛ ਐਸਾ ਵਾਪਰਿਆ ਦੁਖਦਾਈ, ਉਸ ਨੂੰ ਉਹਨਾਂ ਦੀਆਂ ਹਮਦਰਦੀਆਂ ਨਾਲ ਸਾਡੀਆਂ ਹਮਦਰਦੀਆਂ ਨੇ। ਪਰ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੀਆਂ ਜਾਗਰੂਕ ਕੌਮਾਂ ਹੁੰਦੀਆਂ ਨੇ 84 ਸਾਲ ਬੀਤਣ ਬਾਅਦ ਵੀ, ਹਾਲਾਂਕਿ ਜੋ ਕੁਝ ਜੂਇਸ਼ ਇਜ਼ਰਾਈਲ ਫਲਸਤੀਨੀਆਂ ਨਾਲ ਕਰ ਰਿਹਾ ਹੈ ਉਹ ਕਈ ਮਾਮਲਿਆਂ 'ਚ ਉਹੀ ਕੁਛ ਹੈ ਜੋ ਨਾਜ਼ੀਆਂ ਨੇ ਇਹਨਾਂ ਦੇ ਨਾਲ ਕੀਤਾ ਹੈ। ਹਾਲਾਂਕਿ ਚਾਹੀਦਾ ਤਾਂ ਇਹ ਸੀ ਕਿ ਇਜ਼ਰਾਈਲ ਜੇ ਬਣ ਵੀ ਗਿਆ ਇੱਕ ਐਸੀ ਆਈਡੀਅਲ ਸਟੇਟ ਹੁੰਦੀ ਕਿ ਲੋਕਾਂ ਨੂੰ ਲੱਗਦਾ ਕਿ ਨਹੀਂ ਨਹੀਂ ਇਹਨਾਂ ਦੇ ਵਿੱਚ ਔਰ ਨਾਜ਼ੀਆਂ ਦੇ ਵਿੱਚ ਫਰਕ ਹੈ, ਔਰ ਨਾਜ਼ੀਆਂ ਨੇ ਕੀ ਜ਼ੁਲਮ ਕੀਤੇ, ਇਹਨਾਂ ਨੇ ਆਪਣੀਆਂ ਘੱਟ ਗਿਣਤੀਆਂ ਨੂੰ, ਆਪਣੀਆਂ ਦੂਸਰੀਆਂ ਕੌਮੀਅਤਾਂ ਨੂੰ ਜਿਹੜੀ ਹੈ ਉਹ ਮਹਿਫੂਜ਼ ਰੱਖਿਆ। ਇਹ ਵੱਖਰੀ ਗੱਲ ਹੈ, ਲੇਕਿਨ ਮੈਂ ਤਾਂ ਇਹਦੀ ਜਾਗਰੂਕਤਾ ਦੀ ਗੱਲ ਕਰ ਰਿਹਾ ਕਿ 80 ਸਾਲ ਬਾਅਦ ਵੀ ਉਹਨਾਂ ਨੇ ਬਿਲਕੁਲ ਆਪਣੇ ਉਹ ਜਿਹਨੂੰ ਕਹਿੰਦੇ ਨੇ ਵੀ ਐਂਟੀਨੇ ਚੁੱਕੇ ਹੋਏ ਨੇ ਵੀ ਕੀ ਐਸਾ ਹੁੰਦਾ ਹੈ ਜਿਹੜਾ ਜਿਹਨੂੰ ਉਹ ਇੱਕਦਮ ਰਿਵਰਸ ਕਰਵਾਉਂਦੇ ਨੇ। ਪਰ 38 ਸਾਲ ਬਾਅਦ ਵੀ ਜੇ ਅਸੀਂ ਇਸ ਕਿਸਮ ਦੇ ਦਿਨਾਂ ਦੇ ਮੌਕਿਆਂ ਦੇ ਉੱਤੇ ਸੋਸ਼ਲ ਮੀਡੀਆ ਜਿਹਦੇ ਤੇ ਹਿੰਦੂਤਵੀ ਔਰ ਦੂਸਰੇ ਹਾਵੀ ਨੇ ਦੇਖੀਏ ਤੇ ਉਹ ਕੋਈ ਘਟਨਾ ਕਿਤੇ ਵਾਪਰ ਜਾਏ ਤੇ ਉਹਨਾਂ ਨੇ ਕਮੈਂਟ ਲਿਖਿਆ ਹੁੰਦਾ ਹੈ ਕਿ ਨਵੰਬਰ 84 ਆਪਕੋ ਭूल गई क्या, ਜਾਂ ਹੁੰਦਾ ਹੈ ਕਿ ਆਪਕੋ ਨਵੰਬਰ 84 ਸਿੱਖੋं को एक और नवंबर 84 की जरूरत है। ਸੋ ਮੈਂ ਇਸ ਕੰਟੈਕਸਟ ਦੇ ਵਿੱਚ ਕਹਿਣਾ ਚਾਹੁੰਦਾ ਕਿ ਵੀ ਜੇ ਅਸੀਂ ਆਪਣੀਆਂ ਅਗਲੀਆਂ ਨਸਲਾਂ ਨੂੰ 38 ਸਾਲਾਂ 'ਚ ਆਲਮੋਸਟ 2 ਨਸਲਾਂ 20-20 ਸਾਲ ਦੀ ਜਨਰੇਸ਼ਨ ਹੁੰਦੀ ਹੈ ਉਹ ਬੀਤ ਗਈਆਂ ਨੇ, ਤੇ ਜੇ ਸਾਨੂੰ ਵੀ ਇਹ ਯਾਦ ਨਹੀਂ ਹੈ ਔਰ ਇਹ ਦੁਖਦਾਈ ਗੱਲ ਹੈ ਜਿਵੇਂ ਆਸਟ੍ਰੇਲੀਆ ਦੇ ਹਵਾਲੇ ਨਾਲ ਸਾਡੇ ਵੀਰ ਦੱਸ ਰਹੇ ਸੀ ਕਿ ਭਾਈ ਕਿਵੇਂ ਇਹਨਾਂ ਦਿਨਾਂ ਦੇ ਵਿੱਚ ਕੌਣ ਹੈ ਜਿਹੜਾ ਇਹ ਪਲਾਨ ਕਰਦਾ ਹੈ ਕਿ ਉਦੋਂ ਤੁਸੀਂ ਗਵਈਏ ਸੱਦ ਕੇ ਸ਼ੋਅ ਕਰੋ, ਨੱਚਣ ਗਾਣ ਔਰ ਉਸ ਕਿਸਮ ਦਾ
ਪਾਰਟ ਰੱਖੋ। ਜੀ ਇਹ ਜਾਣ ਬੁੱਝ ਕੇ ਉਹੀ ਏਜੰਸੀਆਂ ਤਾਂ ਇੱਕ ਆਪਣੀ ਥਾਂ ਕੰਮ ਕਰਦੀਆਂ ਨੇ, ਪਰ ਸਾਡਾ ਵੀ ਇੱਕ ਵੱਡਾ ਤਬਕਾ ਜਿਹਨਾਂ ਨੂੰ ਲੱਗਦਾ ਹੈ ਕਿ ਬਈ ਉਹ ਉਹਨਾਂ ਨਾਲ ਹੋਇਆ ਸੀ, ਸਾਡੇ ਨਾਲ ਨਹੀਂ ਹੋਇਆ ਜਾਂ ਸਾਡੇ ਨਾਲ ਨਹੀਂ ਹੋਣਾ। ਮੈਂ ਸਮਝਦਾ ਵੀ ਜਿਹੜੀਆਂ ਕੌਮਾਂ ਇਹ ਸਮਝਦੀਆਂ ਨਹੀਂ ਕਿ ਉਹਨਾਂ ਦੇ ਨਾਲ ਕੀ ਹੋ ਰਿਹਾ, ਬਾਰ-ਬਾਰ ਉਹਨਾਂ ਨੂੰ ਫਿਰ ਉਹਦੇ ਚੋਂ ਗੁਜ਼ਰਨਾ ਪੈਂਦਾ ਹੈ, ਬਾਰ-ਬਾਰ ਉਸ ਚੋਂ ਜਿਹੜਾ ਉਸ ਤਕਲੀਫ ਚੋਂ ਉਹਨਾਂ ਨੂੰ ਗੁਜ਼ਰਨਾ ਪਏਗਾ। ਔਰ ਇਹੀ ਗੱਲ ਜਦੋਂ ਅਸੀਂ ਮਿਲਾਨ ਕੁੰਦਰਾ ਦੀ ਗੱਲ ਕਰਦੇ ਹਾਂ ਕਿ ਦਾ ਐਕਚੁਅਲ ਜਿਹੜੀ ਸਟਰਗਲ ਹੈ that is between remembering and forgetting। ਸੋ ਅਸੀਂ ਕਿਉਂਕਿ ਨਵੰਬਰ ਦੀਆਂ ਇਹਨਾਂ ਤਰੀਕਾਂ ਦੇ ਵਿੱਚ ਹੀ ਗੱਲ ਕਰ ਰਹੇ ਹਾਂ, ਜਦੋਂ ਕਿ ਸਿੱਖ ਨਸਲਕੁਸ਼ੀ ਹੋਈ, ਅਸੀਂ lest we forget, ਅਸੀਂ ਕਦੇ ਨਾ ਭੁੱਲੀਏ ਨਾ ਜ਼ਾਲਮ ਨੂੰ, ਨਾ ਦੁਸ਼ਮਣ ਨੂੰ, ਨਾ ਨਸਲਕੁਸ਼ੀ ਕਰਨ ਵਾਲਿਆਂ ਨੂੰ। ਪਰ ਨਾਲ ਦੀ ਨਾਲ ਉਹਨਾਂ ਨਸਲਕੁਸ਼ੀਆਂ ਚੋਂ ਜੇ ਯਹੂਦੀਆਂ ਨੇ 1938 ਦੇ ਜਰਮਨ ਕ੍ਰਿਸਟਲਨਾਟ ਜਾਂ ਬਾਅਦ ਦੀ 6 ਮਿਲੀਅਨ ਚੋਂ ਉਹਨਾਂ ਨੇ ਆਪਣਾ ਮੁਲਕ ਇਜ਼ਰਾਈਲ ਕੱਢਿਆ, ਤੇ ਘੱਟੋ ਘੱਟ ਅਸੀਂ ਜਿਹੜਾ ਇੰਡੀਅਨ ਨਸਲਕੁਸ਼ੀਆਂ ਜੂਨ 84, ਨਵੰਬਰ 84, ਇੱਕ ਦਹਾਈ ਫੇਰ ਅੱਜ ਵੀ ਫੇਸ ਕਰ ਰਹੇ ਹਾਂ। ਅਸੀਂ ਵੀ ਆਪਣਾ ਮੁਲਕ ਦਰਿਆਏ ਜਮਨਾ ਤੋਂ ਵਾਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਕੱਢੀਏ, ਇਹੀ ਸਾਡਾ ਨਿਸ਼ਾਨਾ ਹੋਣਾ ਚਾਹੀਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।